ਗੁਲਾਬ ਖਾਸ ਆ। ਗੁਲਾਬ ਖਾਸ ਹਾਂਜੀ, ਇਹ ਸ਼ੂਗਰ ਫ੍ਰੀ ਆ। ਜਿਹੜੇ ਬੰਦਿਆਂ ਨੂੰ ਸ਼ੂਗਰ ਆ ਇਹ ਉਹਨਾਂ ਵਾਸਤੇ ਇਹ ਨਸਲ ਬਣਾਈ ਗਈ ਆ। ਇਹ ਕੀ ਇਹਦੀ ਇਹਦੀ ਮੇਨ ਨਿਸ਼ਾਨੀ ਆ ਨਾ ਜੀ, ਇਹ ਅੰਬ ਇਹ ਤੁਸੀਂ ਦੇਖੋ ਲਾਲਗੀ ਇਹਦੇ ਤੇ ਫੁੱਲ ਗੁਲਾਬ ਦੇ ਆਪਣਾ ਫੁੱਲ ਤਰ੍ਹਾਂ ਨਾ ਇਹਦੇ ਤੇ ਲਾਲਗੀ ਆ। ਨਹੀਂ ਕਿੱਥੇ ਜਿਹੜੀ ਮੈਂ ਗੱਲ ਕਰ ਰਿਹਾ ਸੀ ਨਾ, ਇਹ ਦੇਖੋ ਇਹ ਚੀਜ਼, ਇਹ ਥੋੜੀ ਜਿਹੀ ਅਗਰ ਦੇਖੋ ਇਹਦੇ ਵਿੱਚ ਇਹ ਲੱਕੜ ਲੱਗੀ ਜਾਣੀ ਜੀ, ਉਹਨੇ ਦਾਣਾ ਸਾਡੇ ਵੱਲੋਂ ਫਾਰਗ ਆ। ਹਾਂਜੀ, ਇਹ ਆਪਾਂ ਹਾਪਰ ਤੇ ਗੱਲ ਕਰਦੇ ਪਏ ਸੀ ਜੀ। ਹਾਂਜੀ, ਜਦੋਂ ਬਾਰਿਸ਼ਾਂ ਹੁੰਦੀਆਂ ਨੇ ਨਾ ਜੀ, ਇਹ ਦੇਖੋ ਇਹਨੂੰ ਆਪਾਂ ਕਹਿੰਦੇ ਘੋਗੇ। ਘੋਗੇ, ਹਾਂਜੀ, ਘੋਗੇ। ਇਹ ਦੇਖੋ ਇਹ ਬਾਰਿਸ਼ਾਂ ਦੇ ਵਿੱਚ ਅਸਲ ਹਾਪਰ ਇਹਨੇ ਪੈਦਾ ਕਰਨਾ ਜੀ, ਇਹ ਪੈਦਾ ਕਰਦਾ ਜੀ ਘੋਗਾ। ਹਾਂਜੀ, ਇਹ ਘੋਗਾ। ਜਿਹੜੇ ਬਾਗ ਦੇ ਵਿੱਚ ਇਹ ਘੋਗਾ ਨਹੀਂ ਨਾ ਹੋਏਗਾ ਜੀ, ਉੱਥੇ ਹਾਪਰ ਦੀ ਬਿਮਾਰੀ ਨਹੀਂ ਵੜੇਗੀ। ਮੈਂ ਨਾ ਤੁਹਾਨੂੰ ਅੱਗੇ ਇਹ ਦਿਖਾਉਣਾ ਚਾਹੁੰਦਾ, ਜਿਸ ਤਰ੍ਹਾਂ ਆਪਾਂ ਕਹਿੰਦੇ ਪਏ ਨਾ, ਅੱਗੇ ਆਪਾਂ ਗੱਲ ਕਰਦੇ ਪਏ ਸੀ ਭਾਈ ਅੰਜਮ ਕਿ ਇਹ ਤੁਸੀਂ ਪੱਤਿਆਂ ਤੇ ਸੌਦਾ ਕੀਤਾ ਇਹਦਾ। ਹਾਂ, ਤੁਹਾਨੂੰ ਹੁਣ ਮੈਂ ਇਹ ਚੀਜ਼ ਦੱਸਣੀ ਆ ਵੀ ਸਾਨੂੰ ਨਾ ਜੀ ਦੂਰੋਂ ਪਤਾ ਲੱਗ ਜਾਂਦਾ ਵੀ ਇਹ ਜਿਹੜਾ ਅੰਬ ਆ ਨਾ ਜੀ, ਇਹ ਅਗਲੇ ਸਾਲ ਫਲੇਗਾ ਜਾਂ ਨਹੀਂ ਫਲੇਗਾ। ਅਸੀਂ ਇਹ ਸ਼ਾਖ ਜਿਹੜੀ ਨਾ ਇਹਦੀ ਇਹ ਸ਼ਾਖ ਵੇਖ ਕੇ ਦੱਸ ਦੇਣਾ ਵੀ ਇਹ ਅੰਬ ਆਂਦੇ ਸਾਲ ਫਲੂਗਾ ਨਹੀਂ ਫਲੂਗਾ। ਇਹ ਜਿਹੜਾ ਨਾ ਇਹਦਾ ਮੁੱਢ ਹੈਗਾ ਜਿੱਥੇ ਤਿੱਕਰ, ਉਹ ਇੰਨੀ ਕੁ ਤਾਂ ਹੁੰਦੀ ਹੈ ਜੀ। ਹਾਂਜੀ, ਹਾਂਜੀ। ਇੱਥੋਂ ਰੱਖ ਕੇ ਨਾ ਤੁਸੀਂ ਮੁੱਢ ਕੋਲੋਂ ਇੱਥੇ ਤਿੱਕਰ ਤੁਸੀਂ ਲਾ ਦੇਣਾ ਪੈਪ ਜਿਹੜਾ ਪਲਾਸਟਿਕ ਦਾ ਨਹੀਂ ਹੁੰਦਾ ਜੀ, ਉਹਨੂੰ ਕੱਟ ਕੇ ਤੁਸੀਂ ਇਹਦੇ ਵਿੱਚ ਢਾ ਦੇਣਾ ਮੁੱਢ ਦੇ ਨਾਲ। ਵਾਹ 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 ਵਾਹ, ਜ਼ਿੰਦਾ। ਤੇ ਉਹ ਨਾ ਜੀ ਉਹ ਤੁਹਾਡਾ ਪੌਦਾ ਨਹੀਂ ਖਰਾਬ ਕਰਦਾ। ਉਦੋਂ ਵੀ ਸਾਨੂੰ ਇੱਕ ਡਰ ਪਿਆ ਰਹਿੰਦਾ ਜੀ, ਜਿਸ ਤਰ੍ਹਾਂ ਆਪਣੇ ਆ ਹੁੰਦੀ ਬਿਜਲੀ ਚਮਕਦੀ ਆ। ਹਾਂਜੀ, ਹਾਂਜੀ। ਇਹ ਵੀ ਇਸ ਤਰ੍ਹਾਂ ਹੀ ਹੈ, ਇਹ ਜਿਸ ਤਰ੍ਹਾਂ ਅੰਡੇ ਦੀ ਜ਼ਰਦੀ ਨਹੀਂ ਹੁੰਦੀ ਭਾਈ ਅੰਜਮ, ਇਹ ਉਸ ਤਰ੍ਹਾਂ ਬਣਦੀ ਆ। ਜੇ ਅਗਰ ਬਿਜਲੀ ਚਮਕੀ ਆ ਨਾ ਜੀ ਤੇ ਉਹ ਖਤਮ ਆ ਉੱਥੇ। ਸਾਨੂੰ ਇੱਕ ਇਹ ਵੀ ਡਰ ਰਹਿੰਦਾ ਆ, ਜਿਸ ਤਰ੍ਹਾਂ ਔਲੇ ਦਾ ਮੈਂ ਅੱਗੇ ਤੁਹਾਨੂੰ ਦੱਸਿਆ ਵੀ ਔਲੇ ਪੈ ਗਏ। ਇੱਕ ਇਹ ਵੀ ਸਾਡੇ ਵਾਸਤੇ ਬਹੁਤ ਵੱਡਾ ਡਰ ਆ ਵੀ ਬਾਰਿਸ਼ਾਂ ਹੋ ਰਹੀਆਂ ਨੇ, ਬਿਜਲੀ ਗਰਜ ਰਹੀ ਆ ਤੇ ਇਹ ਉਵੇਂ ਹੀ ਸੜਦਾ ਜਾਏਗਾ, ਖਤਮ ਹੁੰਦਾ ਜਾਏਗਾ। ਇਹ ਸ਼ਾਖ ਦਾ ਅੰਬ ਜਿਹੜਾ ਆਪਾਂ ਕਹਿੰਦੇ ਵੀ ਟਬਕਾ ਜਿਹਨੂੰ ਆਪਾਂ ਕਹਿੰਦੇ ਆ। ਅੱਛਾ, ਇਹ ਟਪਕਾ। ਹਾਂਜੀ, ਵੰਨ ਸਵੰਨੇ ਆਪਣਾ ਫੁੱਲਾਂ ਦਾ ਗੁਲਦਸਤਾ ਦੇਖੋ, ਜਿਵੇਂ ਗੁਲਾਬ ਖਾਸ ਆਪਾਂ ਅੱਗੇ ਦੇਖ ਕੇ ਆਏ ਆ। ਸੁਭਾਨ ਇਹ ਲੰਗੜਾ ਜੀ। ਅੱਛਾ, ਹਾਂਜੀ, ਇਹ ਮਿਕਸ ਪਿਆ ਹੋਇਆ ਤੇ ਇਹ ਬੰਦ ਕਰਨ ਤੋਂ ਬਾਅਦ ਮਾਸ਼ਾਅੱਲਾ ਇਸ ਤਰ੍ਹਾਂ ਸੁਭਾਨ ਤਿਆਰ ਅੱਲਾਹ। ਹੋਇਆ। ਮੈਂ ਤੁਹਾਨੂੰ ਅੱਗੇ ਵੈਰਾਈਟੀ ਦੱਸਦਾ ਪਿਆ ਸੀ, ਛੋਟਾ ਬੂਟਾ ਦਿਖਾਇਆ ਸੀ ਹੁਣ। ਹਾਂਜੀ, ਤੇ ਇਹ ਉਹ ਅੰਬ ਆ ਜੀ, ਸਿੰਧੜੀ। ਸੁਭਾਨ ਅੱਲਾਹ। अस्सलाम वालेकुम जी। बाबा जी नानक साहब फरमाते हैं भी मत बेगानी नानका झोली दईए अड, चंगी लगे रखिए नहीं तो झोली दईए छड़। क्या बात। जे तुसी जिमीदार है ना जी, तो एक मत मैं तुहानूं देन लग्या, चंगी लगे तो तुसी ठीक है, जे पसंद आ जाए। असीं तां अगे भी बड़ी बारी गल कीती है भी जे तुसी जिमीदार आ, तुहाडे खेतां दे विच एक बूटा अंब दा नहीं ना हैगा, तो मेरे हिसाब नाल तुसी कुछ भी नहीं खट्टिया, खट्टी कुछ नहीं है बंदे दी। ਬੰਦਾ ਐਸੇ ਐਸੇ ਮਗਾਲਤਿਆਂ 'ਚ ਪਿਆ ਵੀ ਕਿਤੇ ਤਾਂ ਇਹ ਐਡਾ ਸਿਆਣਾ ਬਣਦਾ ਵੀ ਕੋਈ ਘੜਾ ਘੂੜਾ ਲੈਣ ਜਾਈਏ ਨਾ ਤੇ ਉਹ ਵੀ ਖੜਕਾ ਕੇ ਲੈਂਦਾ, ਮਿੱਟੀ ਦਾ ਭਾਂਡਾ ਖੜਕਾ ਕੇ ਲੈਂਦਾ, ਤੇ ਕਿਤੇ ਐਸੀ ਕਮਲਾਊ ਕਰਦਾ ਵੀ ਉਹ ਰੁੱਖਾਂ ਦੀ ਉਹਨੂੰ ਪਛਾਣ ਹੀ ਨਹੀਂ ਹੋ ਰਹੀ, ਉਹਨੂੰ ਕਦਰ ਹੀ ਨਹੀਂ ਹਜੇ ਤੱਕ ਪਤਾ ਲੱਗ ਰਹੀ। ਸਮਝਾਉਣ ਵਾਲੇ ਸਮਝਾ ਕੇ ਥੱਕ ਗਏ, ਲਿਖਣ ਵਾਲੇ ਲਿਖ ਕੇ ਥੱਕ ਗਏ। ਇਹ ਰੁੱਖਾਂ ਵਾਲੀ ਗੱਲ ਬੰਦੇ ਦੇ ਸਮਝ 'ਚ ਨਹੀਂ ਆ ਰਹੀ। ਕਿਸੇ ਟਾਈਮ ਐਸਾ ਬੂਹਾ ਬੰਦ ਹੁੰਦਾ ਅਕਲ ਦਾ। ਹੁਣ ਜਿੱਦਾਂ ਸੌਣ ਭਾਦੋਂ ਗਾਂ ਆ ਰਿਹਾ, ਇੱਕ ਤਾਂ ਮੌਸਮ ਆ ਰਿਹਾ ਬੂਟੇ ਲਾਉਣ ਦਾ, ਫਲਾਂ ਵਾਲੇ ਲਾਓ, ਫੁੱਲ ਜਿਹੜੇ ਵੀ ਲਾਣੇ ਹੁਣ, ਛਾਂ ਵਾਲੇ ਲਾਣੇ ਹੁਣ, ਵੀ ਗਾਂ ਮੌਸਮ ਆ ਰਿਹਾ। ਅਸੀਂ ਬਹੁਤੀ ਗੱਲ ਤਾਂ ਟੋਰਦੇ ਹਾਂ ਰੁੱਖਾਂ ਦੀ ਵੀ ਗਾਂ ਮੌਸਮ ਆ, ਤੁਹਾਡੇ ਚੇਤੇ ਕਰਾ ਦਈਏ। ਜਿੱਦਾਂ ਅਸੀਂ ਗੱਲ ਕਰਦੇ ਹਾਂ ਨਾ ਵੀ ਫਲਾਣੀ ਸ਼ਾਇਦ ਦਾ ਅਚਾਰ ਪਾਉਣ ਦਾ ਟਾਈਮ ਆ, ਵੀ ਉਹਦਾ ਅਚਾਰ ਪਾ ਲਓ, ਵੀ ਵੇਲਾ ਨਾ ਥੜਕਾ ਪਿਓ। ਇੱਦਾਂ ਹੀ ਅਸੀਂ ਚੇਤੇ ਕਰਾਉਂਦੇ ਹਾਂ ਵੀ ਯਾਰ ਰੁੱਖ ਲਾਉਣ ਦਾ ਟਾਈਮ ਆ, ਵੀ ਹੁਣ ਰੁੱਖ ਲਾ ਲਓ। ਅੱਛਾ, ਇੱਕ ਤਾਂ ਸਿਰਫ ਕਹਿ ਦੇਣਾ ਰੁੱਖ ਲਾ ਲਓ, ਅਸੀਂ ਫਿਰ ਤੁਹਾਨੂੰ ਬਾਜੇ ਟਾਈਮ ਐਸੀ ਥਾਵਾਂ ਤੇ ਜਾ ਕੇ ਦਿਖਾਈਦਾ ਵੀ ਆਹ ਲਾ ਰੁੱਖ ਲੱਗਿਆ ਹੋਵੇ ਤਾਂ ਆਹ ਕੁਛ ਹੁੰਦਾ। ਤੇ ਅੰਬਾਂ ਦੇ ਬਾਗ 'ਚ ਖਲੋਤੇ ਆ, ਅੰਬਾਂ ਦੇ ਰੁੱਖ ਲਾਉਣ ਨਾਲ ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਹੈ ਨਾ ਵੀ ਅੰਬਾਂ ਦਾ ਕੋਈ ਤੁਹਾਡੇ ਖੇਤਾਂ 'ਚ ਜੇ ਇੱਕ ਰੁੱਖ ਵੀ ਨਹੀਂ ਹੈਗਾ ਤੇ ਮੈਂ ਤੁਹਾਨੂੰ ਜ਼ਿਮੀਦਾਰੀ ਨਹੀਂ ਗਿਣਦਾ। ਅੱਛਾ, ਉਹ ਗੱਲ ਕਿਉਂ ਕੀਤੀ ਆ ਉਹ ਹੁਣ ਤੁਹਾਨੂੰ ਬਰੀਕੀ 'ਚ ਦੱਸਦੇ ਆ ਵੀ ਅੰਬਾਂ ਦਾ ਬੂਟਾ ਇਕੱਲਾ ਲਾਣਾ ਜਾਂ ਇਹਦੀ ਕੋਈ ਫਾਇਦੇ ਕੀ ਹੈ, ਕੀ ਦਾਸਤਾਨ ਹੈ ਇਹਦੀ। अस्सलाम वालेकुम जी। ਵਾਲੇਕੁਮ ਅਸਲਾਮ ਜੀ। ਕੀ ਨਾਮ ਆ ਭਾਜੀ ਤੁਹਾਡਾ? ਭਾਜੀ ਮੇਰਾ ਨਾਮ ਆਜ਼ਾਦ ਹੈ ਜੀ। ਅੱਛਾ, ਆਜ਼ਾਦ ਹੈ ਜੀ। ਹਾਂਜੀ, ਆਜ਼ਾਦ ਹੈ ਜੀ। ਠੀਕ ਹੈ ਜੀ। ਅੱਛਾ ਜੀ, ਅਸੀਂ ਇਸ ਟਾਈਮ ਕਿਹੜੀ ਥਾਂ ਤੇ ਖਲੋਤੇ ਆ ਜੀ? ਤੁਸੀਂ ਭਾਜੀ ਇਸ ਟਾਈਮ 138 ਨੋਇਲ ਬਾੜਾ ਫਾਰਮ ਸਾਈਵਾਲ ਖੜੇ। ਹਾਂਜੀ, ਅੱਛਾ, ਠੀਕ ਹੈ। ਇਹ ਕਿੰਨਾ ਬਾਗ ਲੱਗਾ ਜੀ? ਇਹ 20 ਕਿੱਲੇ ਆ ਭਾਜੀ। 20 ਕਿੱਲੇ, ਮਾਸ਼ਾਅੱਲਾ। ਇੱਥੇ ਖਾਸੇ ਬਾਗ ਆ ਜੀ। ਹਾਂਜੀ, ਇਹ ਕੋਈ ਮਿੱਟੀ ਐਸੀ ਆ ਵੀ ਇਹ ਤਲ ਮੰਨਦਾ? ਹਾਂਜੀ, ਇੱਥੇ ਹਰ ਪਾਸੇ ਬਾਗ ਹੀ ਤੁਹਾਨੂੰ ਨਜ਼ਰ ਆਣੇ, ਤੁਸੀਂ ਜਿੱਧਰ ਜਾਣਾ ਨੇ ਜੀ ਬਾਗ ਹੀ ਬਾਗ ਹੋਣੇ ਇੱਥੇ ਜ਼ਿਆਦਾ ਅੰਬਾਂ ਦੇ। ਅੱਛਾ, ਬਾਗ ਤਾਂ ਦਿਖਦੇ ਆ, ਇਹ ਤਾਂ ਸਹੀ ਗੱਲ ਠੀਕ ਆ, ਪਰ ਯਾਰ ਬੂਟਿਆਂ ਦੀ ਉਮਰ ਬੜੀ ਲੱਗ ਰਹੀ ਆ। ਹਾਂਜੀ, ਇਹ ਮਾਸ਼ਾਅੱਲਾ ਤਕਰੀਬਨ 70 ਤੋਂ 75 ਸਾਲ ਇਹਨਾਂ ਦੀ ਉਮਰ ਹੈ। ਇਹ ਜਬਰ ਹੋਏ ਖੜੇ ਆ ਹੁਣ ਅਸੀਂ ਨਵੀਂ ਭਰਤੀ ਕਰਦੇ ਪਏ ਆ, ਦੇਖੋ ਨਾ। ਅਸੀਂ ਇਹ ਹੁਣ ਜਿਵੇਂ ਜਿਵੇਂ ਤਾਂ ਆ ਜਾਣਗੇ ਨਾ ਥੋੜੇ ਜਿਹੇ, ਫਿਰ ਅਸੀਂ ਇਹ ਵਿੱਚੋਂ ਕਢਾਉਂਦੇ ਜਾਵਾਂਗੇ ਆ ਜਿਹੜੇ ਪੁਰਾਣੇ ਪੌਦੇ।
ਅੱਛਾ 70 ਸਾਲ ਪੁਰਾਣਾ ਬਾਗ ਆ। ਹਾਂਜੀ 70 ਤੋਂ 75 ਸਾਲ ਪੁਰਾਣਾ ਹੈ, ਸਿੱਖਾਂ ਦੇ ਦੌਰ ਦਾ ਬਾਗ ਹੈ ਜੀ ਇਹ। ਅੱਛਾ ਜੀ। ਹਾਂਜੀ ਇਹ ਤੇ ਉਹ ਸਾਹਮਣੇ ਵਾਲਾ ਜਿਹੜਾ ਦੋਨੋਂ ਸਿੱਖਾਂ ਦੇ ਦੌਰ। ਇੱਥੇ ਇੱਕ ਸਿੱਖ ਹੁੰਦਾ ਸੀ, ਵਿੱਚ ਕੋਠੀ ਬਣੀ ਹੋਈ ਉਹਦੀ। ਅੱਛਾ ਜੀ, ਕੀ ਨਾਂ ਸੀ ਉਹਦਾ? ਉਹਦਾ ਨਾਂ ਨਹੀਂ ਯਾਦ ਹੈਗਾ। ਅੱਛਾ, ਕੋਠੀ ਕਿਹੜੇ ਪਾਸੇ ਆ? ਉਧਰ ਦੂਸਰੇ ਬਾਗ 'ਚ ਆ। ਅੱਛਾ ਚਲੋ ਜੇ ਹਿਸਾਬ ਲੱਗਿਆ ਉਹ ਦੇਖਦੇ ਹਾਂ। ਤੇ ਇਹ ਜੀ ਬੜਾ ਦੇਖੋ ਨਾ ਚਾਚਾ ਬੂਟਿਆ ਕੈਸਾ ਰੁੱਖ ਖਲੋਤਾ ਪਿੱਛੇ, ਜੇ 70 ਸਾਲ ਦਾ ਤੇ ਹਾਲੇ ਵੀ ਹਰਾ ਕਚੂਰ ਆ। ਤੇ ਤੁਸੀਂ ਇਹਦੇ ਉੱਤੇ ਫਲ ਲੱਗਾ ਦੇਖ ਲਓ, ਤੇ ਫਲ ਵੀ ਉੱਤੇ ਪੱਕਿਆ ਖੜਾ। ਕਈ ਅੰਬ ਪੱਕੇ ਖੜੇ ਆ, ਖਬਰੇ ਦਿਖ ਰਹੇ ਕਿ ਨਹੀਂ? ਹਾਂਜੀ ਕਈ ਅੰਬ ਪੱਕੇ ਖੜੇ। ਹਾਂਜੀ ਇਧਰ ਪੱਕੇ ਖੜੇ ਆ, ਦੇਖੋ ਨਾ। ਅੱਛਾ ਜੀ, ਇਹ ਜਿਹੜਾ ਤੁਸੀਂ ਦੱਸਿਆ ਵੀ 20 ਕਿੱਲੇ ਇਸ ਟਾਈਮ ਅਸੀਂ ਖਲੋਤੇ ਆ ਬਾਗ ਦੇ ਵਿੱਚ, 70 ਸਾਲ ਪੁਰਾਣਾ, ਇਹ ਸਮਝ ਆ ਗਈ। ਹਾਂਜੀ ਇਹਦੇ ਚ ਜੇ ਨਸਲਾਂ ਦੀ ਵੰਡ ਕਰੀਏ ਕੋਈ ਇੱਕੋ ਲੱਗੀ ਆ ਜਾਂ ਵੱਖਰੇ ਨਹੀਂ, ਵੱਖਰੇ? ਇਹ ਨਾ ਜੀ ਇਹ ਮਿਕਸ ਲੱਗੀਆਂ ਹੋਈਆਂ ਨੇ। ਅੱਛਾ ਲੇਕਿਨ ਜ਼ਿਆਦਾ ਵਾਈਟ ਚੌਂਸਾ ਜਿਹੜਾ ਆ ਉਸ ਸਾਈਡ ਤੇ ਆ। ਅਨਵਰ ਟੋਰ ਸਭ ਤੋਂ ਬਿਹਤਰੀਨ ਨਸਲ ਜਿਹੜੀ ਇਹਦੀ ਹੁੰਦੀ ਆ ਨਾ ਜੀ, ਅਨਵਰ ਟੋਰ, ਉਹ ਉਸ ਸਾਈਡ ਤੇ ਲੱਗੀ। ਉਹ ਪੱਟੀ ਉਹ ਜਿਹੜੀ ਆ ਨਾ ਪਰਲੀ ਪੱਟੀ, ਫਰੰਟ ਵਾਲੀ ਪੱਟੀ, ਅੱਛਾ ਉਹ ਅਨਵਰ ਟੋਰ ਦੀ ਆ। ਤੇ ਉਹ ਸੈਕੰਡ ਜਿਹੜੀ ਆ ਉਹ ਹੈਗੀ ਆ ਵਾਈਟ ਚੌਂਸੇ ਦੀ। ਚਿੱਟਾ ਚੌਂਸਾ? ਹਾਂਜੀ ਚਿੱਟਾ ਚੌਂਸਾ, ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਚਿੱਟਾ ਚੌਂਸਾ। ਆਹ ਅੰਬ ਕਿਹੜਾ ਇਹ ਜੀ? ਸਫੈਦਾ ਹੈ ਜੀ। ਸਫੈਦਾ? ਹਾਂਜੀ ਸਫੈਦਾ ਹੈ ਜੀ ਇਹ। ਅੱਛਾ, ਤੇ ਨਸਲਾਂ ਤੇ ਖਾਸੀਆਂ ਲੱਗੀਆਂ? ਬਹੁਤ ਜ਼ਿਆਦਾ ਇਹਦੀ ਅੰਬ ਦੀ, ਮੇਰਾ ਖਿਆਲ ਆ ਤਕਰੀਬਨ 100 ਤੋਂ ਉੱਪਰ ਇਹਦੀ ਨਸਲ ਹੋਏਗੀ। ਨਹੀਂ ਨਸਲਾਂ ਤਾਂ ਹੈ ਬਹੁਤੀਆਂ, ਲੇਕਿਨ ਮੈਂ ਕਹਿੰਦਾ ਵੀ ਤੁਸੀਂ ਵੀ ਵਾਵਾ ਲਾਈਆਂ ਹੋਈਆਂ। ਹਾਂਜੀ ਮਾਸ਼ਾਅੱਲਾ ਬਹੁਤ ਜ਼ਿਆਦਾ ਨਸਲਾਂ, ਹਰ ਤਰ੍ਹਾਂ ਦੀ ਇੱਥੇ ਅਸੀਂ ਨਸਲ ਲਾਈ ਹੋਈ ਹੈ ਤਕਰੀਬਨ। ਅੱਛਾ 20 ਕਿੱਲੇ ਜੀ ਤੁਸੀਂ ਕੋਈ ਦੱਸ ਸਕਦੇ ਆ ਵੀ 20 ਕਿੱਲਿਆਂ ਦੇ ਵਿੱਚ ਵੱਖਰੀ ਵੱਖਰੀ ਨਸਲਾਂ ਕੋ ਅਗੇਤਰੀਆਂ ਪਿਛੇਤਰੀਆਂ? ਜੀ ਬਿਲਕੁਲ, ਇਹਦੇ ਵਿੱਚ ਅਸੀਂ ਇਹ ਗੇਤੀਆਂ ਨਸਲਾਂ ਨੇ। ਲਫੰਜੋ ਸਹਾਰਨੀ ਜਿਹੜਾ ਤਕਰੀਬਨ ਇਹ ਗੇਤੀਆਂ ਜਾਂਦੇ ਨੇ। ਉਸ ਤੋਂ ਬਾਅਦ ਆ ਜਾਂਦਾ ਵਾਈਟ ਚੌਂਸਾ। ਅੱਛਾ ਜੀ। ਵਾਈਟ ਚੌਂਸੇ ਤੋਂ ਬਾਅਦ ਆ ਜਾਏਗਾ ਕਾਲਾ ਚੌਂਸਾ, ਨਵਾਬਪੁਰੀ। ਆ ਨਵਾਬਪੁਰੀ ਦਾ ਛੋਟਾ ਬੱਚਾ ਬੂਟਾ ਜਿਹੜਾ ਲਾਇਆ ਹੈ ਨਾ ਜੀ, ਉਹ ਚੰਦ ਦਾਣੇ ਖੜੇ ਉਹਦੇ ਨਾਲ, ਹਾਂ ਉਹ ਨਵਾਬਪੁਰੀ ਹੈ ਜੀ। ਇਹ ਤਕਰੀਬਨ ਜਦੋਂ ਹਰ ਪਾਸੇ ਅੰਬ ਮੁੱਕ ਜਾਂਦਾ ਨਾ, ਤੇ ਉਦੋਂ ਇਹ ਚੱਲਦਾ। ਅੱਛਾ ਤੁਸੀਂ ਦੱਸ ਸਕਦੇ ਵੀ ਕਦੋਂ ਤੋਂ ਇਹ ਚਾਲੂ ਹੋਇਆ ਤੇ ਕਦੋਂ ਤੱਕ ਜਾਣਾ? ਵੀ ਬਾਗ ਦਾ ਪਹਿਲੇ ਬੂਟੇ ਤੋਂ ਅਖੀਰਲੇ ਬੂਟੇ ਤੱਕ ਦਾ ਟਾਈਮ ਦੱਸੋ ਤਾਂ ਕਿੰਨਾ ਲੱਗਦਾ? ਇਹ ਨਾ ਜੀ ਪਹਿਲੇ ਬੂਟਾ ਜਿਹੜਾ ਚੱਲਣਾ ਨਾ ਜੀ, ਇਹ ਆਪਣਾ 5ਵੇਂ ਮਹੀਨੇ ਦੀ 24-25 ਤਰੀਕ ਨੂੰ ਤੜਾਈਆਂ ਲੱਗ ਜਾਂਦੀਆਂ ਨੇ, ਕੱਚੀਆਂ ਤੜਾਈਆਂ ਜਿਹਨੂੰ ਆਪਾਂ ਕਹਿੰਦੇ ਆ ਦੇਸੀ ਅਚਾਰੀ। ਉਸ ਤੋਂ ਬਾਅਦ 8 ਤੋਂ 10 ਦਿਨ ਦੇ ਵਾਏ ਤੇ ਬਾਅਦ ਦੂਸਰਾ ਹਾੜੂ ਅੰਬ ਚੱਲ ਪੈਣਾ ਆ, ਜਿਹਨੂੰ ਆਪਾਂ ਗੇਤੀ ਵੈਰਾਈਟੀ ਚ ਕਹਿ ਲੈਂਦੇ ਆ। ਲਫੰਜੋ ਸਹਾਰਨੀ ਲੰਗੜਾ ਲਾ ਲਓ, ਉਸ ਤੋਂ ਚੰਦ ਦਿਨ ਬਾਅਦ ਚੱਲ ਜਾਏਗਾ। ਇਸ ਤੋਂ ਬਾਅਦ ਆ ਜਾਏਗਾ ਵਾਈਟ ਚੌਂਸਾ, ਮਤਲਬ ਸਫੈਦ ਚੌਂਸਾ। ਸਫੈਦ ਚੌਂਸਾ ਥੋੜੇ ਦਿਨ ਚੱਲੇਗਾ, ਉਸ ਤੋਂ ਬਾਅਦ ਨਵਾਬਪੁਰੀ ਸ਼ੁਰੂ ਹੋ ਜਾਏਗਾ। ਕਾਲਾ ਚੌਂਸਾ ਤੁਰੋ ਤਾਂ ਜੀ ਇਦਾਂ ਨਾਲ ਗੱਲ ਕਰ ਦੇਣਾ। ਅੱਛਾ ਫਿਰ ਆ ਨਵਾਬਪੁਰੀ ਚੱਲੇਗਾ, ਨਵਾਬਪੁਰੀ ਦੇ ਨਾਲ 12 ਨੰਬਰ ਟੋਰ ਚੱਲ ਪਏਗਾ, ਰੱਟਾ। ਇਹ ਲਾਸਟ ਵੈਰਾਈਟੀਆਂ ਨੇ ਮਤਲਬ। ਨਹੀਂ ਇਹ ਤੁਸੀਂ ਦੱਸਿਆ 5ਵੇਂ ਮਹੀਨੇ ਤੋਂ ਚਾਲੂ ਹੋਇਆ। ਹਾਂਜੀ ਤੇ ਕਿੰਨਵੇਂ ਮਹੀਨੇ ਤੱਕ? 5ਵੇਂ ਦੇ ਤਕਰੀਬਨ 15-20 ਤੇ ਚੱਲੇਗਾ। ਠੀਕ ਹੈ। ਤੇ ਇਹ ਅਗਸਤ ਜਿਹੜੇ ਨਾ, ਅਗਸਤ ਦੀ 15-20 ਤਰੀਕ ਤੱਕ ਚੱਲੇਗਾ। ਅੱਛਾ ਹਾਂਜੀ ਇੰਨੀ ਦੇਰ ਚੱਲੇਗਾ ਸਕੂਨ ਨਾਲ। ਤੇ ਬੜਾ ਟਾਈਮ ਆ ਇਹ। ਹਾਂਜੀ ਮਾਸ਼ਾਅੱਲਾ ਬਹੁਤ ਟਾਈਮ ਹੈ, ਲੇਕਿਨ ਐਤਕੀ ਸਾਡਾ ਨੁਕਸਾਨ ਬੜਾ ਜ਼ਿਆਦਾ ਹੋ ਗਿਆ। ਇਹ ਨਵਾਬਸ਼ਾਹੀ ਹੈ? ਇਹ ਨਵਾਬਪੁਰੀ ਹੈ ਜੀ। ਨਵਾਬਪੁਰੀ। ਹਾਂਜੀ ਇਹਨੂੰ ਮਲਤਾਨੀ ਚੌਂਸਾ ਵੀ ਕਹਿੰਦੇ ਆ ਜੀ। ਮਾਸ਼ਾਅੱਲਾ ਜੀ ਬੜਾ ਭਾਰਾ ਸੇਬ ਆਪਣਾ ਅੰਬ ਆ। ਇਹਨੂੰ ਮਲਤਾਨੀ ਚੌਂਸਾ ਵੀ ਕਹਿੰਦੇ। ਮਲਤਾਨੀ ਚੌਂਸਾ। ਅੱਛਾ ਨੁਕਸਾਨ ਕਾਹਦੇ ਨਾਲ ਹੋ ਗਿਆ ਜੀ? ਨੁਕਸਾਨ ਨਾ ਜੀ, ਇੱਕ ਤੇ ਹਾਪਰ ਪਹਿਲਾਂ ਅਟੈਕ ਕੀਤਾ, ਜਿਹਨੂੰ ਆਪਾਂ ਕਹਿੰਦੇ ਕਾਲਾ ਤੇਲਾ। ਹਾਂ ਅਕਸਰ ਆਪਾਂ ਬੂਟਿਆਂ ਦੇ ਥੱਲੇ ਜਾਂਦੇ ਆ ਨਾ, ਤੇ ਉਹ ਕਾਲਾ ਮੱਛਰ ਜਿਹਾ ਵੀ ਆਪਣੇ ਸਿਰ ਨੂੰ ਪੈਂਦਾ। ਉਸ ਤੋਂ ਬਾਅਦ ਔਲਾ ਬਹੁਤ ਜ਼ਿਆਦਾ ਪੈ ਗਿਆ ਬਗੈਰ ਬਾਰਿਸ਼ ਤੋਂ। ਅੱਲਾ ਮਾਫੀ ਦੇ। ਉਹਦੀ ਵਜ੍ਹਾ ਤੋਂ ਨੁਕਸਾਨ ਕਾਫੀ ਜ਼ਿਆਦਾ ਹੋ ਗਿਆ। ਕਾਫੀ ਐਤਕੀ ਉਹ ਬੂਟਾ ਕਿਹੜਾ ਜੀ? ਉਹ ਗੁਲਾਬ ਖਾਸ ਹੈ ਗੁਲਾਬ ਖਾਸ ਜੀ। ਇਹ ਲੰਗੜੇ ਦਾ ਬੂਟਾ, ਇਹ ਵੱਡਾ ਬੂਟਾ ਲੰਗੜੇ ਦਾ। ਇਹ ਤੁਸੀਂ ਜਿਹੜਾ ਨਾਮ ਫਟ ਦੱਸ ਦਿੰਦੇ ਆ ਜਦੋਂ ਮੈਂ ਪੁੱਛਦਾ ਵੀ ਆਹ ਕਿਹੜਾ, ਤੁਸੀਂ ਫਟ ਇਹ ਨਾ ਜੀ ਅਸੀਂ ਮਾਸ਼ਾਅੱਲਾ ਸਾਡਾ ਤਜਰਬਾ ਬਹੁਤ ਆ। ਅੱਛਾ ਅਸੀਂ ਸਿਰਫ ਪੱਤੇ ਵੇਖ ਕੇ ਦੱਸ ਦਈਦਾ, ਅਸੀਂ ਅੰਬ ਤੇ ਬਾਅਦ ਦੀ ਗੱਲ ਆ। ਹਾਂ ਅਸੀਂ ਇਹ ਪੱਤਿਆਂ ਤੋਂ ਵੇਖ ਕੇ ਦੱਸ ਦਈਦਾ ਵੀ ਇਹ ਫਲਾਣਾ ਅੰਬ। ਅੱਛਾ ਅਸਲ ਪਛਾਣ ਪੱਤਿਆਂ ਦੀ? ਹਾਂਜੀ ਪੱਤਿਆਂ ਦੀ ਅਸਲ ਪਛਾਣ। ਅੰਬ ਤੇ ਕਿਤੇ ਸਾਲ ਬਾਅਦ 5ਵੇਂ-7ਵੇਂ ਮਹੀਨੇ ਆਉਣੇ। ਸੌਦੇ ਕਰਨੇ ਪੱਤਿਆਂ ਤੇ ਹੀ ਕਰਨੇ ਜੀ, ਇਹ ਕਿਹੜਾ ਵੀ ਇੰਜ ਅੰਬ ਲੱਗਿਆਂ ਤੇ ਕਰਨੇ। ਹਾਂ ਅੱਛਾ ਜੀ ਇਹ ਸ਼ੁਰੂ ਹੁੰਦਾ। ਇਹ ਜਿਹੜੇ ਤੁਸੀਂ ਦੇਖ ਰਹੇ ਆ ਨਾ, ਇਹ ਸਾਡੇ ਪੁੱਤਰ ਮਿਹਨਤੀ ਆ ਜੀ। ਇਹ ਬਾਗ ਦੇ ਮਾਲਕ ਨਹੀਂ ਹੈ, ਇਹਨਾਂ ਨੇ ਲਿਆ ਠੇਕੇ ਤੇ। ਹਾਂਜੀ ਬਿਲਕੁਲ ਠੇਕੇ ਤੇ ਲਿਆ ਹੈ। ਠੇਕੇ ਤੇ ਲਿਆ ਤੇ ਉਹ ਕਹਿੰਦਾ ਵੀ ਜਦੋਂ ਅਸੀਂ ਆ ਕੇ ਬਾਗ ਕੋ ਮਾਲਕ ਦਿਖਾਉਂਦਾ ਨਾ, ਉਸ ਟਾਈਮ ਤਾਂ ਬੂਰ ਲੱਗਾ, ਫਲ ਤਾਂ ਲੱਗਾ ਹੀ ਨਹੀਂ। ਪੱਤੇ ਹੁੰਦੇ, ਬੂਰ ਵੀ ਨਹੀਂ ਹੁੰਦਾ, ਪੱਤੇ ਹੀ ਹੁੰਦੇ ਆ ਜੀ। ਅੱਛਾ ਬੂਰ ਵੀ? ਪੱਤਿਆਂ ਤੇ ਹਾਂਜੀ ਆ ਪੱਤਿਆਂ ਤੇ। ਹੁਣ ਸੌਦੇ ਬਾਗਾਂ ਦੇ ਹੋ ਰਹੇ ਆ ਤਕਰੀਬਨ ਗਾਂ ਅਗਲੇ ਸਾਲ ਵਾਸਤੇ। ਅੱਛਾ ਐ ਨੂੰ ਹੁਣ ਤੁਰੀਏ ਹਾਂਜੀ ਆ ਨਾਲ ਜਾਓ ਗੱਲਬਾਤ ਆ ਕਰਦੇ। ਜਾਓ। ਵੱਡੇ ਬੂਟੇ ਐ ਨੂੰ ਅਸਲ 'ਚ ਨਾ ਇੱਕ ਤਾਂ ਆਪਾਂ ਚਲੋ ਦਿਖਾ ਰਹੇ ਆ ਨਾ ਫਲ ਲੱਗਿਆ ਹੋਇਆ, ਹਾਂਜੀ ਤੇ ਗੱਲ ਕਰ ਰਹੇ ਆ ਨਾਲ। ਕਿਤੇ ਮੈਂ ਕਹਿੰਦਾ ਇਕੱਲੇ ਰੁੱਖ ਹੀ ਦਿਖਾਈ ਜਾਈਏ ਨਾ, ਤੇ ਇਸੇ ਗੱਲ ਦਾ ਮੁੱਲ ਹੈ ਨਹੀਂ। ਕੀ ਬਾਤ ਹੈ। ਹੈ ਉਤੋਂ ਬੂਟੇ ਅੰਬਾਂ ਦੇ ਪੁਰਾਣੇ ਬੂਟੇ 70 ਸਾਲ ਪੁਰਾਣੇ। ਅੱਛਾ ਤੁਸੀਂ ਜਦੋਂ ਇਹ ਲਿਆ ਬਾਗ, ਹਾਂਜੀ ਹਾਂਜੀ ਤੁਸੀਂ ਕਿਹਾ ਉਦੋਂ ਬੂਰ ਵੀ ਨਹੀਂ ਲੱਗਾ ਸੀ? ਹਾਂਜੀ ਬਿਲਕੁਲ ਪੱਤੇ ਸੀ। ਉਹ ਕਿਹੜੇ ਮਹੀਨੇ ਦੀ ਗੱਲ ਹੈ? ਉਹ ਤਕਰੀਬਨ ਹੈਗੀ ਜੀ 10ਵੇਂ ਮਹੀਨੇ ਦੀ ਗੱਲ। 10ਵੇਂ ਮਹੀਨੇ ਦੀ ਗੱਲ? ਹਾਂਜੀ 10ਵੇਂ ਮਹੀਨੇ ਦੀ ਗੱਲ ਹੈ ਜੀ। ਅੱਛਾ 10ਵੇਂ 'ਚ ਤੁਸੀਂ ਐਡੇ ਟਾਈਮ ਨਾਲ ਕਿਉਂ ਲੈਨੇ?
ਇਹ ਨਾ ਜੀ ਕੋਈ ਮਾਲਕ ਹੁੰਦੇ ਆ ਉਹ ਪੱਤਿਆਂ ਤੇ ਸੌਦਾ ਕਰ ਦਿੰਦੇ ਆ ਮਾਲਕਾਂ ਤੇ ਡਿਪੈਂਡ ਕਰਦੀ ਗੱਲ। ਕੋਈ ਮਾਲਕ ਹੁੰਦੇ ਆ ਉਹ ਅੰਬਾਂ ਤੇ ਸੌਦਾ ਕਰਦੇ ਆ, ਅੰਬ ਲੱਗਿਆਂ ਤੇ। ਅੱਛਾ ਕੁਝ ਮਾਲਕ ਜਿਹੜੇ ਆ ਉਹ ਬੂਰ ਤੇ ਸੌਦਾ ਕਰ ਦਿੰਦੇ ਆ। ਅਸੀਂ ਇਹਦਾ ਸੌਦਾ ਕੀਤਾ ਪੱਤਿਆਂ ਤੇ। ਪਤਿਆਂ ਤੇ। ਹਾਂਜੀ ਇਹ 6 ਸਾਲ ਤੋਂ ਬਾਗ ਮੇਰੇ ਕੋਲ ਹੀ ਆ। ਹੂੰ 6 ਸਾਲ ਹੋ ਗਏ ਮੈਨੂੰ ਮਾਸ਼ਾਅੱਲਾ, ਗਾ ਹੁਣ 7ਵਾਂ ਸ਼ੁਰੂ ਹੋਣ ਵਾਲਾ ਆ। ਹਾਂ ਆ ਵੇਖੋ ਜੀ ਪੱਤਾ ਵੱਖਰਾ ਪੱਤਾ ਇਹਦਾ। ਇਹ ਕਿਹੜਾ ਅੰਬਾ ਜੀ? ਇਹ ਦੇਸੀ ਹੈ ਜੀ। ਅੱਛਾ ਇਹ ਦੇਸੀ ਹੈ। ਦੇਸੀ ਦੇ ਬੂਟੇ ਵੀ ਹੈ ਵਿੱਚ। ਦੇਸੀ ਦੇ ਵਿਆਹ ਪਰਾਂ ਸਿੰਧੜੀ ਦਾ ਬੂਟਾ ਖੜਾ ਪੁਰਾਣੇ ਆ। ਜੀ ਇਹ ਪੁਰਾਣੇ ਦੌਰ ਦੇ ਨਾਲ ਵਿੱਚ ਜਿਵੇਂ ਲੱਗੇ ਹੋਏ ਉਵੇਂ ਹੀ ਆ, ਨਹੀਂ ਕਟਾਏ ਵਢਾਏ, ਨਹੀਂ ਪੱਟੇ। ਚਾਚੇ ਬੂਟੇ ਨੂੰ ਲੱਗਦਾ ਉਹ ਲੱਭ ਗਿਆ ਟਪਕੇ ਦਾ। ਹਾਂਜੀ ਇਹ ਟਬਕੇ ਦਾ ਜੀ। ਆਹ ਵੇਖੋ ਜੀ, ਆਹ ਇਹ ਵੀ ਟਪਕੇ ਦਾ। ਟਬਕੇ ਦਾ ਜੀ। ਇਹ ਸ਼ਾਖ ਦਾ ਪੱਕਿਆ ਹੋਇਆ ਅੰਬ ਹੈ ਜੀ। ਉੱਤੇ ਪੱਕਿਆ। ਆ ਦਿਖਾਇਓ ਜੀ ਪੋਲਾ ਕਿੰਨਾ। ਲੈ ਇਹ ਜਿਹੜੀ ਆਪਾਂ ਪੈਲ ਲਾਉਂਦੇ ਆ ਨਾ ਜੀ ਉਹ ਹਾਰਡ ਹੁੰਦਾ, ਜਿਹੜਾ ਸ਼ਾਖ ਦਾ ਪੱਕਿਆ ਉਹ ਪੋਲਾ ਹੀ ਹੁੰਦਾ ਜੀ। ਖੁਸ਼ਬੂ ਐਡੀ ਸੋਹਣੀ ਹੈ ਨਾ। ਕੀ ਬਾਤ। ਚਾਚਾ ਖੁਸ਼ਬੂ ਜਿਹੜਾ ਇਹ ਪੱਕਿਆ ਨਾ ਟਪਕੇ ਦਾ, ਇਹ ਟਾਈਮ ਥੋੜਾ ਕੱਢਦਾ, ਇਹ ਕਿ ਸਸਤਾ ਤੇ ਜਿਹੜਾ ਪੈਲ ਲਾ ਕੇ ਵੇਚ ਦਿਓ ਹਾਂਜੀ ਉਹ ਜਿਹੜਾ ਪੈਲ ਲਾ ਕੇ ਉਹ ਤਕਰੀਬਨ ਭਾਵਾਂ 8 ਦਿਨ ਵੀ ਫ੍ਰਿਜ 'ਚ ਪਿਆ ਰਵੇ ਨਾ ਅੱਛਾ ਉਹ ਸਹੀ ਰਹੇਗਾ। ਟਪਕਾ ਪੈਂਦਾ ਹੀ ਉਦੋਂ ਜਦੋਂ ਫੁੱਲ ਤਿਆਰ ਹੋ ਫੁੱਲ ਤਿਆਰ ਹੋ ਜਾਣਾ। ਉਸ ਤੋਂ ਬਾਅਦ ਨਹੀਂ ਇਹ ਫਰਕ ਇਹ ਹੈ ਕਿ ਉਹਦੇ ਚ ਪਾਣੀ ਹੁੰਦਾ, ਹਾਂਜੀ ਹਾਂਜੀ ਜਿਹੜਾ ਉਹ ਮਸਾਲਾ ਐਸਾ ਰੱਖਦੇ ਰੱਖਦੇ ਹੁੰਦਾ ਵਾ ਥੋੜਾ ਜਿਹਾ ਅੰਬ, ਉਹ ਪਾਣੀ ਸੁਕਾ ਦਿੰਦਾ। ਟੈਟ ਹੁੰਦਾ ਵਾ ਅੰਬ, ਉਹਦੀ ਜਿਲਤ ਟੈਟ ਹੁੰਦੀ ਹਾਂਜੀ ਇਹ ਪੂਰਾ ਜ਼ੋਰ ਇਹਦੇ ਚ ਤੇ ਪਾਣੀ ਪੂਰਾ ਜ਼ੋਰ ਹੁੰਦਾ ਤੇ ਪੱਕਦਾ ਹਾਂ ਇਹ ਪਟਾਕਾ ਮਾਰਨ ਨੂੰ ਆਂਦਾ। ਇਹ ਤਾਂ ਜਿਹੜਾ ਚਾਚੇ ਨੇ ਚੱਕਿਆ ਨਾ ਲੰਗੜੇ ਦਾ, ਇਹ ਤਾਂ ਬੂਟੇ ਦੇ ਉੱਤੇ ਪਾਟ ਜਾਂਦਾ ਵਾ, ਇੰਨਾ ਪ੍ਰੈਸ਼ਰ ਹੁੰਦਾ ਇਹਦੇ ਚ ਲੰਗੜੇ ਚ। ਹਾਂ ਅੰਬ ਚੱਲ ਜਾਂਦਾ ਜੀ। ਹਾਂਜੀ 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 ਇੱਕ ਵਾਰੀ ਚੱਲਿਆ ਵੀ। ਹਾਂਜੀ ਅੱਛਾ ਇੱਕ ਤਾਂ ਹੈ ਨਾ, ਚਲੋ ਆਪਾਂ ਅੰਬਾਂ ਦੀ ਗੱਲ ਕਰ ਰਹੇ ਹਾਂ। ਇੱਕ ਚਾਚਾ ਬੂਟਿਆ ਫਲ ਐਸਾ ਵੀ ਜਿਹਦੀ ਆਪਾਂ ਕਦੀ ਗੱਲ ਹੀ ਨਹੀਂ ਕੀਤੀ। ਇਸ ਬਾਗ ਦਾ ਸਾਰਿਆਂ ਤੋਂ ਵੱਡਾ ਫਲ ਆ। ਇਹਨੂੰ ਘੁਮਾਇਓ ਜੀ ਕੈਮਰਾ, ਦੇਖ ਕਿਦਾਂ ਕਾਲੀ ਰਾਤ ਬਣੀ ਹੋਈ। ਇਸ ਟਾਈਮ ਜੀ ਕੀ ਟਾਈਮ ਹੋਇਆ ਇਸ ਟਾਈਮ? ਇਹ ਕਿੱਦਾਂ ਟਾਈਮ ਹੋ ਗਿਆ? ਟਾਈਮ ਤਾਂ ਜੀ 12:30 ਹੋ ਗਏ। ਲੈ ਜੀ ਇਸ ਟਾਈਮ ਸਿਰ ਦੇ ਉੱਤੇ ਸੂਰਜ ਆ ਜੀ। 12:30 1 ਵਜਣ ਵਾਲਾ। ਤੇ ਇੱਥੇ ਕੋਈ ਮਾਲੂਮ ਹੋ ਰਿਹਾ ਵੀ ਆਪਾਂ ਕਿਹੜੇ ਟਾਈਮ ਖਲੋਤੇ ਹਾਂ? ਨਹੀਂ ਇੱਥੇ ਇਦਾਂ ਮਾਲੂਮ ਹੁੰਦਾ ਜਿਵੇਂ ਸਵੇਰ ਠੰਡ ਨਹੀਂ ਹੁੰਦੀ, ਹਾਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਜੀ। ਵਾਹ ਦੇਖ ਲੈ। ਇਹ ਮਹਿਸੂਸ ਨਾ ਹੋਵੇ ਤੇ ਅਗਰ ਇਹਨਾਂ ਨੂੰ ਬਾਗਾਂ ਦੀ ਛਾਂ ਕੌਣ ਕਵੇ ਜੀ, ਠੰਡੀਆਂ ਹਵਾਵਾਂ ਕੌਣ ਕਵੇ ਬਾਗਾਂ ਦੀਆਂ। ਹਾਂਜੀ ਅੱਛਾ ਭਾਜੀ ਹੁਣ ਅਸੀਂ ਕਿਹੜੇ ਬੂਟੇ ਥੱਲੇ ਖਲੋਤੇ ਹਾਂ? ਭਾਜੀ ਆਪਾਂ ਇਸ ਟਾਈਮ ਅਨਵਰ ਟੋਰ ਦੇ ਥੱਲੇ ਆਏ ਖੜੇ ਆ ਇਸ ਟਾਈਮ। ਇਹ ਹੈਗੀ ਸਭ ਤੋਂ VIP ਵੈਰਾਈਟੀ, ਸਭ ਤੋਂ ਮਹਿੰਗਾ ਵਿਕਣ ਵਾਲਾ ਅੰਬ ਜਿਹੜਾ ਨਾ ਜੀ। ਹਾਂਜੀ ਇਹ ਮਾਸ਼ਾਅੱਲਾ ਇਹ ਸ਼ਾਖ ਦੇ ਪੱਕੇ ਹੋਏ ਆ। ਇਹ ਭਾਜੀ ਅਨਵਰ ਟੋਰ ਹੈਗਾ। ਹਾਂ ਰੰਗ ਦੇਖੋ ਕੀ ਬਾਤ ਹੈ। ਵਾਹ ਬਈ ਵਾਹ। ਇਹ ਤੁਹਾਡੇ ਆਪਣਾ ਬੰਦੇ ਦੇ ਨਾਂ ਤੇ ਨਾਂ ਰੱਖਿਆ? ਅਨਵਰ ਕੋ ਆਪਣਾ ਬੰਦਾ? ਨਹੀਂ ਜੀ ਨਹੀਂ, ਇਹਦਾ ਨਾਂ ਆ। ਅੱਛਾ ਇਹਦਾ ਨਾਮ ਆ? ਹਾਂਜੀ ਇਹਦਾ ਨਾਂ ਆ ਅਨਵਰ ਟੋਰ। ਅਨਵਰ ਟੋਰ। ਅੱਛਾ ਅਨਵਰ ਨਟੋਲ ਕਹਿ ਦਿੰਦੇ ਆ। ਨਹੀਂ ਨਹੀਂ ਅਨਵਰ ਇਹਦਾ ਅਸਲ ਨਾਂ ਹੈਗਾ ਅਨਵਰ। ਆਪਾਂ ਮਕਸਦ ਕਿਸੇ ਬੰਦੇ ਦਾ ਨਾਂ ਲਿਖਦੇ ਨਾ ਅਨਵਰ, ਅੱਗੇ ਲਟੋਰ। ਹਾਂਜੀ ਲਟੋਰ, ਅਨਵਰ ਲਟੋਰ। ਅੱਛਾ ਕੀ ਬਾਤ ਆ ਜੀ। ਆ ਮਾਲਟੇ ਵਰਗਾ ਅੰਬ ਆ। ਮਾਲਟੇ ਵਰਗੇ। ਕੈਸੀ ਲਾਲੀ ਇਹਦੇ ਉੱਤੇ। ਸੁਭਾਨ ਅੱਲਾ। ਦੇਖੋ ਜੀ ਹਰ ਨਸਲ ਦਾ ਰੰਗ ਲਈ ਅਲੱਗਾ। ਆ ਦੇਖੋ ਨਾ, ਆ ਦੇ ਇਹ ਨਸਲ ਹੋਰ ਹੈ ਨਾ, ਇਹਦਾ ਰੰਗ ਹੋਰ, ਇਹਦਾ ਹੋਰ। ਆ ਨਸਲ ਹੋਰ ਆ, ਇਹਦਾ ਰੰਗ ਹੋਰ। ਹਾਂਜੀ ਹਰ ਵੈਰਾਈਟੀ ਇੱਕ ਹਰ ਦੂਸਰੇ ਤੋਂ ਵੈਰਾਈਟੀ ਜਿਹੜੀ ਦਾ ਆ ਨਾ ਰੰਗ ਵੀ ਮੁਖਤਲਫ ਵੱਖਰੇ ਆ। ਤੇ ਫਿਰ ਦੂਸਰੀ ਗੱਲ ਇਹ ਵੀ ਆ ਸੁਰੇਸ਼ ਸਾਹਿਬ, ਇਹ ਹੈਗੇ ਸਾਰੇ ਹੀ ਅੰਬ ਆ। ਇਹ 100 ਤੋਂ ਵੀ ਜ਼ਿਆਦਾ ਨਸਲਾਂ, ਲੇਕਿਨ ਜਿਹੜਾ ਤੂੰ ਕੱਟਣਾ, ਜਿਹੜਾ ਨਸਲ ਦਾ ਖਾਣਾ, ਉਹਦਾ ਹੀ ਸਵਾਦ ਵੱਖਰਾ। ਹਾਂਜੀ ਸੁਭਾਨ ਅੱਲਾ। ਕੀ ਬਾਤ ਆ। ਬਿਸਮਿਲ੍ਲਾ। ਇਹ ਸਵਾਦ ਵੀ ਲੈਦਾ ਇਹਨਾਂ ਦਾ, ਅਗਰ ਰੰਗ ਲੈਦਾ ਤੇ ਸਵਾਦ ਵੀ ਲੈਦਾ। ਕੈਸਾ ਅੰਬ ਆ ਵੀ। ਕੀ ਬਾਤ ਆ ਜੀ। ਇਹ ਤਾਂ ਫਿਰ ਸਰਦਾਰ ਇਹ ਅੰਬ ਆ ਰੰਗ ਜੀ ਸਾਰਿਆਂ ਦਾ। ਇਹ ਰੰਗ ਹਰ ਅੰਬ ਦਾ ਚ ਨਹੀਂ ਨਹੀਂ ਹਰ ਅੰਬ 'ਚ ਇਹ ਰੰਗ ਨਹੀਂ ਹੋਏਗਾ। ਹਰ ਸੁਭਾਨ ਅੱਲਾ। ਰੰਗ ਵੀ ਔਰ ਜ਼ਾਇਕਾ ਵੀ ਇੱਕ ਦੂਸਰੇ ਤੋਂ ਮੁਖਤਲਫ ਹੋਏਗਾ ਮੁਖਤਲਿਫ ਹਰ ਅੰਬ ਦਾ। ਆਏ ਹਾਏ ਕੀ ਬਾਤ ਆ ਜੀ। ਬਰਫੀ ਹੈ ਚਾਚਾ, ਖਾ ਕੇ ਦੇ। ਬਰਫੀ। ਹੂੰ ਅੱਛਾ ਇਹਦੇ ਥੱਲੋਂ ਆਪਾਂ ਚੱਕੇ ਆ, ਇਹਦੇ ਥੱਲੇ ਡਿੱਗਦੇ ਆ ਅੰਬ ਜੀ? ਹਾਂਜੀ ਜਿਹੜਾ ਇਹ ਪੱਕ ਜਾਂਦਾ ਉਹ ਜਦੋਂ ਡਿੱਗ ਪੱਕ ਜਾਂਦਾ ਉਹ ਥੱਲੇ ਡਿੱਗ ਜਾਣਾ ਜੀ। ਇਸ ਟਾਈਮ ਜੀ ਤੁਸੀਂ ਅਨਵਰ ਡਟੋਲ ਦਾ ਬੂਟਾ ਦੇਖ ਰਹੇ ਆ ਤੇ ਉਹ ਕਹਿੰਦੇ ਵੀ ਪੱਕ ਕੇ ਹੇਠਾਂ ਡਿੱਗਦਾ, ਤੇ ਉੱਤੋਂ ਵੀ ਤੋੜਦੇ ਆ ਤੁਸੀਂ? ਹਾਂਜੀ ਉੱਪਰੋਂ ਵੀ ਤੋੜਨਾ ਹੈ। ਹਾਂਜੀ ਇਹ ਅੰਬ ਦਾ ਅੰਬ ਆ, ਮਾਲਟੇ ਦਾ ਮਾਲਟਾ ਜੀ, ਜਿਹੜਾ ਮੈਂ ਹਿਸਾਬ ਲਾਇਆ। ਬੜੀ ਕੀਮਤੀ ਨਸਲ ਆ ਜੀ, ਬੜਾ ਕਹਿੰਦੇ ਮਹਿੰਗਾ ਅੰਬ ਆ। ਹਾਂਜੀ ਮਹਿੰਗਾ ਹੈ, ਜ਼ਬਰਦਸਤ ਵੈਰਾਈਟੀ ਹੈ ਜੀ। ਬੂਟੇ ਦੀ ਉਮਰ ਖਾਸੀ ਹੈ ਯਾਰ। ਬੂਟਾ ਕਿਦਾਂ ਖਲੋਤਾ ਬਾਹਾਂ ਖਿਲਾਰ ਕੇ ਹੈ। ਹਾਂਜੀ ਅੱਛਾ ਤੁਹਾਡੀ ਗੱਲ ਕਿਤੇ ਸਮਝ ਆਂਦੀ ਆ ਕਿ ਤੁਸੀਂ ਦੱਸਿਆ ਵੀ ਉਮਰ ਬਹੁਤੀ ਹੋ ਗਈ ਆ ਨਾ, ਹਾਂਜੀ ਤੇ ਕਿਤੇ ਉਹ ਬੂਟੇ ਨਾ ਇਹ ਨਾ ਜੀ ਇਹ ਆਪਾਂ ਅਗਰ ਆਪਾਂ ਅੰਬ ਨੂੰ ਦੇਖੀਏ ਨਾ ਜੀ, ਅੰਬ ਦੇ ਨਾਲ ਇਹਨਾਂ ਦੇ ਟਾਣੇ ਵੀ ਇੱਕ ਦੂਸਰੇ ਤੋਂ ਮੁਖਤਲਿਫ ਹੀ ਹੁੰਦੇ ਆ। ਅੱਛਾ ਹਾਂਜੀ ਇਹਨਾਂ ਦੇ ਟਾਣੇ ਵੀ ਇੱਕ ਦੂਸਰੇ ਨਾਲ ਅੰਬਾਂ ਦੇ ਨਹੀਂ ਰਲਦੇ ਹੈਗੇ। ਹਾਂ ਆਮ ਬੰਦੇ ਨੂੰ ਨਹੀਂ ਪਤਾ ਲੱਗਦਾ।
ਅੱਛਾ, ਇਹ ਕਾਰੀਗਰ ਬੰਦਾ ਕਾਰੀਗਰ ਨੂੰ ਪਤਾ ਲੱਗਣਾ ਦੇਸੀ ਦਾ, ਦੂਰੋਂ ਹੀ ਉਹਨੇ ਵੇਖ ਕੇ ਦੱਸ ਦੇਣਾ ਵੀ ਆ ਫਲਾਣੀ ਵੈਰਾਈਟੀ ਦਾ ਅੰਬ ਖੜਾ ਹੋਇਆ। ਤੁਹਾਡਾ ਨਾਂ ਕੀ? ਮੇਰਾ ਨਾਮ ਆਜ਼ਾਦ ਹੈ ਜੀ। ਆਜ਼ਾਦ ਸਾਹਿਬ ਆ ਜੀ, ਸਾਰੀ ਦਿਹਾੜੀ ਬਾਗ 'ਚ ਆਜ਼ਾਦ ਫਿਰਦੇ ਆ ਇਹ। ਹਾਂਜੀ। ਤੇ ਤੁਸੀਂ ਦੇਖੋ ਵੀ ਉਹ ਕਹਿੰਦੇ ਵੀ ਐਸਾ ਮੁੰਡਾ ਕਾਰੀਗਰ ਆ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬਾਗਾਂ 'ਚ? ਮੈਂ ਤਕਰੀਬਨ ਮੇਰੀ ਤੀਸਰੀ ਪੁਸ਼ਤ ਹੈ ਜੀ। ਅੱਛਾ, very ਤਿੰਨ good। ਪੁਸ਼ਤਾਂ ਹੋ ਗਈਆਂ। ਹਾਂਜੀ। ਤਾਂ ਹੀ ਤਾਂ ਕਹਿੰਦਾ ਮੈਨੂੰ ਮੁੱਢ ਵਿਖਾ ਦਿਓ, ਪੱਤਾ ਵਿਖਾ ਦਿਓ, ਟਾਣਾ ਵਿਖਾ ਦਿਓ, ਮੈਂ ਅੰਬ ਦੀ ਨਸਲ ਦੱਸ ਦੂੰਗਾ। ਹਾਂਜੀ ਬਿਲਕੁਲ। ਕੀ ਬਾਤ ਹੈ, ਇਹਨੂੰ ਕਾਰਾਗਰੀ ਕਹਿੰਦੇ ਜੀ। ਇਹ ਦੇਖੋ ਜੀ, ਕੰਮ ਤਾਂ ਇਹੀ ਹੈ ਨਾ, ਜੇ ਕੋਈ ਕੰਮ ਬੰਦਾ ਕਰੇ ਤਾਂ ਫਿਰ ਇਦਾਂ ਕਰੇ। ਅੱਛਾ ਜੀ, ਹੁਣ ਸਾਨੂੰ ਤੁਸੀਂ ਕੋਈ ਹੋਰ ਨਸਲ ਵੀ ਦਿਖਾਓ ਤਾਂ ਕਿਤੇ ਤੁਹਾਡੀ ਤੜਾਈ ਨਹੀਂ ਲੱਗੀ। ਤੜਾਈ ਲੱਗੀ ਹੈ ਜੀ, ਤੁਹਾਨੂੰ ਤੜਾਈ ਦਿਖਾਣੇ ਹੁਣ। ਆ ਜਾਓ। ਹਾਂ ਚਲੋ ਜੀ, ਤੜਾਈ ਦਿਖਾਣੇ ਅੰਬ ਦੀ ਕਿਵੇਂ ਹੁੰਦੀ ਹੈ। ਆ ਜਾਓ। ਮੁੰਡਾ ਕਾਰੀਗਰ ਹੋਵੇ ਅੰਬਾਂ ਦਾ, ਨਸਲਾਂ ਦਾ, ਪਛਾਣ ਦਾ, ਹਾਂਜੀ। ਤੇ ਫਿਰ ਉਹ ਉਸ ਇਲਮ ਤੋਂ ਅਸੀਂ ਫਾਇਦਾ ਨਾ ਚੱਕੀਏ, ਹੋ ਨਹੀਂ ਸਕਦਾ। ਅਸੀਂ ਕੱਲੇ ਕੱਲੇ ਬੂਟੇ ਕੋ ਖੜਾ ਕੇ ਅਸੀਂ ਇਹਨੂੰ ਪੁੱਛਦੇ ਹੁੰਨੇ ਆ ਵੀ ਆ ਜਿਹੜਾ ਅੰਬ ਅਸੀਂ ਇਸ ਟਾਈਮ ਦੇਖ ਰਹੇ ਹਾਂ ਵੀ ਇਹ ਕਿਹੜਾ ਅੰਬ ਆ ਜੀ? ਇਹ ਨਾ ਜੀ ਭਾਜੀ ਗੁਲਾਬ ਖਾਸ ਆ। ਗੁਲਾਬ ਖਾਸ। ਹਾਂਜੀ, ਇਹ ਸ਼ੂਗਰ ਫ੍ਰੀ ਆ। ਜਿਹੜੇ ਬੰਦਿਆਂ ਨੂੰ ਸ਼ੂਗਰ ਆ, ਇਹ ਉਹਨਾਂ ਵਾਸਤੇ ਇਹ ਨਸਲ ਬਣਾਈ ਗਈ ਆ। ਇਹ ਕੀ ਇਹਦੀ ਇਹਦੀ ਨਿਸ਼ਾਨੀ? ਮੇਨ ਨਿਸ਼ਾਨੀ ਹੈ ਨਾ ਜੀ, ਇਹ ਅੰਬ ਇਹ ਤੁਸੀਂ ਦੇਖੋ ਲਾਲਗੀ ਇਹਦੇ ਤੇ ਫੁੱਲ ਗੁਲਾਬ ਦੇ ਆਪਣਾ ਫੁੱਲ ਤਰ੍ਹਾਂ ਨਾ ਇਹਦੇ ਤੇ ਲਾਲਗੀ ਆ ਨਹੀਂ ਜਾਂਦੀ ਕਿੱਥੇ ਆ, ਦਿਖਾਓ ਤਾਂ ਸਹੀ। ਇਹ ਤਾਂ ਹਰਾ ਸਾਰਾ। ਇਹ ਦੇਖੋ ਇਹ ਉੱਪਰ ਖੜਾ ਹੋਇਆ। ਸੁਭਾਨ ਇਹ ਅੱਲਾਹ, ਆਸਤਾ ਆਸਤਾ ਨਾ ਜੀ, ਇਹ ਇਸ ਤਰ੍ਹਾਂ ਸਾਰੇ ਅੰਬ ਤੇ ਲਾਲਗੀ ਆ ਜਾਂਦੀ। ਵਾਹ 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 ਵਾਹ। ਚਾਚਾ ਬੂਟਾ ਇੱਥੇ ਆਖ ਦੇ। ਦੇਖਣ ਨੂੰ ਇਹ ਮਾਸ਼ਾਅੱਲਾ ਬਹੁਤ ਖੂਬਸੂਰਤ ਲੱਗਦਾ ਹੈ, ਬਹੁਤ ਖੂਬਸੂਰਤ ਲੱਗਦਾ। ਹਾਂਜੀ ਹਾਂਜੀ। ਲਓ ਜੀ, ਅਸੀਂ ਇਸ ਟਾਈਮ ਤੁਹਾਨੂੰ ਦਿਖਾ ਰਹੇ ਹਾਂ ਗੁਲਾਬ ਖਾਸ। ਗੁਲਾਬ ਖਾਸ ਅੰਬ ਆ ਜੀ। ਇਹ ਖਾਸ ਗੁਲਾਬ। ਸੁਭਾਨ ਅੱਲਾਹ। ਉਹ ਗੁਲਾਬ ਦਾ ਫੁੱਲ ਹੀ ਬਣਨਾ ਉਹਨੇ। ਹਾਂਜੀ, ਇਹ ਮਾਸ਼ਾਅੱਲਾ ਜਦੋਂ ਪੇਟੀ 'ਚ ਲੱਗਾ ਹੁੰਦਾ ਨਾ ਜੀ, ਇਹ ਗੁਲਾਬ ਦੇ ਇੰਜ ਲੱਗਦਾ ਅੰਬ ਨਹੀਂ ਲਾਏ, ਗੁਲਾਬ ਦੇ ਫੁੱਲ ਹੀ ਜੁੜੇ ਹੋਏ ਆ। ਹਾਂ, ਤੇ ਇਹਦੇ 'ਚ ਤੁਸੀਂ ਦੱਸਿਆ ਵੀ ਮਿੱਠਾ ਘੱਟ ਆ। ਹਾਂਜੀ, ਇਹ ਸ਼ੂਗਰ ਫ੍ਰੀ ਆ। ਜਿਹੜੇ ਬੰਦਿਆਂ ਨੂੰ ਸ਼ੂਗਰ ਹੁੰਦੀ ਹੈ ਨਾ ਜੀ, ਇਹ ਉਹਨਾਂ ਵਾਸਤੇ ਜ਼ਿਆਦਾ ਅੰਬ ਆ। ਹਾਂ। ਮਿੱਠਾ ਘੱਟ ਹੁੰਦਾ ਇਹਦੇ ਵਿੱਚ। ਇਹ ਨਾ ਜੀ ਉਹ ਸਾਡੇ ਬਾਗ ਦੇ ਜਿਹੜੇ ਮਾਲਕ ਆ ਨਾ ਜੀ, ਹਾਂਜੀ। ਇਹ ਉਹਨਾਂ ਦੇ ਵੱਡਕਿਆਂ ਨੂੰ ਖਾਬ ਆਇਆ ਸੀ, ਹਾਜੀ ਅਰਸ਼ਾਦ, ਅੱਛਾ। ਕਿ ਇੱਥੇ ਕੋਈ ਬਾਗ ਆ ਤੇ ਉਹਦੇ ਵਿੱਚ ਨਾ ਅੰਬ ਲੱਗੇ ਹੋਏ ਲਾਲ ਲਾਲ। ਅੱਛਾ। ਉਹਨੇ ਆ ਸਾਰਾ ਮਰੱਬਾ ਜਿਹੜਾ ਸੀ ਨਾ, ਇਹ ਤਕਰੀਬਨ 20 ਕਿੱਲੇ ਆ ਤੇ ਕੋਈ ਅੱਧਾ ਮਰੱਬਾ ਉਧਰ, ਇਹ ਸਾਰਾ ਫਿਰ ਉਹਨੇ ਗੁਲਾਬ ਖਾਸ ਹੀ ਲਾਤਾ ਇੱਥੇ। ਅੱਛਾ। ਹਾਂਜੀ, ਇਹ ਮੁਕੰਮਲ ਜ਼ਿਆਦਾ ਅਸੀਂ ਹੁਣ ਇਹਨੂੰ ਚੇਂਜ ਕਰਦੇ ਪਏ ਆ, ਨਵੀਆਂ ਭਰਤੀਆਂ ਕਰਦੇ ਪਏ, ਨਵੀਆਂ ਵੈਰਾਈਟੀਆਂ ਲਾ ਰਹੇ ਆ। ਅੱਗੇ ਇੱਥੇ ਸਾਰਾ ਤਕਰੀਬਨ ਇਹ ਪੱਟੀ ਇਹ ਸਾਰਾ ਗੁਲਾਬ ਖਾਸ ਸੀ ਇੱਥੇ। ਇਹ ਆਸਤਾ ਆਸਤਾ ਇਹ ਜਬਰ ਹੋ ਰਹੇ ਆ ਨਾ ਪੌਦੇ, ਆਸਤਾ ਆਸਤਾ ਇਹਨੂੰ ਖਤਮ ਕਰ ਰਹੇ ਆ। ਨਵੀਆਂ ਭਰਤੀਆਂ ਜਿਹੜੀ ਵੈਰਾਈਟੀ ਆ ਮਤਲਬ, ਹਾਂਜੀ ਹਾਂਜੀ। ਉਹ ਨਵੀਆਂ ਨਸਲਾਂ, ਅੱਛੀਆਂ ਨਸਲਾਂ ਇੱਥੇ ਲਾ ਰਹੇ ਆ ਅਸੀਂ। ਹਾਂਜੀ, ਆ ਦਿਖਾਓ ਅੱਗੇ ਆ ਕੇ ਜੀ। ਆਓ। ਅੱਛਾ, ਮੈਂ ਸਦਕੇ ਜਾਵਾਂ ਉਹਨਾਂ ਬਜ਼ੁਰਗਾਂ ਤੋਂ ਕਿ ਜਿਨ੍ਹਾਂ ਨੂੰ ਖਾਬ ਦੇ ਵਿੱਚ ਜੇ ਕੋਈ ਇਸ਼ਾਰਾ ਹੋਇਆ ਤੇ ਉਹਨਾਂ ਨੇ ਕਿੱਡੀ ਮਿਹਨਤ ਨਾਲ ਉਹ ਸਿਰੇ ਤੱਕ ਪਹੁੰਚਾਇਆ ਜੀ। ਹੈ ਪੌਦੇ ਲਾਏ, ਏਡਾ ਬਾਗ ਲਾਇਆ, ਤੇ ਅੱਜ ਉਸ ਬਾਗ ਦੇ ਵਿੱਚ ਕਲਮਾਂ ਕਰਾਈਆਂ ਜੀ, ਉਧਰੋਂ ਲਿਆ ਕੇ ਸਾਰਾ ਬਾਗ ਕਰਾਇਆ। ਮੈਂ ਕਹਿੰਦਾ ਸੁਭਾਨ ਅੱਲਾਹ, ਕਿੱਡੀ ਮਿਹਨਤ ਦੀ ਗੱਲ ਆ ਕਿ ਅੱਜ ਅਸੀਂ ਉਸ ਬਾਗ ਦੇ ਵਿੱਚ ਫਿਰ ਰਹੇ ਹਾਂ ਤੇ ਉਹਨਾਂ ਦੀ ਗੱਲ ਕਰ ਰਹੇ ਹਾਂ। ਦੇਖੋ ਸਾਨੂੰ ਵੀ, ਆ ਵੇਖੋ ਜੀ, ਟਹਿਣਾ ਵੇਖੋ ਇਹਦਾ। ਹਾਂਜੀ, ਸਾਨੂੰ ਤਾਂ ਕੋਈ ਬੰਦਾ ਕਹੇ ਵੀ ਫਾਇਦੇ ਵੀ ਦੱਸੇ ਤਾਂ ਅਸੀਂ ਫਿਰ ਹੱਥ ਨਹੀਂ ਹਿਲਾਉਂਦੇ, ਤੇ ਉਹ ਬਜ਼ੁਰਗਾਂ ਨੇ ਇੰਨੇ ਕੁ ਇਸ਼ਾਰੇ ਤੇ ਏਡਾ ਬਾਗ ਲਾਤਾ ਬਿਲਕੁਲ। ਇੱਕ ਸਿਰਫ ਖਾਬ ਤੇ ਬਸ। ਖਾਬ ਤੇ। ਦੇਖੋ ਜੀ, ਇਹ ਜਿਹੜੇ ਸਾਡੇ ਬਜ਼ੁਰਗ ਸੀ ਨਾ ਜੀ, ਉਹ ਬੜੇ ਕਰਮਾਂ ਵਾਲੇ ਸੀ, ਕਰਮਾ ਵਾਲੇ ਸੀ। ਬੜੇ ਕਰਮਾਂ ਵਾਲੇ ਸੀ। ਉਹ ਸਾਡੇ ਵਾਸਤੇ ਇੰਨਾ ਕੁਝ ਕਰ ਗਏ, ਦੁਆਵਾਂ ਤਾਂ ਕਰ ਹੀ ਗਏ ਨਾ, ਹੋਰ ਸਾਡੇ ਵਾਸਤੇ ਇੰਨਾ ਕੁਝ ਕਰ ਗਏ ਵੀ ਅਸੀਂ ਗਾਂ ਉਹਨਾਂ ਨਹੀਂ ਕਰਕੇ ਜਾ ਰਹੇ। ਨਹੀਂ ਕਰਕੇ ਜਾ ਰਹੇ। ਦੇਖੋ ਨਾ, ਉਹਨਾਂ ਨੂੰ ਖਾਬ ਆਇਆ, ਉਹਨਾਂ ਨੇ ਆ ਬਾਗ ਲਾਤਾ। ਹਾਂ, ਅੱਜ ਉਸ ਬਾਗ 'ਚੋਂ ਪਤਾ ਨਹੀਂ ਕਿਹੜਾ ਕਿਹੜਾ ਬੰਦਾ ਫਲ ਖਾ ਰਿਹਾ। ਖਾ ਰਿਹਾ। ਗੱਲ ਤੇ ਹੈ ਨਾ, ਪਤਾ ਨਹੀਂ ਕਿੱਥੇ ਕਿੱਥੇ ਜਾ ਰਿਹਾ, ਕਿਹੜੇ ਕਿਹੜੇ ਦੇ ਨਸੀਬਾਂ 'ਚ ਹੋ ਰਿਹਾ ਆ। ਹਾਂਜੀ, ਸਿਆਣੇ ਕਹਿੰਦੇ ਆ ਵੀ ਇਹ ਜਿਹੜਾ ਰੁੱਖ ਆ ਨਾ, ਇਹ ਸਦਕਾ ਜਾਰੀਆ। ਸਦਕਾ ਜਾ ਰਿਹਾ, ਬਿਲਕੁਲ ਬਿਲਕੁਲ। ਹਾਂ, ਤੇ ਉਹ ਅੱਜ ਵੀ ਉਹਨਾਂ ਨੂੰ ਇਹਦਾ ਸਦਕਾ ਉਹਨਾਂ ਨੂੰ ਅਜਰ ਪਹੁੰਚ ਰਿਹਾ ਹੋਏਗਾ ਅੱਜ ਵੀ ਉਹਨਾਂ ਨੂੰ। ਸੁਭਾਨ ਅੱਲਾਹ। ਕੰਮ ਇਦਾਂ ਦੇ ਕਰੋ ਜਿਹਦੀ ਕੋਈ ਮਿਆਦ ਹੋਵੇ। ਮਿਆਦ ਹੋਵੇ, ਬਿਲਕੁਲ ਬਿਲਕੁਲ। ਅੱਛਾ ਜੀ, ਇਹ ਖਾਸ ਗੁਲਾਬ ਦਾ ਬੂਟਾ ਵੀ ਤੁਹਾਨੂੰ ਦਿਖਾਤਾ, ਮੁੱਢ ਵੇਖ ਲਓ, ਪੱਤਾ ਦੇਖ ਲਓ, ਫਲ ਵੀ ਤੁਹਾਨੂੰ ਵਿਖਾਤਾ। ਇਹ ਹੁਣ ਚੇਤੇ ਰੱਖਣਾ, ਗਾਂ ਹੁਣ ਨਵੀਂ ਸ਼ਾਇਦ ਨਵੀਂ ਨਸਲ ਤੇ ਨਵਾਂ ਬੂਟਾ ਵਿਖਾਣੇ ਤੁਹਾਨੂੰ। ਹਾਂਜੀ, ਗਾਂ ਹੁਣ ਅਸੀਂ ਤੁੜਾਈ ਹੁੰਦੀ ਵਿਖਾਣੇ ਤੁਹਾਨੂੰ। ਤੁਸੀਂ ਆ ਦੇਖੋ ਨਾ, ਜੇ ਐਡੀ ਕਿੰਨਾ 70 ਸਾਲ ਦੱਸਿਆ ਸੀ, 70 ਤੋਂ 75 ਸਾਲ 70 75 ਸਾਲਾਂ 'ਚ ਬੂਟਾ ਥੱਕ ਗਿਆ ਤੇ ਉਹਨੇ ਇਦਾਂ ਗੋਡਾ ਲਾ ਲਿਆ। ਹਾਂ, ਗੋਡਾ ਲਾ ਕੇ ਆ ਕੇ ਖੜਾ ਹੋ ਗਿਆ। ਹਾਂ। ਮੈਂ ਤੁਹਾਨੂੰ ਦਿਖਾਣਾ ਜੀ, ਇਹ ਜਿਹੜਾ ਪਰਲਾ ਪੌਦਾ ਨੇ, ਇਹਦੀ 14 ਸਾਲ ਏਜ ਆ ਜੀ। ਅੱਛਾ, ਦਿਖਾਓ ਜੀ ਕਿਹੜਾ। ਹਾਂਜੀ, ਇਹ ਜਿਹੜਾ। ਹਾਂਜੀ ਅੱਛਾ, ਜੇ ਇਹ 14 ਸਾਲ ਦਾ, ਹਾਂਜੀ, ਤੇ ਫਿਰ ਤਾਂ ਸੱਚੀ ਗੱਲ ਆ ਯਾਰ। ਇਹ ਬੂਟੇ ਅੰਬ ਦਾ ਪੌਦਾ ਨਾ ਜੀ, ਇਹ ਇੱਕ ਲਫੰਜੋ ਦੀ ਨਸਲ ਆ। ਲਫੰਜੋ। ਲਫੰਜੋ ਲਫੰਜੋ। ਹਾਂਜੀ, ਇਹ ਲਫੰਜੋ ਦੀ ਨਸਲ ਚੋਂ ਆ ਜੀ। ਅੱਛਾ ਜੀ। ਹੈ ਤਕਰੀਬਨ ਇਹ ਦੇਸੀ, ਅਸਲ ਲਫ਼ਜ਼ਾਂ 'ਚ ਕਹੀਏ ਨਾ ਦੇਸੀ, ਲੇਕਿਨ ਇਹਦਾ ਜ਼ਾਇਕਾ, ਇਹਦਾ ਰੰਗ ਲਫੰਜੋ ਦੀ ਨਸਲ 'ਚ ਹੋਏਗਾ। ਇਹਦੀ 14 ਸਾਲ ਏਜ ਆ।
14 ਸਾਲ ਦਾ ਛੋਟਾ ਜਿਹਾ ਤੇ ਤੁਸੀਂ ਇਹਨੂੰ ਦੇਖੋ ਤੇ ਆਪੇ ਪਤਾ ਲੱਗ ਜਾਏਗਾ 70 75 80 ਸਾਲ ਇਹਦੀ ਏਜ। ਵਾਹ 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 ਆਜ਼ਾਦ ਸਾਹਿਬ ਬੜੀ ਵੰਡ ਕਰਕੇ ਦਿਖਾਈ ਤੁਸੀਂ। ਉਹ ਕਹਿੰਦਾ ਵੀ ਜੇ ਸਾਡੀ ਗੱਲ ਤੇ ਇਤਬਾਰ ਨਹੀਂ ਤਾਂ ਫਰਕ ਆਪੇ ਕੱਢ ਲਓ। ਇਹ 14 ਸਾਲ ਚ ਇੱਥੇ ਤੱਕ ਪਹੁੰਚਿਆ, ਇਹਦਾ ਹੁਣ ਤੁਸੀਂ ਹਿਸਾਬ ਆਪੇ ਲਾਓ। ਹਾਂਜੀ ਸੁਭਾਨ ਅੱਲਾਹ। ਨਹੀਂ ਜੀ ਨਹੀਂ, ਅਸੀਂ ਉਸੇ ਟਾਈਮ ਮੰਨ ਗਏ ਸੀ, ਨਾਲੇ ਸਿਆਣਿਆਂ ਤੋਂ। ਦੱਸਿਆ ਜੀ ਇਹਦਾ ਇਹ ਲਫੈਂਜੋ ਹੈ ਜੀ। ਨਾ ਇਹ ਨਵੇਂ ਇਹ ਆਪੇ ਰੱਖੀ ਜਾਂਦੇ? ਹਾਂਜੀ ਆਪੇ ਰੱਖੀ ਜਾਂਦੇ? ਨਹੀਂ ਨਹੀਂ, ਇਹਦੀ ਨਾਮ ਹੁੰਦੇ ਆ ਨਾ ਜੀ। ਅੱਛਾ ਅੱਛਾ। ਅੱਛਾ ਅਸੀਂ ਤਾਂ ਜੀ ਬਜ਼ੁਰਗਾਂ ਤੋਂ ਇਹ ਸੁਣਿਆ ਸੀ ਵੀ ਇੱਕ ਨਸਲ ਲਾਂਦੀ ਆ ਅੰਬ ਨੂੰ, ਲਾ ਕੇ ਪਾਲਦੀ ਆ ਤੇ ਉਹਦਾ ਫਲ ਜਾ ਕੇ ਦੂਸਰੀ ਨਸਲ ਖਾਂਦੀ। ਅੱਛਾ ਹੁਣ ਤਾਂ ਜੀ ਕੋਈ ਨਹੀਂ ਹੁੰਦਾ, ਪੱਤੋ ਕੀ ਨਹੀਂ ਦੂਸਰੀ ਨਸਲ ਨਹੀਂ ਜੀ, ਦੂਸਰੀ ਨਸਲ ਨਹੀਂ। ਉਹ ਕਹਿੰਦੇ ਆ ਜੀ ਦਾਦਾ ਲਾਏ ਤੇ ਪੋਤੇ ਖਾਣ। ਇਹ ਇਹਦੇ ਤੇ ਅੰਬ ਤੇ ਮਿਸਾਲ ਦਿੱਤੀ ਗਈ ਆ ਜੀ। ਨਹੀਂ ਮੈਂ ਇਹ ਗੱਲ ਕਰਦਾ ਜੀ, ਉਹ ਗੱਲ ਤਾਂ ਠੀਕ ਆ, ਲੇਕਿਨ ਹੁਣ ਤਾਂ ਜਿਹੜੇ ਚੱਲ ਰਹੇ ਆ ਨਾ ਜੀ ਅੰਬ, ਹਾਂਜੀ ਉਹ ਚਾਈਨਾ ਨੇ ਹੁਣ ਉਹ ਜਿਸ ਤਰ੍ਹਾਂ ਦੇ ਮਾਸ਼ਾਅੱਲਾ ਆਪ ਤੇ ਉਸ ਤਰ੍ਹਾਂ ਦੀ ਉਹ ਪਿਉਂਦ ਕਰੀ ਜਾਂਦੇ ਪਏ। ਹੁਣ ਤੇ ਸਰਦੀ ਦੇ ਵਿੱਚ ਵੀ ਅੰਬ ਦੀ ਫਸਲ ਲਈ ਜਾ ਰਹੀ ਆ। ਨਹੀਂ ਉਹ ਗੱਲ ਠੀਕ ਸੀ ਵੀ ਦਾਦਾ ਲਾਏ ਪੋਤਾ ਖਾਏ। 75 ਸਾਲ ਹੋ ਗਿਆ ਲੱਗੇ ਨੂੰ। ਉਹ ਇੱਥੇ ਕਿੱਥੇ ਰਹੋ ਤੇ ਨਸਲ ਹੀ ਪੂਰੀ ਖਤਮ ਹੋ ਗਈ। ਜਿਨ੍ਹਾਂ ਨੇ ਲਾਏ ਸੀ ਲਾਣ ਵਾਲੀ ਦੀ ਇੱਕ ਨਸਲ ਹਾਂਜੀ, ਉਹ ਪੂਰੀ ਬਜ਼ੁਰਗ ਤੇ ਖਤਮ ਅੱਲਾ ਹੋ ਨੂੰ ਗਈ। ਕਦੋਂ ਦੇ ਉਹ ਤਾਂ ਪਿਆਰੇ ਹੋ ਨਵੀਂ ਗਏ। ਤੀਸਰੀ ਨਸਲ ਹੁਣ ਤਾਂ ਚੱਲ ਗਈ, ਚੌਥੀ ਤੇ ਹੁਣ ਖਾ ਰਹੇ ਨੇ ਅਜੇ ਗਾਂ ਪਿਛਾਂ ਪਤਾ ਨਹੀਂ ਕਿੰਨੀਆਂ ਨਸਲਾਂ ਨਹੀਂ ਉਹ ਆਪ ਵੀ ਤਾਂ ਖਾ ਕੇ ਗਏ ਹੋਣੇ ਨਾ। ਬਿਲਕੁਲ ਗਏ ਹੋਣੇ ਆ। ਤੇ ਫਿਰ ਇਦਾਂ ਕਹਿ ਵੀ ਦਾਦਾ ਵੀ ਖਾਏ ਪੋਤਾ ਵੀ ਪੋਤਾ ਖਾਏ। ਵੀ ਖਾਏ। ਇਹ ਏਦਾਂ ਤਾਂ ਕਹੋ। ਪੋਤੇ ਦੇ ਪੜੋਤੜੇ ਵੀ ਖਾਣਗੇ ਗਾਂ ਪਤਾ ਨਹੀਂ ਅਜੇ। ਕੌਣ-ਕੌਣ 75 ਸਾਲ ਤਾਂ ਹੋ ਗਏ। ਆਪਾਂ ਚੱਲੀਏ ਅੱਗੇ ਤੁੜਾਈ ਤੇ ਜੀ। ਅੱਛਾ ਅੱਛਾ ਤੁੜਾਈ ਤੇ ਜਾਣਾ ਲੈ ਵਿੱਚ ਚੇਤੇ ਹੀ ਨਹੀਂ ਰਿਹਾ। ਹਾਂ, ਚੱਲੇ ਅਸੀਂ ਤੁੜਾਈ ਤੇ ਸੀਗੇ। ਆਜ਼ਾਦ ਭਾਈ ਨੂੰ ਪੁੱਛਦੇ ਆਂ ਵੀ ਇਹ ਗੁਲਾਬ ਖਾਸ ਦੀ ਤੁੜਾਈ ਹੋ ਰਹੀ ਆ, ਬੰਦੇ ਉੱਤੇ ਚੜੇ ਹੋਏ ਆ, ਵੀ ਇਹ ਪੱਕੇ ਅੰਬ ਉੱਤੋਂ ਡਿੱਗਦਾ ਕਿਵੇਂ, ਇਹ ਖਰਾਬ ਨਹੀਂ ਹੁੰਦਾ ਜਾਂ ਕੀ? ਹਾਂਜੀ ਇਹ ਹੁੰਦਾ, ਅਗਰ ਜਗ੍ਹਾ ਥੱਲੇ ਸਖਤ ਹੋਵੇ ਨਾ ਜੀ ਹਾਂਜੀ ਫਿਰ ਇਹ ਖਰਾਬ ਹੋ ਜਾਂਦਾ ਆ। ਤੇ ਜੇ ਅਗਰ ਥੱਲੇ ਜਗ੍ਹਾ ਨਰਮ ਹੋਵੇ ਨਾ ਜੀ ਤੇ ਇਹ ਬਚ ਜਾਂਦਾ ਆ। ਦੇਖੋ ਨਾ ਇਹ ਆ ਹੁਣ ਇਹ ਇਸ ਤਰ੍ਹਾਂ ਆ ਕੇ ਥੱਲੇ ਡਿੱਗਿਆ। ਬਾਕੀ ਸਾਰਾ ਠੀਕ ਆ, ਜਿੱਥੋਂ ਆ ਕੇ ਲੱਗਿਆ ਉੱਥੋਂ ਬਿਲਕੁਲ ਨਰਮ ਹੋ ਗਿਆ। ਪੋਲਾ ਹੋ ਗਿਆ। ਫਿਰ ਇਹਦਾ ਨੁਕਸਾਨ ਨਹੀਂ ਨੁਕਸਾਨ ਨਹੀਂ। ਤਕਰੀਬਨ ਜਿਹੜੇ ਬੰਦੇ ਨਰਮ ਕਰਕੇ ਖਾਣਾ ਚਾਹੁੰਦੇ ਉਹ ਇਸ ਤਰ੍ਹਾਂ ਖਾ ਜਾਂਦੇ ਇਹਨੂੰ। ਤੁਸੀਂ ਹੁਸਨ ਦੇਖੋ ਅੰਬ ਦਾ। ਕੀ ਬਾਤ ਹੈ ਜੀ। ਇਹ ਆ ਜੀ ਗੁਲਾਬ ਖਾਸ। ਸੁਭਾਨ ਅੱਲਾਹ। ਅੱਛਾ ਜੀ ਇਹ ਆਜ਼ਾਦ ਸਾਹਿਬ ਸਾਨੂੰ ਇਹ ਦੱਸੋ, ਇਹ ਤੜਾਈ ਦੇ ਕੀ ਕਾਨੂੰਨ ਹੁੰਦੇ ਆ ਅੰਬ ਤੋੜਨ ਦੇ? ਹਾਂਜੀ, ਕੋਈ ਬਰੀਕੀ ਚ ਦੱਸੋ ਥੋੜਾ ਜਿਹਾ। ਇਹਦੇ ਤੁੜਾਈ ਦੇ ਕਾਨੂੰਨ ਇਹ ਆ ਜੀ, ਸਭ ਤੋਂ ਪਹਿਲਾਂ ਨਾ ਜੀ ਅਸੀਂ ਥੱਲੋਂ ਇਹਦੀ ਸਫਾਈ ਕਰਾਣੀ ਹੁੰਦੀ ਹੈ ਜੀ। ਅੰਬ ਦੇ ਹੇਠ? ਹਾਂਜੀ ਅੰਬ ਦੇ ਹੇਠੋਂ ਮਸਲਨ ਜਿਵੇਂ ਕਿ ਆਹ ਦੇਖੋ ਇਹ ਲੱਕੜ ਜਿਹੜੀਆਂ ਨੇ ਅੰਬ ਅਗਰ ਇਹਦੇ ਉੱਤੇ ਉੱਪਰ ਆ ਕੇ ਗਿਰੇਗਾ ਨਾ ਡਿੱਗੇਗਾ ਜੀ। ਹਾਂਜੀ ਹਾਂਜੀ। ਤੇ ਇਹਦੇ ਅਗਰ ਹਲਕੀ ਵੀ ਸੱਟ ਲੱਗ ਗਈ ਤੇ ਇਹ ਖਤਮ ਆ, ਡੈਮੇਜ ਆ ਜੀ। ਇਸੇ ਵਜ੍ਹਾ ਤੋਂ ਅਸੀਂ ਇਹ ਥੱਲੋਂ ਸਭ ਤੋਂ ਪਹਿਲਾਂ ਇਹ ਖਤਮ ਕਰਵਾਈ ਦੇ। ਉਸ ਤੋਂ ਬਾਅਦ ਬੰਦੇ ਤੁਸੀਂ ਉਹ ਦੇਖੋ ਉੱਪਰ ਉਹ ਤੜਾਈ ਕਰ ਰਹੇ ਨੇ। ਅੱਛਾ ਇਹ ਉੱਤੇ ਚੜ ਕੇ ਹੀ ਤੋੜ ਹੁੰਦਾ? ਹਾਂਜੀ ਨਹੀਂ ਇਹ ਦੇਖੋ ਨਾ ਜੀ, ਅਗਰ ਨੀਵਾਂ ਆ ਕੁੰਡੀਆਂ ਸਾਡੇ ਕੋਲ ਹੈਗੀਆਂ ਨੇ, ਮੌਜੂਦ ਨੇ। ਤੁਹਾਨੂੰ ਦਿਖਾਣੇ ਕੁੰਡੀਆਂ ਵੀ। ਤੇ ਉਹ ਜੇ ਅਗਰ ਘੇਰਾ ਥੱਲੋਂ ਤੱਕ ਤੋੜਿਆ ਗਿਆ ਜਿੱਥੋਂ ਤੱਕ। ਇਧਰੋਂ ਬਾਹਰ ਨਿਕਲ ਕੇ ਦਿਖਾ ਦਿਓ। ਹਾਂ ਉੱਤੇ ਹਾਂਜੀ ਹਾਂਜੀ, ਜਿਹੜਾ ਥੱਲੋਂ ਤੋੜਿਆ ਜਾਂਦਾ ਉਹ ਥੱਲੋਂ ਤੋੜ ਲੈਂਦੇ ਆ। ਅੱਛਾ ਅੱਛਾ। ਬੜੀ ਕਾਰਾਗਰੀ ਦਾ ਕੰਮ ਆ ਇਹ ਜੀ। ਕਾਰਾਗਰੀ ਆ। ਆਮ ਬੰਦਾ ਉੱਪਰ ਚੜ ਕੇ ਤੁੜਾਈ ਨਹੀਂ ਕਰ ਸਕਦਾ। ਆਮ ਬੰਦਾ ਤੇ ਉਹ ਹੱਥ ਫੜ ਕੇ ਬੈਠਾ ਹੀ ਰਹੇਗਾ, ਤੁੜਾਈ ਨਹੀਂ ਕਰੇਗਾ। ਸਾਡੇ ਮੁੰਡੇ ਤੁਸੀਂ ਦੇਖੋ ਵੀ ਹੱਥ ਫੜਿਆ ਬਗੈਰ ਟਾਹਣਿਆਂ ਤੇ ਬੈਠੇ ਹੋਏ ਨੇ, ਟਾਣਿਆਂ ਤੇ। ਇੰਨੇ ਐਕਸਪਰਟ ਹੋਏ ਪਏ ਨੇ। ਇਹ ਅੱਲਾ ਮਾਫੀ ਦੇਵੇ ਕੰਮ ਖਤਰਨਾਕ ਆ, ਬੜੇ ਚੌਕਸ ਰਹਿਣਾ ਪੈਂਦਾ ਉੱਤੇ। ਹਾਂਜੀ ਬਿਲਕੁਲ ਬਿਲਕੁਲ ਚੌਕਸ ਰਹਿਣਾ ਪੈਂਦਾ ਹੈ ਜੀ। ਉਹੀ ਜਾਮਣ ਵਾਲੀ ਗੱਲ ਆ ਜੀ, ਉਹ ਖਤਰਨਾਕ ਕੰਮ। ਅੱਛਾ ਦੋ ਗੱਲਾਂ ਹੋ ਗਈਆਂ, ਹੇਠੋਂ ਸਫਾਈ ਕਰਾਈ, ਕੱਖ ਕੰਡਾ ਚਗਾ ਲਿਆ, ਉੱਤੇ ਢਾਂਗੀ ਲਿਆ ਕੇ ਬੰਦੇ ਚੜ ਗਏ, ਹਾਂਜੀ ਹਾਂਜੀ ਉਹਨਾਂ ਨੇ ਉੱਤੋਂ ਤੋੜ ਕੇ ਹੇਠਾਂ ਸਿੱਟਿਆ ਹਾਂਜੀ ਜਿੱਦਾਂ ਪਏ ਆ। ਅੱਛਾ ਫਿਰ ਇਹਨਾਂ ਨੂੰ ਚੁਗ ਲਿਆ? ਹਾਂਜੀ ਬਾਅਦ ਚ ਇਹਨੂੰ ਅਸੀਂ ਇਕੱਠਾ ਕਰਾਉਣਾ। ਦੇਖੋ ਜਿਹੜੀ ਮੈਂ ਗੱਲ ਕਰ ਰਿਹਾ ਸੀ ਨਾ, ਇਹ ਦੇਖੋ ਇਹ ਚੀਜ਼, ਇਹ ਥੋੜੀ ਜਿਹੀ ਅਗਰ ਦੇਖੋ ਇਹਦੇ ਵਿੱਚ ਇਹ ਲੱਕੜ ਲੱਗੀ ਜਾਣੀ ਜੀ, ਉਹਨੇ ਦਾਣਾ ਸਾਡੇ ਵੱਲੋਂ ਫਾਰਗ, ਸਾਡੇ ਵੱਲੋਂ ਇਹ ਦਾਣਾ ਫਾਰਗ ਖਤਮ ਹੋ ਗਿਆ ਜੀ, ਮਿਆਦ ਇੱਥੇ ਖਤਮ ਹੋ ਗਈ। ਬੜਾ ਬਰੀਕੀ ਦਾ ਕੰਮ ਆ ਜੀ ਇਹ। ਹਾਂਜੀ ਇਸ ਤੋਂ ਬਾਅਦ ਅਸੀਂ ਇਹਨੂੰ ਇਕੱਠਾ ਕਰਾ ਕੇ ਉੱਥੇ ਡੇਰੇ ਤੇ ਲਿਜਾਣਾ ਆ। ਡੇਰੇ ਤੇ ਇਹਦਾ ਬੈੱਡ ਬਣਾ ਦੇਣਾ। ਅੱਛਾ ਬੈੱਡ ਸਮਝਦੇ ਆ, ਮਤਲਬ ਆਪਾਂ ਅੰਬ ਬੰਦ ਕਰਨਾ ਆ, ਬੈੱਡ ਬਣਾ ਕੇ ਰੱਦੀ ਰੁੱਦੀ ਲਾ ਕੇ ਹਰ ਚੀਜ਼ ਲਾ ਕੇ ਇਹਨੂੰ ਅਸੀਂ 3 ਦਿਨ ਵਾਸਤੇ ਬੰਦ ਕਰਨਾ ਆ। 3 ਦਿਨਾਂ ਬਾਅਦ ਅਸੀਂ ਇਹਨੂੰ ਖੋਲਣਾ ਤੇ ਅਲਹਮਦੁਲਿਲਾ ਜਿਸ ਤਰ੍ਹਾਂ ਆਪਣੇ ਭਾਈ ਦੇ ਹੱਥ ਦੇ ਵਿੱਚ ਆ, ਇਸ ਤਰ੍ਹਾਂ ਦਾ ਤੀਸਰੇ ਦਿਨ ਚੌਥੇ ਦਿਨ ਅੰਬ, 3 ਦਿਨ ਤੋਂ ਬਾਅਦ ਚੌਥੇ ਦਿਨ ਅੰਬ ਇਸ ਤਰ੍ਹਾਂ ਹੋਏਗਾ। ਇਸ ਤਰ੍ਹਾਂ ਹੋਏਗਾ। ਇਹ ਚੀਜ਼ ਹੋਏਗੀ। ਦਿਲ ਕਰਦਾ ਦੇਖੀ ਜਾਈਏ ਅੰਬ ਨੂੰ, ਖਾਣ ਦੀ ਤਾਂ ਛੱਡੋ ਨਾ, ਦਿਲ ਕਰਦਾ ਦੇਖੀ ਜਾਈਏ। ਦੇਖੀ ਆਈਏ ਮਾਸ਼ਾਅੱਲਾ ਇੰਨੀ ਖੂਬਸੂਰਤੀ ਇਹਦੇ ਤੇ। ਇੱਥੇ ਦੇਖੋ ਜੀ 20 ਕਿੱਲੇ ਇੱਥੇ ਬਾਗ ਆ, ਇੱਥੇ ਮੁੱਕ ਰਿਹਾ ਤੇ ਗਾਂ ਨਹਿਰ ਆ ਇਹ। ਹਾਂਜੀ ਇਹ ਨੋਵਲ ਨਹਿਰ ਹੈਗੀ ਆ ਜੀ, ਨੋਵਲ 9L। ਨੋਵਲ ਨਹਿਰ ਹੈ। ਹਾਂ ਲਓ ਜੀ 9L ਨਹਿਰ ਵੀ ਅਸੀਂ ਦੇਖ ਲਈ ਅੱਜ। ਹਾਂ ਇਹ ਸਾਰੇ ਪਿੰਡਾਂ ਨੂੰ 9L ਲੱਗਦਾ। ਹਾਂਜੀ ਇਹ ਤਕਰੀਬਨ ਇੱਥੇ ਇਹ ਪਿਛਲੀ ਸਾਈਡ ਤੇ 87 ਆ ਜੀ, ਅੱਛਾ ਇਹ 86 ਆ ਗਈ, ਹਾਂ
ਤੇ ਇਹ ਆ ਗਏ ਆਪਣਾ ਬਾੜਾ ਫਾਰਮ ਨਾਲ। ਅੱਛਾ ਜੀ। ਹਾਂਜੀ, ਤੇ ਇਹ ਪਿੱਛੇ ਥੋੜੀ ਆਬਾਦੀ ਆ। ਠੱਤੀਆਂ ਇੱਥੇ 4 ਨੇ ਜੀ, ਅੱਛਾ, ਜਿਨ੍ਹਾਂ ਦੇ ਵਿੱਚ ਆਪਣਾ ਬਾਗ ਪੈ ਜਾਂਦਾ, ਔਰ ਚਾਰੇ ਪਾਸੇ ਠੱਤੀਆਂ ਹੀ ਆ। ਇਹ 86 87 ਇਹ ਸਾਰੇ ਜਿਹੜੇ ਤੁਸੀਂ 86/9L 87/9L 9L ਬਿਲਕੁਲ ਬਟਾ ਨਾਲ 9L, ਇਹ 9L ਲੱਗਦੀ ਜਾਂਦੀ। ਅੱਛਾ, ਅੱਛਾ। ਇਹ ਤੋੜ ਬੂਰੇ ਵਾਲੇ ਤੱਕ। ਅੱਛਾ, ਮਾਸ਼ਾਅੱਲਾ, ਠੀਕ ਹਾਂਜੀ, ਹੈ। ਤੋੜ ਉੱਥੇ ਤੱਕ ਜਾਣੀ ਹੈ। ਬੜਾ ਸੋਹਣਾ ਇਲਾਕਾ ਜੀ। ਅਸੀਂ ਤਾਂ ਅੱਜ ਇਦਾਂ ਬਰੀਕੀ 'ਚ ਦੇਖਿਆ, ਹਾਂਜੀ। ਮਾਸ਼ਾਅੱਲਾ, ਬੜੀਆਂ ਤਕੜੀਆਂ ਫਸਲਾਂ, ਤਕੜੇ ਬਾਗ ਆ ਜੀ, ਤਕੜੀਆਂ ਫਸਲਾਂ, ਤਕੜੀਆਂ ਜ਼ਮੀਨਾਂ। ਜੀ, ਅੱਲਾ ਦੀ ਬਿਲਕੁਲ। ਜ਼ਾਤ ਇਸ ਇਲਾਕੇ ਨੂੰ 9L ਨੂੰ ਇਦਾਂ ਹੀ ਆਬਾਦ ਰੱਖੇ। ਆਮੀਨ। ਤੁਸੀਂ ਸਾਨੂੰ ਜਿਹੜੀ ਗੱਲਾਂ ਇਦਾਂ ਦਿਖਾਈਆਂ ਨਾ, ਹਾਂਜੀ ਇਦਾਂ ਹੀ ਸਾਨੂੰ ਗਾਂ ਜਾ ਕੇ ਜਿਹੜਾ ਤੁਸੀਂ ਕਿਹਾ ਨਾ ਵੀ ਅਸੀਂ ਢੇਰੀ ਲਾਣੇ ਆ, ਖਿਲਾਰਦੇ ਆ, ਹਾਂਜੀ, ਉਹ ਵੀ ਤੁਹਾਨੂੰ ਸਾਨੂੰ ਤੁਸੀਂ ਹਾਂਜੀ, ਉਹ ਤੁਹਾਨੂੰ ਦਿਖਾਓ। ਸਿੱਧਾ ਉਹੀ ਲਿਜਾਵਾਂਗੇ। ਤਿਆਰ ਹੋਇਆ ਅੰਬ ਵੀ ਦਿਖਾਵਾਂਗੇ। ਚਲੋ ਠੀਕ ਆ, ਚਲੋ ਜੀ, ਆਓ ਹੁਣ ਜਿੱਥੇ ਜਾ ਕੇ ਖਾਂਡੀ ਕਰਦੇ ਨੇ ਨਾ, ਉੱਥੇ ਚਲੀਏ। ਉੱਥੇ ਚੱਲਦੇ ਆ ਜੀ ਹੁਣ। ਅੱਜ ਬਰੀਕੀ ਦੇ ਵਿੱਚ ਆਜ਼ਾਦ ਸਾਹਿਬ ਕੋ ਪੁੱਛ ਰਿਹਾ ਅੰਬ ਕਿਵੇਂ ਪੱਕਦਾ, ਕਿਵੇਂ ਟੁੱਟਦਾ, ਕੀ ਨਿਸ਼ਾਨੀ, ਕਿਵੇਂ ਇਕੱਠਾ ਕਰਦੇ, ਕਿਵੇਂ ਇਹਨੂੰ ਪਾਲ ਲਾਂਦੇ। ਹਾਂਜੀ, ਇਹ ਸਾਰੀ ਗੱਲ ਸਾਨੂੰ ਦਿਖਾ ਦਿਓ, ਜਿਉਂਦੇ ਰਹੋ। ਆਓ ਜੀ, ਤੁਹਾਨੂੰ ਦਿਖਾਈਏ। ਬੰਦੇ ਕਹਿਣਗੇ ਯਾਰ ਐਡਾ ਤਜਰਬੇਕਾਰ ਮੁੰਡਾ, ਐਡਾ ਕਾਰੀਗਰ ਮੁੰਡਾ, ਐਡਾ ਜਾਣੀ ਜਾਣ ਮੁੰਡਾ ਲੱਭਿਆ ਤੇ ਕੋਈ ਗੱਲਾਂ ਚੱਜ ਦੀਆਂ ਤੁਸੀਂ ਪੁੱਛੀਆਂ ਨਹੀਂ। ਮੈਂ ਕਹਿੰਦਾ ਵੀ ਨਾਲ ਲੱਗਦੀ ਅਸੀਂ ਉਹ ਵੀ ਬਰੀਕੀ ਦੇ ਵਿੱਚ ਪੁੱਛ ਲਈਏ। ਅੱਛਾ, ਅੰਬ ਦੀ ਮਾਲੂਮਾਤ ਤੋਂ ਪਹਿਲਾਂ ਮੈਂ ਇੱਕ ਗੱਲ ਉਹ ਮੋਟੀ ਜੀ ਮੈਂ ਪੁੱਛ ਲਾਂ, ਮੈਨੂੰ ਭੁੱਲ ਨਾ ਜਾਵੇ। ਜੀ ਭਾਈ ਜੀ। ਵੀ ਅਸੀਂ ਦੇਖਿਆ ਵੀ ਇੱਥੇ ਮਾਖੀ ਨਹੀਂ ਲੱਗੇ ਹੋਏ। ਮਾਖੀ ਤੁਸੀਂ ਲੱਗਣ ਨਹੀਂ ਦਿੰਦੇ, ਮਾਖੀ ਤੁਹਾਡੇ ਵਾਰੇ 'ਚ ਨਹੀਂ, ਮਾਖੀ ਇੱਥੇ ਆਂਦੇ ਹੀ ਨਹੀਂ, ਅੰਬ ਨੂੰ ਪਸੰਦ ਨਹੀਂ ਕਰਦੇ। ਕੀ ਦਾਸਤਾਨ ਹੈ ਜੀ? ਇਹ ਨਾ ਜੀ ਮਾਖੀ ਅੱਜ ਤੋਂ ਤਕਰੀਬਨ ਕੋਈ 7-8 ਸਾਲ ਪਹਿਲਾਂ ਹੂੰ ਇਹ ਆਪਣੇ ਇਸ ਇਲਾਕੇ 'ਚ ਬਹੁਤ ਜ਼ਿਆਦਾ ਆਉਂਦੇ ਸੀ। ਹੂੰ ਲੇਕਿਨ ਹੁਣ ਆ ਜਿਹੜੀਆਂ ਬਿਮਾਰੀਆਂ ਆਮ ਹੋਈਆਂ ਨੇ ਤੇ ਸਪਰੇਵਾਂ ਬਹੁਤ ਸਖਤ ਹੋ ਰਹੀਆਂ ਨੇ, ਤੇ ਉਹ ਅਸੀਂ ਆ ਜਦੋਂ ਅੰਬਾਂ ਨੇ ਬੋਰ ਕੱਢਿਆ, ਸਪਰੇ ਪਹਿਲੀ ਸਪਰੇ ਕੀਤੀ ਆ, ਤੇ ਜਿਹੜੇ ਵਿੱਚ 4-5 ਆਏ ਸੀ ਨਾ, ਉਹ ਵੀ ਉੱਡ ਗਏ। ਹਾਂਜੀ, ਕੁਝ ਮੱਖੀਆਂ ਮਰਦੀਆਂ ਨੇ, ਕੁਝ ਉੱਡ ਜਾਂਦੀਆਂ ਨੇ। ਇਸ ਵਜ੍ਹਾ ਤੋਂ ਇਸ ਇਲਾਕੇ 'ਚ ਤਕਰੀਬਨ ਨਾ ਜਿਹੜੇ ਆ ਮਾਖੀ ਡੂਮਣੇ ਨੇ ਕੂਚ ਕਰਦੇ ਜਾ ਰਹੇ ਨੇ। ਵਜ੍ਹਾ ਅਸਲ ਹੈ ਆ ਸਪਰੇਆਂ ਦੀ ਵਜ੍ਹਾ। ਹਾਂਜੀ, ਅਸਲ ਮੇਨ ਜਿਹੜੀ ਹੈ ਨਾ ਜੀ, ਉਹ ਸਪਰੇਵਾਂ ਵਜ੍ਹਾ ਬਣੀਆਂ, ਕਿਉਂਕਿ ਬਿਮਾਰੀਆਂ ਜ਼ਿਆਦਾ ਹੋ ਗਈਆਂ। ਹਾਂਜੀ ਹਾਂਜੀ। ਤੇ ਜਿੰਨੀਆਂ ਬਿਮਾਰੀਆਂ ਜ਼ਿਆਦਾ ਉਨੀਆਂ ਸਾਡੇ ਵਾਸਤੇ ਸਪਰੇਵਾਂ ਜ਼ਿਆਦਾ ਹੋ ਗਈਆਂ। ਅੱਜ ਤੋਂ ਨਾ ਤਕਰੀਬਨ ਕੋਈ 15 ਸਾਲ ਆਪਾਂ ਪਿੱਛੇ ਚਲੇ ਜਾਈਏ ਨਾ, 15 ਤੋਂ 20 ਸਾਲ ਪਿੱਛੇ, ਤੇ ਸਪਰੇਵਾਂ ਨਹੀਂ ਹੁੰਦੇ ਸੀ। ਅਸੀਂ ਅੰਬ ਨੂੰ ਤਕਰੀਬਨ ਮੇਰਾ ਖਿਆਲ ਆ ਵੀ ਬੂਰ ਤੋਂ ਲੈ ਕੇ ਨਾ ਮਸਰੀ ਮਤਲਬ ਅੰਬੀ ਜਦੋਂ ਬਣਦੀ ਆ, ਅੰਬੀ ਤੱਕ ਮਸਲਨ ਬੜੀ ਮੁਸ਼ਕਲ ਇੱਕ ਸਪਰੇਅ ਕਰਦੇ ਸੀ। ਐਤਕੀ 8 ਸਪਰੇਵਾਂ ਕੀਤੀਆਂ ਨੇ, ਉਹਦੇ ਬਾਵਜੂਦ ਵੀ ਨਹੀਂ ਅੰਬ ਉਸ ਹਿਸਾਬ 'ਚ ਬਚਿਆ ਜਿਵੇਂ ਬਚਣਾ ਚਾਹੀਦਾ ਆ, ਕਿਉਂਕਿ ਬਿਮਾਰੀਆਂ ਜ਼ਿਆਦਾ ਹੋ ਗਈਆਂ। ਜੇ ਬਚਾਇਆ ਤੇ ਔਲਾ ਪੈ ਗਿਆ। ਇਹ ਤੇ ਅੱਲਾਹ ਪਾਕ ਦੀ ਮਰਜ਼ੀ ਹੈ, ਅੱਲਾਹ ਪਾਕ ਜਿਹੜੇ ਹਾਲ 'ਚ ਰੱਖੇ ਰਹਿਣਾ ਚਾਹੀਦਾ ਬੰਦੇ ਨੂੰ। ਤੇ ਉਹ ਕੋਈ ਐਡੀਆਂ ਸਖਤ ਸਪਰੇਆਂ ਸੀ ਕਿ ਉਹ ਮਾਖੀ ਇੱਥੋਂ ਜੂ ਛੱਡ ਗਏ? ਹਾਂਜੀ, ਸਖਤ ਸਪਰੇਵਾਂ ਸੀ। ਉਹਦੀ ਵਜ੍ਹਾ ਇਹੀ ਹੈ ਨਾ ਵੀ ਆਪਾਂ ਕੈਮੀਕਲ ਜ਼ਿਆਦਾ ਤੇਜ਼ ਨੇ। ਅੱਗੇ ਸਪਰੇਵਾਂ ਕਰਤੀਆਂ, ਮਸਲਨ ਵੀ ਆ ਚੂਨਾ ਕਰਤਾ ਜਾਂ ਕੋਈ ਹਲਕਾ ਲੈਮਡਾ ਕਰਕੇ, ਉਹਦੇ ਨਾਲ ਹੁਣ ਇਹ ਜਿਹੜਾ ਮੈਂ ਤੁਹਾਨੂੰ ਦੱਸਿਆ ਅੱਗੇ ਵੀ ਆ ਕਾਲਾ ਤੇਲਾ ਹਾਪਰ ਇਹ ਆਇਆ, ਇਹਨੂੰ ਉਹਦੇ ਨਾਲ ਫਰਕ ਨਹੀਂ ਪੈਂਦਾ। ਹੁਣ ਸਪਰੇਵਾਂ ਤੇਜ਼ ਕਰਾਂਗੇ ਤੇ ਇਹਨੂੰ ਫਰਕ ਪੈਣਾ ਆ। ਅੱਛਾ, ਇਹਦੇ ਚ ਮੋਟੀ ਬਿਮਾਰੀਆਂ ਤਾਂ ਦੱਸੋ। ਇਹ ਤਾਂ ਵੈਸੇ ਤੁਸੀਂ ਜਿਹੜੀ ਗੱਲ ਦੱਸੀ ਆ ਨਾ, ਹਾਂਜੀ, ਇਹ ਸੁਣ ਕੇ ਬੜਾ ਦਿਲ ਦੁਖਿਆ ਕਿ ਅਸੀਂ ਸ਼ਹਿਦ ਦੀਆਂ ਮੱਖੀਆਂ ਜਿਹੜੀਆਂ ਸਿਰਫ ਅੱਲਾ ਵਾਸਤੇ ਸਾਡੇ ਵਾਸਤੇ ਉਹ ਮਿਹਨਤ ਕਰਦੀਆਂ ਸੀ, ਉਹਨਾਂ ਤੋਂ ਬਗੈਰ ਤਾਂ ਮਿੰਟ ਨਹੀਂ ਸਰਦਾ। ਉਹ ਕਹਿੰਦੇ ਆ ਵੀ ਉਹ ਜਿਹੜਾ ਨਸ਼ਮੋ ਨੁਮਾ ਹੁੰਦੀ ਆ ਨਾ, ਹਾਂਜੀ, ਉਹ ਵੀ ਮੱਖੀ ਕਰਦੀ ਹੈ। ਮੱਖੀ ਕਰਦੀ ਆ, ਬਿਲਕੁਲ ਮੱਖੀ ਇੱਕ ਕਰਦੀ ਬੂਟੇ ਤੋਂ ਉੱਡ ਕੇ ਦੂਏ ਬੂਟੇ ਤੇ ਪਤਾ ਜਾਂਦੀ ਨਹੀਂ ਕਿੰਨੇ ਫੁੱਲਾਂ ਤੋਂ ਉਹ ਇਕੱਠਾ ਕਰਦੀ ਆ ਰਸ। ਹਾਂਜੀ, ਇਹ ਸ਼ਹਿਦ ਤਾਂ ਬਣਾਉਂਦੀ ਆ ਨਾ, ਬਣਾਉਂਦੀ ਆ। ਗਾਂ ਵਾਧਾ ਉਹਦੇ ਤੋਂ ਹੁੰਦਾ ਤੇ ਪੋਲੀਨੇਸ਼ਨ। ਤੇ ਜੇ ਹੁਣ ਉਹ ਮੱਖੀ ਅਸੀਂ ਮਾਰ ਬੈਠੇ ਹਾਂਜੀ, ਬਿਲਕੁਲ, ਤੇ ਇਹ ਤਾਂ ਕਾਮਯਾਬ ਹੀ ਨਹੀਂ ਹੋਣਾ, ਇਹ ਤਾਂ ਫਲ ਹੀ ਨਹੀਂ ਰਹਿਣਾ ਬੂਟਿਆਂ ਤੇ। ਬਿਲਕੁਲ ਐਵੇਂ ਗੱਲ ਹੈ। ਬੜਾ ਦੁੱਖ ਹੈ ਸੁਣ ਕੇ। ਤੇ ਚਲੋ ਹੁਣ ਇਹ ਗੱਲ ਮੁੰਡੇ ਨੇ ਸੱਚੀ ਕਰੀ ਆ, ਉਹਨੇ ਓਲਾ ਨਹੀਂ ਰੱਖਿਆ। ਤੁਸੀਂ ਤਾਂ ਉਹਨਾਂ ਨੂੰ ਆਜੋ ਹੇਠਾਂ ਨੂੰ ਕੋਈ ਜਾਂਦੇ। ਮੁੰਡੇ ਨੇ ਗੱਲ ਸੱਚੀ ਕੀਤੀ ਹੈ ਵੀ ਭਾਈ ਸਪਰੇਆਂ ਕਰਨੀਆਂ ਪੈਂਦੀਆਂ, ਫਸ ਗਏ। ਮਜਬੂਰੀ ਆ ਨਾ ਜੀ। ਤੁਸੀਂ ਮੋਟੀਆਂ ਬਿਮਾਰੀਆਂ ਦੱਸੋ, ਖਬਰੇ ਕੋਈ ਸਾਇੰਸਦਾਨ ਸੁਣਦਾ ਹੋਵੇ, ਆਪਾਂ ਨੂੰ ਸਪਰੇਅ ਤੋਂ ਬਚਾ ਕੇ ਕੋਈ ਸਲਾਹ ਦੇ। ਮੋਟੀਆਂ ਜੀ, ਇੱਕ ਤੇ ਨਾ ਜੀ ਗਦੈੜੀ ਹੁੰਦੀ ਆ ਜੀ, ਹਾਂਜੀ, ਸਫੇਦ ਕਲਰ ਦੀ ਹੁੰਦੀ ਆ ਜੀ। 12ਵੇਂ ਮਹੀਨੇ ਦੀ ਤਕਰੀਬਨ 20-25 ਤਰੀਕ ਨੂੰ ਉਹ ਨਿਕਲਦੀ ਆ। ਅੱਛਾ, ਉਹਨੇ ਇੱਥੋਂ ਟੁਰਨਾ ਹੈ ਜੀ, ਇਹਦੇ ਆਖਰੀ ਪੱਤੇ ਤੱਕ ਜਾਣਾ ਉਹਨੇ। ਅੱਛਾ, ਇੱਥੋਂ ਟੁਰਨਾ ਉਹਨੇ, ਆਖਰੀ ਪੱਤੇ ਤੱਕ ਜਾਣਾ ਆ। ਜਿੰਨੀ ਦੇਰ ਤੱਕ ਅੰਬ ਆਪਣੀ ਸੰਭਾਲ ਖੁਦ ਨਹੀਂ ਨਾ ਕਰ ਲੈਂਦਾ, ਉਨੀ ਦੇਰ ਤੱਕ ਉਹਨੇ ਨੁਕਸਾਨ ਕਰੀ ਜਾਣਾ ਆ। ਜਦੋਂ ਉਹਦਾ ਟਾਈਮ ਓਵਰ ਹੋ ਜਾਏਗਾ ਨਾ, ਸਰਦੀ ਦੇ ਵਿੱਚ ਉਹ ਮਤਲਬ ਉਹਨੇ ਟੁਰਨਾ ਫਿਰਨਾ ਆ, ਖਾਦੀ ਪੀਤੀ ਨੂੰ ਨੁਕਸਾਨ ਰੱਜ ਕੇ ਕਰੀ ਜਾਣਾ। ਜਿਵੇਂ ਗਰਮੀ ਤੇਜ਼ ਹੋ ਗਈ, ਉਵੇਂ ਗਰਮੀ ਉਹਦੇ ਵਾਸਤੇ ਮੌਤ ਆ। ਉਵੇਂ ਉਹਨੇ ਥੱਲੇ ਨੂੰ ਆਉਣ ਲੱਗ ਪੈਣਾ। ਥੱਲੇ ਆ ਕੇ ਇਹ ਜਿਹੜੇ ਮੁੱਢ ਆ ਨਾ ਜੀ, ਇਹਨਾਂ ਮੁੱਢਾਂ ਦੇ ਵਿੱਚ ਉਹਨੇ ਸੌਂਦੀ ਜਾਣਾ ਆ। ਕਰਨਾ ਕੁਛ ਨਹੀਂ ਉਹਨੇ, ਸੌਂ ਗਈ ਆਪਣੇ ਆਪ। ਜਿਵੇਂ ਆਪਾਂ ਨਾਲ ਰੂੰ ਟੈਪ ਹੁੰਦੀ ਆ ਜਾਲੀ ਜੀ, ਉਹ ਫਟੇਗੀ, ਵਿੱਚੋਂ ਇਸ ਤਰ੍ਹਾਂ ਭਾਈ ਅੰਜਮ ਦਾਣੇ ਨਿਕਲਣਗੇ, ਜਿਵੇਂ ਆਪਣੇ ਨਾਲ ਖਸ਼ਕਾਸ ਨਹੀਂ ਹੁੰਦੀ, ਖਸ਼ਕਾਸ ਉਹਦੇ ਤਰ੍ਹਾਂ। ਉਹ ਦਾਣਾ ਦੀ ਮਕਦਾਰ ਹੋਏਗੀ 70 ਤੋਂ 80 ਤੋਂ 100।
ਉਹ ਹਰ ਅੰਡੇ ਚੋਂ ਬੱਚਾ ਹੀ ਨਿਕਲਣਾ ਆ। ਇੱਕ ਮੇਨ ਹੈਡ ਜਿਹੜੀ ਬਿਮਾਰੀ ਹੈ ਨਾ ਜੀ ਉਹ ਆ ਠੀਕ ਗਦੈੜੀ। ਗਦੈੜੀ। ਦੂਸਰੀ ਜਿਹੜੀ ਮੇਨ ਬਿਮਾਰੀ ਹੈ ਨਾ ਜੀ ਇਹ ਤਕਰੀਬਨ 4 ਤੋਂ 5 ਸਾਲਾਂ ਤੋਂ ਬਿਮਾਰੀ ਆਈ ਹੋਈ। ਅੱਗੇ ਹੁੰਦਾ ਸੀ ਤੇਲਾ, ਬਰੀਕ ਤੇਲਾ, ਵਾਈਟ ਤੇਲਾ, ਜਿਹਨੂੰ ਆਪਾਂ ਕਹਿੰਦੇ ਸਫੈਦ ਤੇਲਾ, ਕਾਲਾ ਤੇਲਾ। ਹੁਣ ਇਹਦੇ ਵਿੱਚੋਂ ਪੈਦਾ ਹੋਇਆ ਆ ਹਾਪਰ। ਅਕਸਰ ਆਪਾਂ ਬੂਟਿਆਂ ਥੱਲੋਂ ਲੰਘਦੇ ਹਾਂ ਮੱਛਰ ਜਿਹਾ ਜਿਹੜਾ ਆਪਣੇ ਸਿਰਾਂ 'ਚ ਵੀ ਵੜ ਜਾਂਦਾ, ਬਿਲਕੁਲ ਉਹਨੂੰ ਸਾਇੰਸ ਨੇ ਨਾਮ ਦਿੱਤਾ ਜੀ ਹਾਪਰ। ਅੱਛਾ। ਤੇ ਉਹ ਮੇਨ ਹੈਡ ਬਿਮਾਰੀ ਉਹ ਆ, ਉਹ ਜਿਹੜੇ ਬਾਗ 'ਚ ਵੜ ਜਾਂਦਾ ਨਾ ਜੀ ਉਹਦਾ ਬੇੜਾ ਗਰਕ ਕਰ ਦਿੰਦਾ ਉਸ ਬਾਗ ਦਾ। ਇਹ ਦੋ ਬਿਮਾਰੀਆਂ ਦਾ ਅਗਰ ਸਾਨੂੰ ਹੱਲ ਲੱਭ ਜਾਵੇ ਨਾ ਜੀ ਤੇ ਅਲਹਮਦੁਲਿਲਾ ਸਾਡੇ ਬਾਗਾਂ ਤੇ ਬਹਾਰਾਂ ਹੀ ਹੋਣਗੀਆਂ। ਇਨਸ਼ਾਅੱਲਾ ਸਾਨੂੰ ਦੱਸਣਗੇ ਦੇਖਣ ਵਾਲੇ, ਬੜੀ ਬਰੀਕੀ ਦੱਸਣਗੇ। ਆਜ਼ਾਦ ਸਾਹਿਬ ਆ ਜਿਹੜੇ ਮੁੱਢ ਨੂੰ ਆ ਛੱਲੇ ਜੇ ਲੱਗੇ ਇਹ ਆ, ਮੈਂ ਤੁਹਾਨੂੰ ਦੱਸਦਾ ਜੀ। ਹਾਂਜੀ, ਇਹ ਆਪਾਂ ਹਾਪਰ ਤੇ ਗੱਲ ਕਰਦੇ ਪਏ ਸੀ ਜੀ। ਹਾਂਜੀ ਜਦੋਂ ਬਾਰਿਸ਼ਾਂ ਹੁੰਦੀਆਂ ਨੇ ਨਾ ਜੀ, ਇਹ ਦੇਖੋ ਇਹਨੂੰ ਆਪਾਂ ਕਹਿੰਦੇ ਘੋਗੇ। ਘੋਗੇ। ਹਾਂਜੀ, ਘੋਗੇ। ਇਹ ਦੇਖੋ ਇਹ ਬਾਰਿਸ਼ਾਂ ਦੇ ਵਿੱਚ ਅਸਲ ਹਾਪਰ ਇਹਨੇ ਪੈਦਾ ਕਰਨਾ ਜੀ, ਇਹ ਪੈਦਾ ਕਰਦਾ ਜੀ ਘੋਗਾ ਜੀ। ਹਾਂਜੀ, ਇਹ ਘੋਗਾ। ਜਿਹੜੇ ਬਾਗ ਦੇ ਵਿੱਚ ਇਹ ਘੋਗਾ ਨਹੀਂ ਨਾ ਹੋਏਗਾ ਜੀ ਉੱਥੇ ਹਾਪਰ ਦੀ ਬਿਮਾਰੀ ਨਹੀਂ ਵੜੇਗੀ। ਇਹਨੇ ਹਾਪਰ ਪੈਦਾ ਕਰਨਾ, ਹਾਪਰ ਨੇ ਗਾਂ ਅੰਬ ਤੇ ਅਟੈਕ ਕਰਨਾ ਜੀ। ਕੀ ਬਾਤ ਹੈ ਜੀ। ਲੋ ਜੀ ਇਹਨਾਂ ਦਾ ਨਾ ਜੀ ਸੁਣਦੇ ਗਿਣਦੇ ਜਿਹੜੇ ਬੰਦੇ ਸਿਆਣੇ ਨੇ ਸਾਨੂੰ ਮਸ਼ਵਰਾ ਵੀ ਦਿਆ। ਇਹ ਨਾ ਜੀ ਅੰਬ ਦੀ ਜਿਹੜੀ ਫਸਲ ਆ ਨਾ ਜੀ ਭਾਈ ਅੰਜਮ, ਜਿਸ ਤਰ੍ਹਾਂ ਬਾਪ ਆਪਣੇ ਬੇਟੇ ਨੂੰ ਪਾਲਦਾ ਨਾ ਜੀ, ਹਾਂਜੀ ਹਾਂਜੀ ਅੰਬ ਵੀ ਇਸ ਤਰ੍ਹਾਂ ਹੀ ਪਾਲਿਆ ਜਾਂਦਾ ਜੀ। ਇਹ ਅਸੀਂ ਹੁਣ ਤੁਹਾਨੂੰ ਮੈਂ ਦੱਸਦਾ ਜੀ, ਅੰਬ ਮੁੱਕ ਜਾਣਾ ਹੋਰ 15 ਤੋਂ 20 ਦਿਨਾਂ ਬਾਅਦ ਅਸੀਂ ਇਹਦੀ ਨਾਲ ਹੀ ਸੈਲ ਟੇਵਾ ਸ਼ੁਰੂ ਕਰ ਦੇਣੀ ਆ ਅੰਬ ਦੀ। ਸਭ ਤੋਂ ਪਹਿਲਾਂ ਇਹਦੀ ਵਹਾਈ ਕਰਨੀ ਆ। ਵਹਾਈ ਕਰਨ ਤੋਂ ਬਾਅਦ ਇਹਦੇ ਅਸੀਂ ਦੌਰ ਬਣਵਾਣੇ ਆ। ਦੌਰ ਬਣਵਾਉਣ ਤੇ ਦੌਰ ਤੋਂ ਬਾਅਦ ਅਸੀਂ ਇਹਦੀ ਗੋਡੀ ਕਰਨੀ ਆ। ਗੋਡੀ ਕਰਕੇ ਨਾਲ ਇਹਨੂੰ ਖਾਦ ਪਾਣੀ ਆ, ਪਾਣੀ ਲਾਣਾ ਇਹਨੂੰ। ਉਸ ਤੋਂ ਬਾਅਦ ਇਹਨੂੰ ਅਸੀਂ ਪਾਣੀ ਤੇ ਪਾਣੀ ਲਾਈ ਰੱਖਣੇ ਆ 10ਵੇਂ ਮਹੀਨੇ ਤੱਕ ਭਾਈ ਅੰਜਮ। 10ਵੇਂ ਤੋਂ ਬਾਅਦ 12ਵੇਂ ਮਹੀਨੇ ਦੀ 20-25 ਤਰੀਕ ਨੂੰ ਅਸੀਂ ਇਹਦਾ ਪਾਣੀ ਬੰਦ ਕਰ ਦੇਣਾ। 12ਵੇਂ ਮਹੀਨੇ ਦੀ 20-25 ਤਰੀਕ ਨੂੰ ਨਹਿਰ ਬੰਦ ਹੁੰਦੀ ਆ, ਹਾਂ ਅਸੀਂ ਉਹਦਾ ਦਾ ਪਾਣੀ ਵੀ ਇਹਦਾ ਵੀ ਬੰਦ ਕਰ ਦੇਣਾ। ਅਸੀਂ ਪਾਣੀ ਇਹਨੂੰ ਫਿਰ ਜਾ ਕੇ ਲਾਣਾ ਹੈ ਜੀ 3ਰੇ ਮਹੀਨੇ 4ਥੇ ਮਹੀਨੇ। ਉਸ ਤੋਂ ਬਾਅਦ ਇਹਨੂੰ ਪਾਣੀ ਤੇ ਪਾਣੀ ਲੱਗੀ ਜਾਣੇ ਆ। ਉਹ ਤੁਸੀਂ 4 ਮਹੀਨੇ ਬੰਦ ਰੱਖਣਾ? ਹਾਂਜੀ 4 ਮਹੀਨੇ। ਇਹੀ ਮੇਨ ਹੈਡ ਤੁਹਾਨੂੰ ਮੈਂ ਇਹੀ ਦੱਸਦਾ ਪਿਆ। ਅੱਛਾ, ਇਹਨਾਂ ਇਹ ਹਾਪਰ ਦੀ ਵਜ੍ਹਾ ਆ। 4 ਮਹੀਨੇ ਪਾਣੀ ਬੰਦ। ਹਾਂਜੀ, ਪਾਣੀ ਬੰਦ ਰੱਖਣਾ ਇਹਦਾ, ਮਜਬੂਰੀ 'ਚ ਰੱਖਣਾ। ਮਜਬੂਰੀ ਅਸਲ ਮਜਬੂਰੀ ਆ। ਥੋੜਾ ਜਿਹਾ ਇਹਨੂੰ ਨਾ ਅਸੀਂ ਸੋਕਾ ਵੀ ਲਵਾਉਣਾ ਹੁੰਦਾ ਆ। ਮੈਂ ਤੁਹਾਨੂੰ ਉਹ ਸ਼ਾਖਾਂ ਦਿਖਾਣਾ ਆ। ਅੱਛਾ, ਉਹ ਲੋੜ ਵੀ ਆ। ਹਾਂਜੀ, ਉਹ ਅਸੀਂ ਨਾ ਜੀ ਕਮਾਦ ਪੀੜਦੇ ਆ ਨਾ, ਜਿਹੜਾ ਕਮਾਦ ਅਸੀਂ ਗੁੜ ਬਣਾਉਣਾ ਹੁੰਦਾ ਨਾ ਭਾਈ ਆਜ਼ਾਦ, ਜੀ ਜੀ ਅਸੀਂ ਉਹਦਾ ਪਾਣੀ 4 ਮਹੀਨੇ ਪਹਿਲਾਂ ਬੰਦ ਕਰ ਦਿੰਨੇ ਜੀ। ਜੇ ਪਾਣੀ ਬੰਦ ਰਹੂਗਾ ਨਾ ਉਹ ਗੁੜ ਚੰਗਾ ਬਣੂਗਾ, ਜਿਹਨੂੰ ਪਾਣੀ ਲੱਗਦਾ ਰਹੂਗਾ ਗੁੜ ਚੰਗਾ ਨਹੀਂ, ਕਣ ਨਹੀਂ ਬਣਦਾ। ਕਣ ਨਹੀਂ ਬਣਦਾ। ਤੇ ਇਹਨਾਂ ਨੇ ਵੀ ਅੰਬਾਂ ਦਾ ਕਣ ਲੈਣ ਵਾਸਤੇ 12ਵੇਂ ਤੋਂ 4ਥੇ ਮਹੀਨੇ ਤੱਕ ਪਾਣੀ ਬੰਦ ਕਰਦੇ। ਬਿਲਕੁਲ ਇਹ ਗੱਲ ਬਿਲਕੁਲ ਸਹੀ ਹੈ ਨਾ? ਸਹੀ ਹੈ। ਹਾਂ ਠੀਕ। ਇਹ ਦੇਖੋ, ਆ ਮੈਂ ਨਾ ਤੁਹਾਨੂੰ ਅੱਗੇ ਇਹ ਦਿਖਾਉਣਾ ਚਾਹੁੰਦਾ। ਜਿਸ ਤਰ੍ਹਾਂ ਆਪਾਂ ਕਹਿੰਦੇ ਪਏ ਨਾ, ਅੱਗੇ ਆਪਾਂ ਗੱਲ ਕਰਦੇ ਪਏ ਸੀ ਭਾਈ ਅੰਜਮ ਕਿ ਇਹ ਤੁਸੀਂ ਪੱਤਿਆਂ ਤੇ ਸੌਦਾ ਕੀਤਾ ਇਹਦਾ। ਹਾਂ, ਤੁਹਾਨੂੰ ਹੁਣ ਮੈਂ ਇਹ ਚੀਜ਼ ਦੱਸਣੀ ਆ ਵੀ ਸਾਨੂੰ ਨਾ ਜੀ ਦੂਰੋਂ ਪਤਾ ਲੱਗ ਜਾਂਦਾ ਵੀ ਇਹ ਜਿਹੜਾ ਅੰਬ ਆ ਨਾ ਜੀ ਇਹ ਅਗਲੇ ਸਾਲ ਫਲੇਗਾ ਜਾਂ ਨਹੀਂ ਫਲੇਗਾ। ਅਸੀਂ ਇਹ ਸ਼ਾਖ ਜਿਹੜੀ ਨਾ ਇਹਦੀ ਇਹ ਸ਼ਾਖ ਵੇਖ ਕੇ ਦੱਸ ਦੇਣਾ ਵੀ ਇਹ ਅੰਬ ਆਂਦੇ ਸਾਲ ਫਲੂਗਾ ਨਹੀਂ ਫਲੂਗਾ, ਅਸੀਂ ਖੁਦ ਦੱਸ ਦੇਣਾ। ਦੱਸੋ ਜੀ। ਹੁਣ ਇਹ ਜਿਹੜਾ ਨਾ ਦੇਖੋ ਜੀ, ਇਹ ਆਂਦੇ ਸਾਲ ਫਲੇਗਾ ਜਿਹੜਾ ਅੰਬ। ਅੱਛਾ, ਇਹਦੇ ਨਾਲ ਹੋਰ ਇਹਦੇ ਨਾਲ ਸ਼ਾਖ ਤਕਰੀਬਨ ਐਸੀ ਨਹੀਂ ਹੈਗੀ ਜਿਹੜੀ ਦੱਸਦੀ ਵੀ ਕਿ ਨਹੀਂ ਮੈਂ ਫਲਣਾ। ਉਹ ਤੁਹਾਨੂੰ ਮੈਂ ਦੂਸਰੇ ਬੂਟੇ ਨਾਲ ਵੀ ਦਿਖਾ ਦਿੰਦਾ। ਇਹ ਦੇਖੋ ਜਦੋਂ ਇਹਨੇ ਨਿਕਲਣਾ ਨਾ ਜੀ, ਜਿਸ ਤਰ੍ਹਾਂ ਕਿ ਮਾਸ਼ਾਅੱਲਾ ਆਹ ਦੇਖੋ ਨਵੀਂ ਫੋਟ ਕੱਢਦਾ ਪਿਆ ਹੁਣ ਇਹ ਚੀਜ਼। ਇਸ ਤਰ੍ਹਾਂ ਹੀ ਇਹਨੇ ਅੰਬ ਦਾ ਬੂਰ ਇਹਦੇ ਵਿੱਚੋਂ ਕੱਢਣਾ ਆ। ਇਹ ਮੂੰਹ ਇਹਦੇ ਇਸ ਤਰ੍ਹਾਂ ਬਣੇ ਹੋਣਗੇ ਤੇ ਇਹ ਅੰਬ ਕੱਢੇਗਾ ਆਂਦੇ ਸਾਲ। ਨਹੀਂ ਬਣੇ ਹੋਣਗੇ ਤੇ ਇਹ ਨਹੀਂ ਕੱਢੇਗਾ ਆਂਦੇ ਸਾਲ। ਚਲੋ ਆਪਾਂ ਗਾਂ ਦਿਖਾ ਦਿੰਨੇ। ਹਾਂਜੀ, ਤੁਹਾਨੂੰ ਅੱਗੇ ਕੋਈ ਮੈਂ ਐਸਾ ਪੌਦਾ ਦਿਖਾਣਾ ਹੈ। ਦੇਖੋ ਜੀ ਆਜ਼ਾਦ ਸਾਹਿਬ, ਤੁਸੀਂ ਸਖੀ ਬੰਦੇ ਆ, ਤੁਸੀਂ ਇਸ ਟਾਈਮ ਸਖਾਵਤ ਕਰ ਰਹੇ ਆ। ਉਹ ਓਲੇ ਦੀਆਂ ਗੱਲਾਂ, ਉਹ ਇਲਮ ਦੀਆਂ ਗੱਲਾਂ ਜੀ ਬਿਲਕੁਲ, ਜਿਹੜੀਆਂ ਤੁਸੀਂ ਆਪਣੇ ਜੱਦਾਂ ਤੋਂ ਲਈਆਂ, ਤੁਸੀਂ ਆਪਦੇ ਵੱਡ ਵਡੇਰਿਆਂ ਤੋਂ ਲਈਆਂ, ਤੀਸਰੀ ਪੁਸ਼ਤ 'ਚ ਜਾ ਕੇ ਤੁਸੀਂ ਇਹ ਗੱਲਾਂ ਇਕੱਠੀਆਂ ਕੀਤੀਆਂ, ਇਲਮ ਇਕੱਠਾ ਕੀਤਾ ਜੀ ਜੀ ਤੇ ਤੁਸੀਂ ਇਹ ਦੁਨੀਆ ਤੱਕ ਪਹੁੰਚਾ ਰਹੇ ਆ। ਜੀ ਇਹ ਵੀ ਬਿਲਕੁਲ ਸਖਾਵਤ। ਹਾਂਜੀ, ਇਹ ਵੀ ਸਖਾਵਤ। ਉਹ ਕਹਿੰਦੇ ਬੂਟਾ ਦੇਖ ਕੇ ਦੱਸ ਦਈਦਾ ਵੀ ਗਾਂ ਫਲ ਲੈਣਾ ਕਿ ਨਹੀਂ ਲੈਣਾ। ਇਹ ਦੇਖੋ, ਇਹ ਜਿਹੜੀ ਸ਼ਾਖ ਹੈ ਨਾ ਭਾਈ ਅੰਜਮ, ਇਹ ਸ਼ਾਖ ਆਂਦੇ ਸਾਲ ਨਹੀਂ ਫਲੇਗੀ, ਇਹ ਫਲ ਨਹੀਂ ਕੱਢੇਗੀ। ਇਹ ਦੇਖੋ ਇੱਥੇ ਆਪਾਂ ਨੂੰ ਦੋਵੇਂ ਇਕੱਠੀਆਂ ਮਿਲ ਗਈਆਂ। ਇਹ ਜਿਹੜੀ ਸ਼ਾਖ ਹੈ ਨਾ ਜੀ, ਇਹ ਆਂਦੇ ਸਾਲ ਫਲ ਕੱਢੇਗੀ, ਇਹ ਨਹੀਂ ਕੱਢੇਗੀ, ਇਹ ਫਲੋਪ ਆ। ਇਹ ਇਹਨਾਂ ਦੋਵਾਂ ਦੀ ਨਿਸ਼ਾਨੀ ਆ। ਅਗਰ ਨਹੀਂ ਪਤਾ ਲੱਗਦਾ ਤੇ ਇਹ ਦੇਖੋ। ਵਾਹ, ਕਾਰਾਗਰੀ ਦਾ ਹੈ। ਕਾਰਾਗਰੀ ਦੇ ਇੱਥੇ ਹਾਂਜੀ, ਇਹ ਦੱਸ ਦਿੰਦੇ ਨੇ ਅਗਲੇ ਸਾਲ ਵੀ ਫਲ ਚੱਕਣਾ ਜਾਂ ਨਹੀਂ। ਹਾਂ, ਨਹੀਂ ਉਹ ਮੁੰਡਾ ਕਹਿੰਦਾ ਵੀ ਅਸੀਂ ਪੱਤਿਆਂ ਤੇ ਸੌਦਾ ਐਵੇਂ ਨਹੀਂ ਕਰਦੇ, ਹਾਂ ਨਹੀਂ ਨਹੀਂ ਅੰਬਾਂ ਨੂੰ ਪੜਨਾ ਜਾਣਦੇ ਆ। ਹਾਂਜੀ, ਇਹ ਮਾਸ਼ਾਅੱਲਾ ਜੀ ਇਹ ਸਾਡੇ ਵੱਡਿਆਂ ਦੀ ਮਿਹਰਬਾਨੀ ਆ
ਜਿਹੜਾ ਕੋਈ ਸਾਨੂੰ ਉਹ ਦੱਸ ਗਿਆ। ਕੀ ਬਾਤ ਆ। ਅੱਛਾ, ਬਿਮਾਰੀਆਂ ਤੇ ਗੱਲ ਹੋ ਗਈ, ਫਲ ਦੇ ਚੱਕਣ ਚਕਾਣ ਤੇ ਗੱਲ ਹੋ ਗਈ। ਹੁਣ ਤੁਸੀਂ ਤੁਰੇ ਜਾਂਦੇ ਸਿਰਫ ਇਹ ਸੁਨੇਹਾ ਵੀ ਦਿਓ ਨਾਲ, ਜੇ ਕੋਈ ਬੰਦਾ ਅੰਬ ਦਾ ਸ਼ੌਕ ਕਰਨਾ ਚਾਹੁੰਦਾ, ਅੰਬ ਲਾਣਾ, ਜਿੱਦਾਂ ਮੈਂ ਅੱਗੇ ਕਿਹਾ ਵੀ ਯਾਰ ਜੇ ਤੁਹਾਡੇ ਖੇਤਾਂ 'ਚ ਇੱਕ ਬੂਟਾ ਵੀ ਅੰਬ ਦਾ ਨਹੀਂ ਨਾ ਹੈ ਹਾਂਜੀ ਤਾਂ ਤੁਸੀਂ ਜ਼ਿਮੀਂਦਾਰੀ ਨਹੀਂ ਹੈ। ਸਾਡੇ ਵੀ ਹੈ ਨਹੀਂ ਹਜੇ, ਹਾਲ ਦੀ ਘੜੀ ਸਾਡੇ ਵੀ ਹੈ ਨਹੀਂ, ਤੇ ਅਸੀਂ ਲਾਏ ਆ। ਅੱਛਾ ਅੱਛਾ ਹਾਂ, ਅੱਛਾ, ਲਾਏ ਆ। ਮਾਸ਼ਾਅੱਲਾ ਮਾਸ਼ਾਅੱਲਾ। ਜਿਹੜੇ ਨਵੇਂ ਕੋਈ ਬੰਦੇ ਅੰਬ ਦੇ ਸ਼ੌਕੀਨ ਆ, ਅੰਬ ਲਾ ਸਕਦੇ ਆ, ਵੀ ਲਾਣਾ ਚਾਹੁੰਦੇ ਆ, ਉਹਨਾਂ ਵਾਸਤੇ ਤੁਹਾਡਾ ਸੁਨੇਹਾ ਕੀ ਆ? ਉਹਨਾਂ ਵਾਸਤੇ ਭਾਈ ਅੰਜਮ ਸੁਨੇਹਾ ਸਾਡਾ ਇਹ ਆ ਕਿ 10ਵੇਂ ਤੋਂ 11ਵੇਂ ਮਹੀਨੇ 10ਵੇਂ ਤੋਂ 11ਵੇਂ ਹਾਂਜੀ ਉਦੋਂ ਇਹ ਅੰਬ ਦੀ ਭਰਤੀ ਕਰ ਸਕਦੇ ਆ। ਇਹ ਜਿਹੜੀ ਗਰਮੀ ਪੈ ਰਹੀ ਆ, ਇਸ ਗਰਮੀ ਦੇ ਵਿੱਚ ਅੰਬ ਦੀ ਭਰਤੀ ਨਹੀਂ ਕਰਨੀ। ਹਾਂ ਮਤਲਬ ਆਪਾਂ 5ਵੇਂ 6ਵੇਂ 7ਵੇਂ 8ਵੇਂ ਮਹੀਨੇ ਜਿਹੜਾ ਨਾ ਜੀ, ਇਹਨਾਂ ਮਹੀਨਿਆਂ ਦੇ ਵਿੱਚ ਆਪਾਂ ਪੌਦਾ ਅੰਬ ਦਾ ਖਾਸ ਤੌਰ ਤੇ ਇਹ ਨਹੀਂ ਚੱਲੇਗਾ ਨਹੀਂ ਉਸ ਤਰ੍ਹਾਂ ਜਿਵੇਂ ਚੱਲਣਾ ਚਾਹੀਦਾ ਨਾ ਇਹਨੂੰ, ਇਹ ਉਸ ਤਰ੍ਹਾਂ ਚੱਲੇਗਾ ਨਹੀਂ। 10ਵੇਂ ਤੋਂ ਲੈ ਕੇ ਆਪਾਂ ਤੀਸਰੇ ਮਹੀਨੇ ਤੱਕ ਅੰਬ ਦੀ ਭਰਤੀ ਕਰ ਸਕਦੇ ਪੌਦੇ। ਅਸੀਂ ਦੇਖੋ ਨਾ ਜੀ ਆ ਇਹ ਭਰਤੀ ਕੀਤੀ ਹੋਈ ਆ, ਇਹ ਇੱਕ ਵੈਰਾਈਟੀ ਹੈਗੀ ਭਾਈ ਅੰਜਮ, ਆਪਾਂ ਫੁੱਲ ਯੈਲੋ ਅੰਬ ਦੇਖਦੇ, ਪੀਲਾ ਹਾਂਜੀ ਪੀਲਾ ਐਡੇ ਐਡੇ ਵੱਡੇ ਹੁੰਦੇ ਪੀਲੇ ਫੁੱਲ, ਉਹਦਾ ਨਾਮ ਹੈ ਜੀ ਸਿੰਧੜੀ। ਸਿੰਦੜੇ। ਹਾਂਜੀ ਇਹ ਅਸੀਂ ਆ ਦੇਖੋ ਆ ਤੋੜੋ ਤੋੜ, ਇਹ ਸਾਡੇ ਹੋ ਗਏ ਪੁਰਾਣੇ। ਇਹ ਮੈਂ ਅੱਗੇ ਤੁਹਾਨੂੰ ਦੱਸਿਆ ਵੀ ਤਕਰੀਬਨ ਇਹਦੀ 70 ਤੋਂ 75 ਸਾਲ ਏਜ ਆ। ਹਾਂਜੀ ਇਹ ਹੁਣ ਸਾਡੇ ਕਾਗਜ਼ਾਂ 'ਚ ਏਜਬਰ ਹੋਏ ਖੜੇ ਆ। ਅਸੀਂ ਇਸੇ ਵਜ੍ਹਾ ਤੋਂ ਆ ਦੇਖੋ ਨਾਲੋਂ ਨਾਲ ਤੋੜੋ ਤੋੜੋ ਨਵੀਂ ਭਰਤੀ ਕਰਦੇ ਜਾ ਰਹੇ ਆ ਜੀ। ਅੱਛਾ ਜਿਸ ਤਰ੍ਹਾਂ ਆਪਾਂ ਨੂੰ ਮੈਂ ਪਿੱਛੇ ਉਹ 14 ਸਾਲ ਦਾ ਪੌਦਾ ਦਿਖਾਇਆ ਸੀ, ਜੀ ਜੀ। ਤਕਰੀਬਨ ਇਹ ਉੱਥੇ ਕਿ ਜਾਏਗਾ ਤੇ ਅਸੀਂ ਇਹਨੂੰ ਅੱਛਾ, ਖਤਮ ਕਰ ਦਿਆਂਗੇ। ਬਾਗ ਦਾ ਬਾਗ ਫਿਰ ਉਵੇਂ ਦਾ ਉਵੇਂ ਰਹੇਗਾ। ਵਾਹ 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 ਵਾਹ। ਜਿੱਦਾਂ ਉਹ ਕਹਿੰਦੇ ਆ ਨਾ ਵੀ ਮਾਂ ਪਿਓ ਤੁਰ ਜਾਂਦਾ, ਗਾਂ ਉਸੇ ਦੀ ਥਾਂ ਤੇ ਉਹਦੀ ਔਲਾਦ ਖੜੀ ਹੁੰਦੀ ਹੈ। ਬਿਲਕੁਲ ਬਿਲਕੁਲ, ਇਹ ਵੀ ਉਹੀ ਹਿਸਾਬ ਆ ਜੀ। ਹਾਂ, ਇਹ ਉਹ ਹਿਸਾਬ ਆ। ਨਹੀਂ ਬਹੁਤ ਅੱਛਾ। ਇੱਕ ਤਾਂ ਹੋ ਗਿਆ ਤੁਸੀਂ ਲਾਣ ਦਾ ਟਾਈਮ ਦੱਸਤਾ ਜੀ। ਵੀ ਸੌਣ ਭਾਦੋਂ ਚ ਅੰਬ ਨਾ ਲਾਓ, ਹਾਂਜੀ। ਜਾ ਕੇ ਫਰਵਰੀ ਚ ਲਾਓ, ਇਦਾਂ ਹੀ ਫਰਵਰੀ ਚ ਫੱਗਣ ਚ ਜਾ ਆਪਾਂ 10ਵੇਂ ਮਹੀਨੇ 11ਵੇਂ 12ਵੇਂ ਪਹਿਲੇ ਦੂਸਰੇ ਮਤਲਬ ਤੀਸਰੇ ਤੱਕ ਆਪਾਂ ਇਹਦੀ ਭਰਤੀ ਕਰ ਸਕਦੇ ਹਾਂ। ਤੀਸਰੇ ਤੱਕ ਤਾਂ ਫਿਰ ਵਿੱਚ ਆ ਗਿਆ ਨਾ ਫੱਗਣ ਚ। ਹਾਂਜੀ 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 ਹਾਂ ਫੱਗਣ ਚ ਇੱਧਰ ਆ ਜਾਂਦਾ, ਆ ਗਿਆ। ਫੱਗਣ ਚ ਇੱਧਰ ਆ ਜਾਂਦਾ। ਅੱਛਾ ਠੀਕ ਆ, ਚਲੋ 10ਵੇਂ ਤੋਂ ਤੀਸਰੇ ਤੱਕ ਕਰ ਲਓ, ਇਹ ਵੀ ਠੀਕ ਹੈ ਗੱਲ। ਤੇ ਉਹ ਲਾ ਲਿਆ ਬੂਟਾ, ਗਾਂ ਸਾਡੇ ਨਾ ਇੱਕ ਦੋ ਦੁੱਖ ਆ ਉੱਥੇ ਜੀ। ਇੱਕ ਤਾਂ ਸੇ ਨਹੀਂ ਛੱਡਦੀ ਸਾਡੇ, ਸੇ ਪਟ ਜਾਂਦੀ। ਦੂਸਰਾ ਦੁੱਖ ਆ ਜੀ ਕਿ ਜਿੱਦਾਂ ਹੀ ਠੰਡ ਪੈਂਦੀ ਆ ਨਾ, ਹਾਂਜੀ ਹਾਂਜੀ ਉਹ ਸੁਕਾ ਜਿੰਨਾ ਕੁ ਤੁਰਦਾ ਉਹਨਾਂ ਕਿੱਡੇ ਉਹਦਾ ਮੈਂ ਤੁਹਾਨੂੰ ਦੱਸਦਾ। ਦੇਖੋ ਨਾ ਅਗਰ ਜੇ ਤੁਹਾਡੇ ਪੌਦੇ ਆ, ਇਹ ਪੌਦੇ ਜਿੱਡੇ ਆ, ਦੇਖੋ ਇਹ ਸਿੰਧੜੀ ਦਾ ਪੌਦਾ ਲੱਗਾ ਹੋਇਆ, ਅਗਰ ਐਡੇ ਐਡੇ ਆ ਤੇ ਉਹ ਠੰਡ ਤੋਂ ਮੁਰਾਦ ਤੁਸੀਂ ਕੋਰਾ ਕਹਿੰਦੇ ਹੋਣੇ ਆ। ਹਾਂ, ਕੋਰਾ ਪੈ ਜਾਂਦਾ ਕੱਕਰ, ਹਾਂ। ਉਹ ਅਸੀਂ ਇਹਨਾਂ ਵਾਸਤੇ ਪਤਾ ਕੀ ਕਰੀਦਾ ਜੀ ਭਾਈ ਅੰਜਮ, ਜੀ ਜੀ। ਅਸੀਂ ਜਿਸ ਤਰ੍ਹਾਂ ਕਿ ਇਹ ਪੌਦਾ ਨਾ ਜੀ, ਹਾਂਜੀ ਅਸੀਂ ਇਹਦੇ ਆਸੇ-ਪਾਸੇ ਪਰਾਲੀ ਬੰਨ ਦੇਣੀ ਆ, ਠੀਕ ਹੈ। ਛਾਪੇ ਲਾਣੇ ਆ ਕਿੱਕਰ ਕੁੱਕਰ ਦੇ, ਕਿਸੇ ਦੇ ਵੀ ਆਪਾਂ ਵੱਢ ਲਈਏ, ਛਾਪੇ ਲਾ ਕੇ ਆਪਾਂ ਇਸ ਤਰ੍ਹਾਂ 4 ਦਿਵੇਰੇ ਇਹਦੇ ਪਰਾਲੀ ਬੰਨ ਦੇਣੀ ਆ। ਕੱਕਰ ਰਵੇ ਉਹ ਪਰਾਲੀ ਤੇ ਪਵੇ, ਠੰਡ ਪਵੇ ਉਹ ਪਰਾਲੀ ਤੇ ਪਵੇ, ਅੰਦਰ ਇਹ ਸੇਫ ਰਵੇ। ਇਹ ਸੇਫ ਰਵੇ। ਅੱਛਾ ਅਦਨਾਨ ਸਾਹਿਬ, ਇਹ ਜਿਹੜੀ ਸਾਡੇ ਨਾ ਇੱਕ ਤਾਂ ਇਹਨਾਂ ਨੇ ਦੱਸਿਆ ਨਾ ਵੀ ਕੱਕਰ ਦਾ ਹੱਲ ਦੱਸਤਾ, ਸਾਡੇ ਸੇਬ ਵੀ ਬਹੁਤ ਸਾਨੂੰ ਖਪਾਉਂਦੀ ਹੈ, ਸੇਬ ਵੀ ਪੱਟ ਕੇ ਲੈ ਜਾਂਦੀ ਬੂਟਾ। ਇਹ ਉੱਤੋਂ ਛਿੱਲਦੀ ਹੈ ਜੀ। ਹਾਂਜੀ ਹਾਂਜੀ, ਮੁੜ ਬੂਟਾ ਹੀ ਪੱਟ ਲੈਂਦੀ। ਅੱਛਾ ਅੱਛਾ ਜੀ। ਇਹ ਜੀ ਇਹ ਜਿਹੜਾ ਨਾ ਇਹਦਾ ਮੁੱਢ ਹੈਗਾ ਜਿੱਥੇ ਤਿੱਕਰ, ਉਹ ਇੰਨੀ ਕੁ ਤਾਂ ਹੁੰਦੀ ਹੈ ਜੀ। ਹਾਂਜੀ ਹਾਂਜੀ ਛੇ ਹਾਂਜੀ। ਇੱਥੋਂ ਰੱਖ ਕੇ ਨਾ ਤੁਸੀਂ ਮੁੱਢ ਕੋਲੋਂ ਇੱਥੇ ਤਿੱਕਰ ਤੁਸੀਂ ਲਾ ਦੇਣਾ ਪੈਪ ਜਿਹੜਾ ਪਲਾਸਟਿਕ ਦਾ ਨਹੀਂ ਹੁੰਦਾ ਜੀ, ਉਹਨੂੰ ਕੱਟ ਕੇ ਤੁਸੀਂ ਇਹਦੇ ਵਿੱਚ ਢਾ ਦੇਣਾ ਮੁੱਢ ਦੇ ਨਾਲ। ਵਾਹ 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 ਵਾਹ, ਤੇ ਜ਼ਿੰਦਾਬਾਦ। ਉਹ ਨਾ ਜੀ ਉਹ ਤੁਹਾਡਾ ਪੌਦਾ ਨਹੀਂ ਖਰਾਬ ਹੋਣਾ। ਪੌਦਾ ਫਿਰ ਉਹ ਕਿਹੜਾ ਉੱਤੇ ਚੜ ਕੇ ਉਹਨੇ ਕਰਨਾ ਜੀ, ਉਹ ਤੇ ਜਿੰਨਾ ਕੁ ਹੁੰਦੀ ਨਾ ਹਾਈਟ ਹੁੰਦੀ ਉਹਨੇ ਕੁ ਤੁਸੀਂ ਨਾ ਉਹ ਪੈਪ ਕਟਾ ਕੇ ਉਹ ਲਾ ਦਿਓ ਤੁਸੀਂ ਉਹਦਾ ਕੁਛ। ਹਾਂਜੀ ਉਹ ਨੁਕਸਾਨ ਕਰੇਗੀ ਨਾ, ਅਗਰ ਤੇ ਪੈਪ ਦਾ ਕਰੇਗੀ ਪੌਦਾ ਅੰਦਰੋਂ ਭੱਜ ਜਾਏਗਾ। ਉਹਨੇ ਪੈਪ ਜ਼ਿੰਦਾਬਾਦ। ਲੈ ਜੀ ਮੁੰਡੇ ਸਾਰੇ ਕਾਰੀਗਰ ਆ, ਟੀਮ ਬੜੀ ਤਕੜੀ ਹੈ ਜੀ। ਤੇ ਦੇਖੋ ਉਹਨਾਂ ਨੇ ਉਹ ਸੇਹ ਦਾ ਵੀ ਹਾਲ ਦੱਸਤਾ ਵੀ ਪੈਪ ਕਮਾ ਦੋ, ਮੋਢਣ ਆ ਕੇ ਉਹਨੇ ਖਾਣਾ ਨਾ ਪਟਣਾ, ਜਦੋਂ ਅੱਗੇ ਪੈਪ ਤੇ ਪਾਸੋਂ ਪਿਛਾ ਮੁੜ ਜੂਗੀ। ਜ਼ਿੰਦਾਬਾਦ ਜ਼ਿੰਦਾਬਾਦ। ਅੱਛਾ ਆਜ਼ਾਦ ਸਾਹਿਬ, ਉਹ ਦੱਸ ਰਹੇ ਸੀ ਤੁਸੀਂ ਵੀ ਇਸ ਟਾਈਮ ਤੇ ਲੱਗ ਗਿਆ, ਉਸ ਤੋਂ ਬਾਅਦ ਸੇਹ ਦਾ ਵੀ ਦੱਸਤਾ, ਹੱਲ ਕੱਕਰ ਦਾ ਵੀ ਜੀ ਦੱਸਤਾ। ਜੀ ਜੀ ਭਾਈ ਤੇ ਅੰਜਮ, ਕਿੰਨੇ ਟਾਈਮ ਦੇ ਵਿੱਚ ਜਾ ਕੇ ਇਹ ਬਣ ਜਾਂਦਾ ਤਿਆਰ ਵੀ ਇੱਥੇ? ਫਲ ਕਦੋਂ ਕੁ ਚੱਕਦਾ? ਫਲ ਚੱਕਣਾ ਜਾਂ ਪੌਦਾ ਤਿਆਰ ਹੁੰਦਾ? ਫਲ ਜੇ ਕਿੰਨੇ ਕੁ ਸਾਲ ਪੌਦਾ ਵੀ ਦੱਸੋ, ਫਲ ਵੀ ਦੱਸੋ। ਹਾਂਜੀ ਪੌਦਾ ਇਹ ਨਾ ਜੀ ਅੰਬ ਦਾ ਜਿਹੜਾ ਆ, ਹੁਣ ਉਹ ਦੇਖੋ ਪੌਦਾ, ਹਾਂਜੀ। ਆ ਜਿਹੜਾ ਪੌਦੇ ਨੂੰ 6 ਸਾਲ ਹੋ ਗਏ ਆ। ਅੱਛਾ 6 ਇਹ ਨਵਾਬਪੁਰੀ ਦਾ ਪੌਦਾ ਆ, ਠੀਕ। ਇਹਨੂੰ 6 ਸਾਲ ਹੋ ਗਏ ਆ ਇਸ ਪੌਦੇ ਨੂੰ। ਅੱਛਾ ਜੀ। ਇਹ ਜਿਹੜਾ ਪੌਦਾ ਆ ਇਹਨੂੰ ਤਕਰੀਬਨ ਮੇਰਾ ਖਿਆਲ ਆ ਵੀ
3 ਤੋਂ 4 ਮਹੀਨੇ ਹੋਏ ਹੋਣਗੇ ਲਾਏ ਨੂੰ ਹਲੇ। 5ਵੇਂ ਸਾਲ ਜਾ ਕੇ ਪੌਦਾ ਫਲ ਚੱਕਣ ਲੱਗ ਪੈਂਦਾ ਆ। ਆਪਾਂ ਜਿਵੇਂ ਅੱਗੇ ਗੱਲ ਕਰ ਰਹੇ ਸੀ ਵੀ ਆ ਚੈਨਾ ਵਾਲੇ ਨੇ ਉਹਨਾਂ ਨੇ ਕੱਢਿਆ ਹੋਇਆ, ਉਹ ਦੂਸਰੇ ਸਾਲ ਹੀ ਫਲ ਚੁੱਕਦਾ ਪਿਆ ਆ। ਜਿਹੜਾ ਚੈਨੀਆਂ ਲਾਇਆ ਨਾ, ਜਿਹੜੀਆਂ ਆਪਣੀਆਂ ਪਾਕਿਸਤਾਨੀ ਨਸਲਾਂ ਨੇ ਨਾ ਜੀ, ਇਹ 5ਵੇਂ ਅੰਬ ਦਾ ਪੌਦਾ 5ਵੇਂ ਸਾਲ ਜਾ ਕੇ ਫਲ ਚੁੱਕਦਾ ਆ। ਉਸ ਤੋਂ ਬਾਅਦ ਇਹਨੇ 5ਵੇਂ ਸਾਲ ਫਲ ਚੱਕਣਾ। ਫਲ ਕਦੋਂ ਚੱਕਣਾ ਇਹਨੇ ਬੂਰ ਕੱਢਣਾ ਜੀ ਤੀਸਰੇ ਮਹੀਨੇ ਜਾ ਕੇ। ਅੱਛਾ, ਤਿਆਰੀ ਇਹਨੇ ਆਪਣੀ ਫੜ ਲੈਣੀ ਹੈ, ਪਹਿਲੇ ਤੋਂ ਸਟਾਰਟ ਕਰ ਲੈਣੀ ਹੈ। ਜਿਸ ਤਰ੍ਹਾਂ ਮੈਂ ਅੱਗੇ ਤੁਹਾਨੂੰ ਸ਼ਾਖ ਫੜ ਕੇ ਦਿਖਾਈ ਸੀ, ਉਹ ਬਾਹਰ ਨਿਕਲੀ ਹੋਈ ਸੀ, ਉਸ ਤਰ੍ਹਾਂ ਇਹਨੇ ਮੂੰਹ ਬਣਾਉਂਦਾ ਜਾਣਾ ਆਸਤਾ ਆਸਤਾ। ਇਹਨੇ ਤੀਸਰੇ ਦੇ ਐਂਡ ਤੇ ਜਾ ਕੇ ਤਕਰੀਬਨ ਆਪਣਾ ਨਾ ਉਹ ਬੂਰ ਮੁਕੰਮਲ ਕਰ ਲੈਣਾ। ਉਸ ਤੋਂ ਬਾਅਦ ਇਹਨੇ ਮਸਰੀ ਵੱਲਣੀ, ਮਸਰੀ ਜਿਸ ਤਰ੍ਹਾਂ ਕਿ ਛੋਟੀ ਬਰੀਕ ਅੰਬੀ ਹੁੰਦੀ ਆ, ਉਸ ਤਰ੍ਹਾਂ। ਉਦੋਂ ਵੀ ਸਾਨੂੰ ਇੱਕ ਡਰ ਪਿਆ ਰਹਿੰਦਾ ਜੀ, ਜਿਸ ਤਰ੍ਹਾਂ ਆਪਣੇ ਆ ਹੁੰਦੀ ਬਿਜਲੀ ਚਮਕਦੀ ਆ। ਹਾਂਜੀ ਹਾਂਜੀ। ਇਹ ਵੀ ਇਸ ਤਰ੍ਹਾਂ ਹੀ ਹੈ। ਇਹ ਜਿਸ ਤਰ੍ਹਾਂ ਅੰਡੇ ਦੀ ਜ਼ਰਦੀ ਨਹੀਂ ਹੁੰਦੀ ਭਾਈ ਅੰਜਮ, ਇਹ ਉਸ ਤਰ੍ਹਾਂ ਬਣਦੀ ਆ। ਜੇ ਅਗਰ ਬਿਜਲੀ ਚਮਕੀ ਆ ਨਾ ਜੀ ਤੇ ਉਹ ਖਤਮ ਆ ਉੱਥੇ। ਸਾਨੂੰ ਇੱਕ ਇਹ ਵੀ ਡਰ ਰਹਿੰਦਾ ਆ, ਜਿਸ ਤਰ੍ਹਾਂ ਔਲੇ ਦਾ ਮੈਂ ਅੱਗੇ ਤੁਹਾਨੂੰ ਦੱਸਿਆ ਵੀ ਔਲੇ ਪੈ ਗਏ। ਇੱਕ ਇਹ ਵੀ ਸਾਡੇ ਵਾਸਤੇ ਬਹੁਤ ਵੱਡਾ ਡਰ ਆ ਵੀ ਬਾਰਿਸ਼ਾਂ ਹੋ ਰਹੀਆਂ ਨੇ, ਬਿਜਲੀ ਗਰਜ ਰਹੀ ਆ, ਤੇ ਇਹ ਉਵੇਂ ਹੀ ਸੜਦਾ ਜਾਏਗਾ, ਖਤਮ ਹੁੰਦਾ ਜਾਏਗਾ। ਲਿਸ਼ਕ ਜਿਹਨੂੰ ਆਪਾਂ ਲਿਸ਼ਕ ਕਹਿ ਦਿੰਦੇ ਆ। ਲਿਸ਼ਕ ਪਵੇ ਤੇ ਆਂਡੇ ਨਹੀਂ ਖਰਾਬ ਹੋ ਜਾਂਦੇ? ਹਾਂਜੀ ਬਿਲਕੁਲ, ਇਹ ਉਸੇ ਤਰੀਕੇ ਨਾਲ ਕਹਿੰਦੇ ਫਿਰ ਬੂਰ ਖਰਾਬ ਹੋ ਜਾਂਦਾ। ਬੂਰ ਇਹ ਜਿਹੜੀ ਲਸ਼ਕਾ ਨਾ ਜੀ, ਇੱਕ ਅਨਵਰ ਟੋਰ ਜਿਹੜੇ ਮੈਂ ਤੁਹਾਨੂੰ ਦੱਸਿਆ ਵੀ ਸਭ ਤੋਂ ਬੈਸਟ ਵੈਰਾਈਟੀ ਆ। ਹਾਂਜੀ ਹਾਂਜੀ। ਉਹਦੇ ਵਾਸਤੇ ਜ਼ਿਆਦਾ ਅਟੈਕ ਕਰਦਾ। ਦੂਸਰਾ ਚੌਂਸਾ, ਵਾਈਟ ਚੌਂਸਾ, ਸਫੈਦ ਚੌਂਸਾ ਆਪਾਂ ਜਿਹਨੂੰ ਕਹਿੰਦੇ। ਤੀਸਰੇ ਨੰਬਰ ਤੇ ਦੇਸੀ। ਇਹਨਾਂ 3 ਵੈਰਾਈਟੀਆਂ ਤੇ ਸਭ ਤੋਂ ਜ਼ਿਆਦਾ ਇਹਦਾ ਲਸ਼ਕ ਦਾ ਅਟੈਕ ਹੁੰਦਾ ਹੈ। ਅੱਛਾ ਜੀ, ਅਸੀਂ ਨਾ ਹੁਣ ਤੱਕ ਇਹ ਸਮਝਦੇ ਰਹੇ ਵੀ ਅਸੀਂ ਸਾਡੇ ਕੋਲ ਬਾਗ ਨਹੀਂ ਹੈ, ਜਾਂ ਜਿਹੜੇ ਬੰਦਿਆਂ ਕੋਲ ਵੀ ਬਾਗ ਨਹੀਂ ਹੈ ਅੰਬਾਂ ਦਾ, ਜਦੋਂ ਅੰਬ ਲੱਗਦੇ ਆ ਨਾ ਉਹ ਸਮਝਦੇ ਆ ਵੀ ਅੰਬ ਗਰਮੀਆਂ 'ਚ ਆ ਗਏ ਜੀ, ਲੱਗੇ ਹੀ ਦੇਖਦੇ ਵੀ ਅੰਬ ਬਸ ਲੱਗੇ ਤੇ ਅੰਬ ਲੱਗੇ ਹੀ ਦੇਖਦੇ ਆ। ਹਾਂਜੀ ਹਾਂਜੀ। ਆਜ਼ਾਦ ਬਾਈ ਨੇ ਦੱਸਿਆ ਵੀ ਇਹ 12 ਮਹੀਨੇ ਹੀ ਇਹ ਬੂਟਾ ਰਜੇਵੇਂ 'ਚ ਰਹਿੰਦਾ। ਹਾਂਜੀ ਬਿਲਕੁਲ ਬਿਲਕੁਲ। ਪਹਿਲੇ ਮਹੀਨੇ ਤੋਂ ਉਹ ਬਣਾਉਂਦਾ, ਉਹ ਬੂਰ ਦਾ ਮੂੰਹ ਬਣਾਉਂਦਾ, ਤੇ ਫਿਰ ਉਹ 3-4 ਮਹੀਨਿਆਂ 'ਚ ਬੂਰ ਜਾ ਕੇ ਸਿੱਧਾ ਫਿਰ ਗਾਂ ਮਸਰੀ ਬਣਦੀ ਹੈ। ਪੂਰਾ ਸਾਲ ਜਾ ਕੇ ਉਹ ਲੱਗਦਾ, ਤਾਂ ਜਾ ਕੇ ਬੂਟਾ ਅੰਬ ਤਿਆਰ ਕਰਦਾ ਹੈ ਜੀ। ਅਸੀਂ ਸੁਣਦੇ ਰਹੇ ਵੀ ਨੇਰੀਆਂ ਦੇ ਵਿੱਚ ਇਦਾਂ ਹੋ ਜਾਂਦਾ, ਨੇਰੀਆਂ ਬਣਦੇ ਵੀ। ਨੇਰੀ ਬਣ ਲਈਦੀ ਆ ਜੀ, ਨੇਰੀ ਮੇਰੇ ਵਾਲਾ ਸਾਹਿਬ ਬਣ ਲੈਂਦੇ ਸੀ। ਅੱਛਾ। ਲੇਕਿਨ ਉਹ ਅਸੀਂ ਮਨਾ ਕਰ ਦਿੱਤਾ। ਅੱਛਾ। ਦੇਖੋ ਨਾ ਜੀ, ਇਹ ਠੀਕ ਜੋ ਅੱਲਾਹ ਪਾਕ ਦੀ ਮਰਜ਼ੀ ਆ, ਉਹਦੇ ਆਪਾਂ ਅੱਲਾਹ ਪਾਕ ਦੇ ਖਿਲਾਫ ਤੇ ਨਹੀਂ ਜਾ ਸਕਦੇ। ਸੁਭਾਨ ਅੱਲਾਹ। ਹਾਂਜੀ ਬੇਸ਼ੱਕ। ਹਾਂਜੀ। ਔਰ ਜਦੋਂ ਅਗਰ ਆਪਾਂ ਨੇਰੀ ਬੰਨੀ ਹੋਏਗੀ ਨਾ ਜੀ, ਜਦੋਂ ਨੇਰੀ ਟੁੱਟੇਗੀ ਤੇ ਫਿਰ ਉਹ ਬੂਟੇ ਮੁੱਢੋਂ ਵੀ ਮੁੱਦੇ ਕਰ ਜਾਏਗੀ। ਅੱਛਾ, ਨੇਰੀ ਦੇ ਨੁਕਸਾਨ ਦੱਸੋ। ਨੇਰੀ ਦੇ ਨੁਕਸਾਨ ਭਾਈ ਅੰਜਮ, ਜਦੋਂ ਨੇਰੀ ਆਂਦੀ ਫਿਰ ਅੰਬ ਕਿਰਨਾ। ਸਾਡੇ ਉਦੋਂ ਸਾਹ ਸੁੱਕੇ ਹੁੰਦੇ ਆ ਵੀ ਜਦੋਂ ਨੇਰੀ ਆਂਦੀ ਆ ਤੇ ਸਾਡਾ ਨੁਕਸਾਨ ਹੁੰਦਾ ਆ। ਐਤਕੀ ਤੇ ਤੁਸੀਂ ਸੋਚ ਨਹੀਂ ਸਕਦੇ, ਮੇਰੇ ਖਿਆਲ 'ਚ ਜ਼ਿੰਦਗੀ ਦਾ ਰਿਕਾਰਡ ਟੁੱਟਿਆ ਵੀ ਜਿੰਨੀਆਂ ਐਤਕੀ ਹਫਤੇ 'ਚ 2 ਨੇਰੀਆਂ ਆ ਰਹੀਆਂ। ਹਾਂਜੀ। ਹਫਤੇ 'ਚ 2 ਨੇਰੀਆਂ ਆਈਆਂ। ਐਤਕੀ ਉਹ ਹਿਸਾਬ ਹੋਇਆ ਪਿਆ ਸਾਡੇ ਨਾਲ। ਤੇ ਉਹ ਫਿਰ ਇੱਕ ਆਪਾਂ ਕਹਿੰਦੇ ਆ ਵੀ ਉਹ ਜਿਹੜਾ ਵੱਡਾ ਨੇਰ ਆਂਦਾ ਹੁੰਦਾ ਆ ਜੁੰਮੇ ਸ਼ਾਹ। ਜੁੰਮੇ ਸ਼ਾਹ। ਅਸਲ ਸਾਨੂੰ ਉਹ ਜੁੰਮੇ ਸ਼ਾਹ ਦਾ ਡਰ ਰਹਿੰਦਾ ਆ ਵੀ ਜਿੱਦਣ ਜੁੰਮੇ ਸ਼ਾਹ ਆ ਗਿਆ ਉਦੋਂ ਬੂਟੇ ਮੁੱਦੇ ਆ। ਹੁੰਦਾ ਵੀ ਐਵੇਂ ਹੀ ਆ ਵੀ ਆ ਮਸਲਨ ਆ ਇੱਕ ਬਾਗ ਹੈ ਨਾ ਜੀ, ਤੇ ਇੱਕ ਤੇ ਅਸੀਂ ਇਹ ਮਤਲਬ 2 4 5 ਬੂਟੇ ਤੋੜ ਕੇ ਗੱਡੀ ਕੱਢਣੀ ਆ, ਤੇ ਉਹ ਤੋੜਿਆਂ ਬਗੈਰ ਹੀ 8-8 ਗੱਡੀਆਂ ਨਿਕਲਦੀਆਂ ਨੇ। ਓਏ ਹੋਏ ਅੱਲਾ ਮਾਫੀ ਦੇ। ਇੰਨਾ ਨੁਕਸਾਨ ਜਿਹਨੂੰ ਆਪਾਂ ਜੁੰਮੇ ਸ਼ਾਹ ਕਹਿੰਦੇ ਆ। ਤੁਸੀਂ ਜੁੰਮੇ ਸ਼ਾਹ ਨੂੰ ਉਡੀਕ ਰਹੇ? ਨਹੀਂ ਜੀ, ਆਹੋ ਫਿਰ ਉਹਦਾ ਗਾਹ ਹੀ ਨਾ ਪਾਓ ਜੀ। ਐਤਕੀ ਤੇ ਕਈ ਜੁੰਮੇ ਸ਼ਾਹ ਆ ਗਏ, ਅੱਗੇ ਇੱਕ ਹੁੰਦਾ ਸੀ, ਐਤਕੀ ਕਈ ਆ ਗਏ। ਅੱਛਾ ਜੀ। ਅੱਲਾ ਮਾਫੀ, ਅੱਲਾਹ ਤਾਲਾ ਆਪਣੀ ਰਹਿਮਤ ਰੱਖੇ ਜੀ। ਹਾਂ, ਅੱਲਾਹ ਤਾਲਾ ਆਪਣੀ ਰਹਿਮਤ ਰੱਖੇ। ਅਸੀਂ ਜੀ ਪਹੁੰਚ ਗਏ ਆ ਡੇਰੇ ਦੇ ਉੱਤੇ, ਜਿੱਥੇ ਅੰਬਾਂ ਦਾ ਜੀ ਹੁਣ ਸਾਰੀ ਤਿਆਰੀ ਲੱਗ ਰਹੀ ਆ, ਤੇ ਉਹ ਤੁਹਾਨੂੰ ਅਸੀਂ ਉਹ ਵੀ ਪੂਰੀ ਇਲਮ ਦੀ ਗੱਲ ਦੱਸਾਂਗੇ ਵੀ ਕਿਸੇ ਦੇ ਕੰਮ ਆਊਗੀ ਗੱਲ। ਹਾਂਜੀ, ਦੇਖੋ ਜੀ ਉਹ ਦੱਸ ਰਹੇ ਆ ਵੀ ਨੇਰੀਆਂ ਦੇ ਵਿੱਚ ਐਤਕੀ ਕਹਿੰਦੇ ਵੀ ਅੰਗੂਰਾਂ ਦੀ ਖੰਡ ਦਾ ਪਾਣੀ ਬਣਾ ਪੀਣਾ ਪੈਂਦਾ। ਹਾਂਜੀ ਹਾਂਜੀ। ਇੰਨਾ ਜੀ ਘਟਦਾ ਜਦੋਂ ਨੇਰੀ ਆਂਦੀ। ਹਾਂ, ਅੰਬਾਂ ਵਾਲਿਆਂ ਦਾ ਬਹੁਤ ਜੀ ਘਟਦਾ। ਹਾਂਜੀ ਜੀ ਬਿਲਕੁਲ। ਅੱਛਾ ਜੀ, ਲਓ ਜੀ ਪਹੁੰਚ ਗਏ ਆ। ਅੰਬ ਦਾ ਕੰਮ ਹੋ ਰਿਹਾ ਅੰਬ ਦੇ ਥੱਲੇ। ਹਾਂਜੀ ਹਾਂਜੀ। ਆ ਜਾਓ ਮੈਂ ਭਾਈ ਕਹਿੰਦਾ ਅੰਜਮ, ਇਹ ਕੀ ਕਰ ਰਹੇ ਜੀ? ਇਹ ਤੁਹਾਨੂੰ ਦਿਖਾਣੇ ਆ ਭਾਈ ਅੰਜਮ। ਰੋਟੀ ਖਾ ਰਹੇ? ਅੱਛਾ, ਰੋਟੀ ਖਾ ਰਹੇ। ਬਿਸਮਿਲ੍ਲਾ ਖਾਓ ਖਾਓ। ਬਿਸਮਿਲ੍ਲਾ ਬਿਸਮਿਲ੍ਲਾ, ਜਿਉਂਦੇ ਰਹੋ, ਖਾਓ। ਇਹ ਜਿਹੜਾ ਦੇਖੋ ਨਾ ਭਾਈ ਅੰਜਮ, ਇਹ ਸ਼ਾਖ ਦਾ ਅੰਬ ਜਿਹੜਾ ਆਪਾਂ ਕਹਿੰਦੇ ਵੀ ਟਬਕਾ ਜਿਹਨੂੰ ਆਪਾਂ ਕਹਿੰਦੇ ਆ। ਅੱਛਾ, ਇਹ ਟਪਕਾ। ਹਾਂਜੀ, ਵਨ ਸਵੰਨੇ ਆਪਣਾ ਫੁੱਲਾਂ ਦਾ ਗੁਲਦਸਤਾ ਦੇਖੋ, ਜਿਵੇਂ ਗੁਲਾਬ ਖਾਸ ਆਪਾਂ ਅੱਗੇ ਦੇਖ ਕੇ ਆਏ ਆ। ਸੁਭਾਨ ਇਹ ਲੰਗੜਾ ਜੀ। ਅੱਛਾ। ਹਾਂਜੀ, ਇਹ ਮਿਕਸ ਪਿਆ ਹੋਇਆ। ਹੁਣ ਜਿਹੜਾ ਅਸੀਂ ਕੱਚਾ ਤੜਾਈ ਕਰਨਾ ਨਾ ਜੀ, ਉਹ ਤੁਹਾਨੂੰ ਦਿਖਾਣੇ ਵੀ ਅਸੀਂ ਉਹਨੂੰ ਕਿਸ ਤਰ੍ਹਾਂ ਬੰਦ ਕਰਨਾ, ਕਿਸ ਤਰ੍ਹਾਂ ਉਹਨੂੰ ਤਿਆਰ ਕਰਨਾ ਆ। ਅੱਛਾ, ਉਹ ਦਿਖਾਓ। ਹਾਂਜੀ, ਆ ਜੀ ਟਪਕੇ ਦਾ ਅੰਬ ਦੇਖ ਲਿਆ ਜੀ। ਟਪਕੇ ਦਾ ਫਿਰ ਜਿੱਦਾਂ ਇਕੱਠਾ ਕੀਤਾ ਉਦਾਂ ਹੀ ਲਿਆ ਕੇ ਰੱਖ ਲਿਆ। ਸਾਰੀਆਂ ਨਸਲਾਂ ਇੱਥੇ ਰਲੀਆਂ ਪਈਆਂ, ਗਾਂ ਵੰਡ ਹੋ ਜੂਗੀ। ਤੇ ਹੁਣ ਤੁਹਾਨੂੰ ਦਿਖਾਣੇ ਆ ਜਿਹੜਾ ਤੁਹਾਨੂੰ ਉੱਤੇ ਚੜ ਕੇ ਬੰਦੇ ਤੋੜ ਰਹੇ ਸੀ ਕੱਚਾ ਅੰਬ, ਵੀ ਉਹ ਗਾਂ ਕਿਦਾਂ ਸਿੱਧਾ ਪੱਧਰਾ ਕਰਦੇ। ਆ ਜਾਓ। ਉਹ ਥੜਾ ਥੋੜਾ ਜਿਹੜਾ ਤੁਸੀਂ ਕਹਿੰਦੇ ਸੀ ਲਾਣੇ ਆ। ਹਾਂਜੀ, ਇਹ ਦੇਖੋ। ਇਹ ਭਾਈ ਅੰਜਮ
ਜੀ ਜੀ ਅਸੀਂ ਅੰਬ ਬੰਦ ਕੀਤਾ ਪਿਆ। ਇਹਨੂੰ ਅਸੀਂ ਕਹਿੰਦੇ ਬੈੱਡ, ਜਿਸ ਤਰ੍ਹਾਂ ਥੱਲੇ ਪਰਾਲੀ ਵਿਛਾਈ ਹੋਈ ਆ। ਅੱਛਾ ਜੀ ਪਰਾਲੀ ਵਿਛਾ ਕੇ ਅਸੀਂ ਇਹਦੇ ਥੱਲੇ ਸਾਫ਼ ਰੱਦੀ ਲਾਣੀ, ਨਵੀਂ, ਪੁਰਾਣੀ ਨਹੀਂ ਨਵੀਂ। ਠੀਕ ਹੈ ਜੀ ਨਵੀਂ ਰੱਦੀ ਲਾ ਕੇ ਤੇ ਇਹ ਦੇਖੋ ਜਿਹੜਾ ਤੁਸੀਂ ਉੱਥੇ ਦੇਖ ਕੇ ਆਏ ਸੀ ਉਹਦਾ ਕਲਰ ਦੇਖਿਆ ਸੀ ਜਿਹੜਾ ਆਪਾਂ ਤੁੜਾਈ ਕਰਦੇ ਪਏ ਸੀ। ਹਾਂਜੀ ਹਾਂਜੀ ਤੇ ਇਹ ਬੰਦ ਕਰਨ ਤੋਂ ਬਾਅਦ ਮਾਸ਼ਾਅੱਲਾ ਇਸ ਤਰ੍ਹਾਂ ਸੁਭਾਨ ਤਿਆਰ ਅੱਲਾਹ ਹੋਇਆ। ਮੈਂ ਤੁਹਾਨੂੰ ਅੱਗੇ ਵੈਰਾਈਟੀ ਦੱਸਦਾ ਪਿਆ ਸੀ, ਛੋਟਾ ਬੂਟਾ ਦਿਖਾਇਆ ਸੀ ਹੁਣ। ਹਾਂਜੀ ਤੇ ਇਹ ਉਹ ਅੰਬ ਆ ਜੀ, ਸਿੰਗੜੀ। ਸਿੰਧੜੀ ਸੁਭਾਨ ਅੱਲਾਹ ਕੀ ਬਾਤ ਹੈ। ਆਹ ਹਾ ਹਾ ਕਿਉਂ ਆਈ ਚੱਤ ਇੱਧਰ ਭਾਈ ਅੰਜਮ ਇਹ ਦੇਖੋ, ਮਾਸ਼ਾਅੱਲਾ ਇਹ ਮਸਾਲਾ ਆ। ਚਾਚਾ ਅਖਬਾਰ ਫੜੀ ਬਸ ਬਸ ਬਹੁਤਾ ਨਾ ਕਰੋ ਜੀ ਤੁਸੀਂ ਆਪਣਾ ਹਾਂਜੀ ਮਾਸ਼ਾਅੱਲਾ ਦੇਖੋ ਜੀ ਕੁਦਰਤ ਹੈ ਹਾਂ ਕੀ ਬਾਤ ਹੈ ਜੀ। ਇਹ ਮਸਾਲਾ ਜਿਹੜਾ ਰੱਖਦੇ ਆ ਹਾਂਜੀ ਭਾਈ ਅੰਜਮ ਇਹ ਦੇਖੋ, ਇਹ ਮਸਾਲਾ ਹੈ ਜਿਹੜਾ ਆਪਣੇ ਪਹਾੜਾਂ ਚੋਂ ਨਿਕਲਦਾ। ਅੱਛਾ ਇਹ ਬਣਿਆ ਬਣਾਇਆ ਹੁੰਦਾ ਮੈਂ ਹਾਂਜੀ ਨਹੀਂ ਬਣਿਆ ਬਣਾਇਆ ਨਹੀਂ, ਆਬਦ ਮਸਾਲਾ ਲੈ ਫੜ ਕੇ। ਅੱਛਾ ਇਹ ਦੇਖੋ, ਇਹ ਨਾ ਜੀ ਪੱਥਰ ਜਿਵੇਂ ਹੁੰਦੇ ਪੱਥਰ। ਇਹ ਤਾਂ ਆਟੇ ਵਰਗਾ ਨਹੀਂ 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 ਨਹੀਂ, ਇਹ ਮੈਂ ਤੁਹਾਨੂੰ ਦਿਖਾਣਾ। ਇਹ ਜਿਸ ਤਰ੍ਹਾਂ ਪੱਥਰ ਹੁੰਦਾ ਨਾ ਜੀ, ਪੱਥਰ, ਇਹ ਪੱਥਰ ਟੈਪ ਹੁੰਦਾ ਆ। ਇਹਨੂੰ ਅਸੀਂ ਤੋੜ ਕੇ ਛੋਟੀਆਂ ਛੋਟੀਆਂ ਇਹਦੀਆਂ ਪੁੜੀਆਂ ਬੰਦ ਕਰ ਦੇਣੀਆਂ ਨੇ। ਅੱਛਾ ਪੁੜੀਆਂ ਬੰਦ ਕਰਕੇ ਭਾਈ ਅੰਜਮ ਇਸ ਤਰ੍ਹਾਂ ਅਸੀਂ ਇਹਨੂੰ ਵਕਫੇ ਵਕਫੇ ਤੇ ਰੱਖਣਾ। ਜਿਵੇਂ ਇਹ ਦੇਖੋ ਇਹ ਪਿਆ ਹੋਇਆ ਇਸ ਤਰ੍ਹਾਂ। ਅਗਰ ਇਹ ਜ਼ਿਆਦਾ ਲਾਵਾਂਗੇ ਤੇ ਅੰਬ ਸੜ ਜਾਏਗਾ। ਕੁਛ ਸੜਿਆ ਹੋਇਆ ਹੈ ਵਿੱਚ ਮੈਂ ਉਹੀ ਦੇਖਣ ਲੱਗਾ, ਮੈਂ ਤੁਹਾਨੂੰ ਦਿਖਾਣਾ। ਆਹ ਚਾਚੇ ਬੂਟੇ ਅੱਗੇ ਪਿਆ ਇਹ ਦੇਖੋ, ਆ ਦੇਖੋ ਇਹ ਦੇਖੋ, ਓਏ ਹੋਏ 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 ਆ ਦੇਖੋ ਇਹ ਅਗਰ ਪੁੜੀ ਇਹਦੇ ਨਾਲ ਇਸ ਤਰ੍ਹਾਂ ਜ਼ਿਆਦਾ ਦੇਰ ਪਈ ਰਹੇਗੀ ਨਾ, ਜ਼ਿਆਦਾ ਅਟੈਚ ਕਰੇਗੀ, ਉਹ ਅਸਰ ਇਹਨੂੰ ਦੇ ਜਾਏਗੀ, ਅੰਬ ਦੀ ਇਹ ਪੋਜੀਸ਼ਨ ਹੋ ਜਾਏਗੀ। ਓਏ ਹੋਏ ਹੋਏ ਅਗਰ ਹਾਂਜੀ ਅੰਬ ਖਰਾਬ ਹੋ ਜਾਏਗਾ। ਆਰਨ ਕਰਿਓ ਜੀ ਇੰਨਾ ਫਰਕ ਆ ਜੀ ਹਾਂ ਜੀ ਸੜੇ ਹੋਏ ਤੇ ਤੰਦਰੁਸਤ ਚ ਤੰਦਰੁਸਤ ਦਾ ਕੀ ਬਾਤ ਹੈ। ਆ ਮਸਾਲੇ ਤੇ ਬਹੁਤਾ ਲੱਗ ਗਏ ਸੀ ਇਹ। ਹਾਂ ਜੀ ਅੱਛਾ ਯਾਰ ਇਹ ਮਸਾਲਾ ਤੰਦਰੁਸਤੀ ਤਾਂ ਨਹੀਂ ਹੈ ਹਾਂਜੀ ਇਹ ਹੁਣ ਕੀ ਕਰ ਸਕਦੇ ਆ, ਮਜਬੂਰੀ। ਇਹ ਦੇਖੋ, ਹਾਂ ਇਹ ਪੱਥਰ ਹੀ ਆ ਜੀ। ਇਹ ਪੱਥਰ ਤਰ੍ਹਾਂ ਪੱਥਰ ਹੀ ਹੁੰਦਾ ਆ ਜੀ। ਹੂੰ ਇਹਨੂੰ ਤੋੜਨਾ, ਅਸੀਂ ਇਹਦੇ ਛੋਟੇ ਛੋਟੇ ਟੁਕੜੇ ਕਰਨੇ ਆ। ਉਸ ਤੋਂ ਬਾਅਦ ਜਿਵੇਂ ਆਪਾਂ ਨੂੰ ਡਾਕਟਰ ਦਿੰਦੇ ਮੈਡੀਸਨ ਪਾ ਕੇ ਪੁੜੀਆਂ 'ਚ, ਉਹਨਾਂ ਪੁੜੀਆਂ ਤੇ ਵਿੱਚ ਆਪਾਂ ਉਹਨਾਂ ਤਰ੍ਹਾਂ ਆਪਾਂ ਇਹਨੂੰ ਬੰਦ ਕਰਕੇ ਇਸ ਤਰ੍ਹਾਂ ਰੱਖਣਾ। ਉੱਤੋਂ ਲਾ ਦੇਣੀ ਅਸੀਂ ਰੱਦੀ, ਇਹਦੇ ਤੇ ਇਹਨੂੰ ਬੰਦ ਕਰ ਦੇਣਾ ਆ। ਇਹਦੀ ਮਤਲਬ ਇਹਨੂੰ ਹਵਾ ਨਾ ਲੱਗੇ ਕਿਸੇ ਪਾਸੋਂ। ਹੂੰ 3 ਦਿਨ ਇਹਨੂੰ ਅਸੀਂ ਇਸ ਤਰ੍ਹਾਂ ਬੰਦ ਰਹਿਣ ਦੇਣਾ ਆ। 3 ਦਿਨਾਂ ਤੋਂ ਬਾਅਦ ਚੌਥੇ ਦਿਨ ਅਸੀਂ ਖੋਲਣਾ। ਅੱਜ ਅੰਬ ਨੂੰ ਇਸ ਨੂੰ ਚੌਥਾ ਦਿਨ ਹੋ ਗਿਆ ਜੀ। ਅੱਛਾ ਚੌਥੇ ਦਿਨ ਇਸ ਤਰ੍ਹਾਂ ਅੰਬ ਤਿਆਰ ਆ ਜੀ। ਤਿਆਰ 4 ਦਿਨਾਂ ਚ ਤਿਆਰ ਹੋ ਹਾਂਜੀ। ਗਿਆ। ਕੱਚਾ ਅੰਬ ਪੱਕ ਕੇ ਮਿੱਠਾ ਤਿਆਰ ਹੋ ਗਿਆ ਤਿਆਰ ਹੋ ਗਿਆ ਤੇ ਇਹ ਅਖਬਾਰ ਹਵਾ ਰੋਕ ਲੈਂਦਾ ਜੀ ਜੀ ਬਿਲਕੁਲ ਬਿਲਕੁਲ। ਹੁਣ ਤੇ ਇਹਨਾਂ ਦੇਖੋ ਜੀ, ਸਵੇਰ ਇਹਨਾਂ ਨੇ ਇੱਥੋਂ ਅੰਬ ਕੱਢਿਆ ਤਾਂ ਇਸ ਤਰ੍ਹਾਂ ਕੀਤਾ ਪਿਆ, ਨਹੀਂ ਤੇ ਮੁਕੰਮਲ ਅਸੀਂ ਇਹਨੂੰ ਇਸ ਤਰ੍ਹਾਂ ਬੰਦ ਰੱਖਣਾ ਆ। ਇਹਦੇ ਵਿੱਚੋਂ ਪੁਰਾਣੀ ਰੱਦੀ ਹੁੰਦੀ ਨਾ, ਪੁਰਾਣੀ ਤਾਂ ਮੈਂ ਕਿ ਤੁਹਾਨੂੰ ਦੱਸਿਆ ਸੀ, ਪੁਰਾਣੀ ਨਹੀਂ। ਜਿਸ ਤਰ੍ਹਾਂ ਇਹ ਨਵੀਂ ਹੈ ਨਾ ਜੀ, ਨਵੀਂ ਦੇ ਵਿੱਚ ਗੈਸ ਹੁੰਦੀ ਆ। ਪੁਰਾਣੀ ਲਾਵਾਂਗੇ ਇਹ ਚੀਜ਼ ਨਹੀਂ ਬਣੇਗੀ। ਨਹੀਂ ਬਣੇ ਹੂੰ ਇਹ ਜਿਹੜੀ ਚੀਜ਼ ਬਣੀ ਪਈ ਹੈ ਨਾ ਪੁਰਾਣੀ ਰੱਦੀ ਨਾਲ ਇਹ ਚੀਜ਼ ਨਹੀਂ ਬਣੇਗੀ। ਅਗਰ ਨਵੀਂ ਲਾਵਾਂਗੇ ਤੇ ਇਹ ਚੀਜ਼ ਬਣੇਗੀ। ਸੁਭਾਨ ਅੱਲਾਹ ਆ ਵੀ ਰੱਖ ਦੋ ਜੀ ਮਾਸ਼ਾਅੱਲਾ। ਅੱਛਾ ਉੱਤੇ ਛਪਰਾ ਕਾਹਨੂੰ ਪਾਇਆ ਜੀ ਇਹ ਬਾਰਿਸ਼ਾਂ ਬੂਰਸ਼ਾਂ ਤੋਂ ਪਿਛਲੀ ਦਫਾ ਅਸੀਂ ਕਾਫੀ ਜ਼ਿਆਦਾ ਜ਼ਲੀਲ ਹੋਏ ਹਾਂ ਜੀ। ਅੱਛਾ ਅੱਛਾ ਮੀਂਹ ਪੈ ਜਾਏ ਫਿਰ ਉਹ ਖੇ ਖਰਾਬਾ ਹੋ ਜਾਂਦਾ ਹਾਂਜੀ ਮੀਂਹ ਪੈ ਜਾਵੇ ਤੇ ਅੰਬ ਖਰਾਬ ਹੋ ਜਾਂਦਾ। ਅੰਬ ਜਿਵੇਂ ਬੁਰਾ ਜਿਹਾ ਹੋ ਜਾਂਦਾ, ਜਿਵੇਂ ਉਹ ਪਾਣੀ ਦੇ ਵਿੱਚ ਨਹੀਂ ਹੁੰਦਾ ਜੀ, ਅਧਕੜ ਜਿਹਾ, ਉਸ ਤਰ੍ਹਾਂ ਦਾ ਹੋ ਜਾਂਦਾ। ਨਾ ਇਹਨੇ ਉਸ ਤਰ੍ਹਾਂ ਦਾ ਤਿਆਰ ਹੋਣਾ, ਨਾ ਇਹਨੇ ਉਸ ਤਰ੍ਹਾਂ ਦਾ ਰੰਗ ਫੜਨਾ। ਅਗਰ ਇਹਦੇ ਉੱਪਰ ਬਾਰਿਸ਼ ਹੋ ਜਾਵੇ ਜਾਂ ਪਾਣੀ ਹੋ ਜਾਵੇ। ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਣਾ। ਹਾਂਜੀ ਦਿਖਾਓ ਇਹ ਚੀਜ਼ ਜਿਹੜੀ ਹੈ ਨਾ ਜੀ, ਜਿਵੇਂ ਆਪਾਂ ਕਹਿੰਦੇ ਆ ਨਾ ਵੀ ਔਰਤ ਦਾ ਹੁਸਨ ਮੇਕਅਪ, ਹਾਂ ਕਹਿੰਦੇ ਆ ਨਾ ਆਪਾਂ, ਅੰਬ ਦਾ ਹੁਸਨ ਇਹਦਾ ਇਹ ਪਾਊਡਰ ਆ। ਜਦੋਂ ਆਪਾਂ ਅੰਬ ਇਹ ਜਿਹੜਾ ਇਹਦੇ ਉੱਪਰ ਪਾਊਡਰ ਹੈ ਨਾ ਜੀ ਭਾਈ ਅੰਜਮ, ਅਗਰ ਆਪਾਂ ਇਹ ਪਾਊਡਰ ਲਾ ਦਿਆਂਗੇ ਨਾ ਇਹਦੇ ਤੋਂ, ਇਹ ਦੇਖੋ, ਤੇ ਅੰਬ ਤਿਆਰ ਨਹੀਂ ਐਵੇਂ ਹੋਏਗਾ, ਰੰਗ ਨਹੀਂ ਐਵੇਂ ਫੜੇਗਾ। ਇਹਨੇ ਰੰਗ ਫੜਨਾ ਮੇਨ ਹੈਡ ਪਾਊਡਰ ਦੇ ਸਿਰ ਤੇ। ਕੀ ਬਾਤ ਇਹ ਪਾਊਡਰ ਕੁਦਰਤੀ ਹੁੰਦਾ ਕੁਦਰਤੀ ਕੁਦਰਤੀ ਇਹ ਪਾਊਡਰ ਜਦੋਂ ਕੁਦਰਤੀ ਤੁਸੀਂ ਤੋੜ ਕੇ ਲਿਆਉਂਦੇ ਆ ਹਾਂਜੀ ਉਦੋਂ ਪਾਊਡਰ ਹੁੰਦਾ ਉਦੋਂ ਪਾਊਡਰ ਹੁੰਦਾ ਆ ਇਹ। ਅੱਛਾ ਇਹ ਉੱਪਰ ਕੁਦਰਤੀ ਅੱਲਾ ਵੱਲੋਂ ਹੀ ਪਾਊਡਰ ਹੁੰਦਾ ਇਹ ਜੀ ਉਹ ਗੱਲ ਆ ਗਈ ਜਿਹੜਾ ਤੁਹਾਨੂੰ ਅਸੀਂ ਦਿਖਾਏ ਸੀ ਨਾ ਆਦੇ ਮਠਿਆਈ ਵਾਲੇ ਪੇਠੇ ਹਾਂ ਜੀ ਹਾਂ ਜੀ ਹਲਵਾ ਕੱਦੂ ਪੇਠਾ ਕੱਦੂ ਦਿਖਾਇਆ ਸੀ, ਉਹਦੇ ਤੇ ਜਿਹੜਾ ਪਾਊਡਰ ਆਂਦਾ ਕੁਦਰਤੀ, ਇਹ ਉਹ ਪਾਊਡਰ ਉੱਥੇ ਆ। ਅੱਛਾ ਜੀ ਇੱਥੇ ਅੰਬ ਤਿਆਰ ਹੋ ਗਏ, ਫਿਰ ਅਗਾਂਹ ਹੁਣ ਦੱਸੋ ਕੀ ਗਾਂ ਅਸੀਂ ਇਹਨੂੰ ਭਾਈ ਅੰਜਮ ਪੇਟੀ 'ਚ ਲਾਣਾ। ਓਏ ਆਬਦ ਅਨਵਰ ਟੋਰ ਦੇ ਅੰਦਰੋਂ ਪੇਟੀ ਲਿਆਈ। ਆ ਕਾਦੀਆਂ ਪਈਆਂ ਇਹ ਖਾਲੀ ਪੇਟੀਆਂ ਪਈਆਂ ਹੋਈਆਂ ਨੇ, ਇਹਨਾਂ ਪੇਟੀਆਂ 'ਚ ਅਸੀਂ ਬੰਦ ਕਰਨਾ ਇਹਨੂੰ। ਜਦੋਂ ਤੁਸੀਂ ਇਹਨਾਂ ਅਗਰ ਜੇ ਬੰਦ ਕਰਨਾ ਤੇ ਮੈਂ ਬੰਦ ਕਰਕੇ ਤੁਹਾਨੂੰ ਦਿਖਾ ਦਿੰਦਾ। ਦਿਖਾਓ ਜਦੋਂ ਤੁਸੀਂ ਇਹ ਪੇਟੀ, ਮੈਂ ਕਿਹਾ ਜੀ ਇੱਕ ਪੇਟੀ ਜਿਹੜੀ ਤੁਸੀਂ ਬੰਦ ਕਰਦੇ ਆ ਹਾਂਜੀ ਉਹਦੇ ਵਿੱਚ ਤਾਂ ਮਸਾਲਾ ਨਹੀਂ ਪਾਉਂਦੇ? ਨਹੀਂ ਉਹਦੇ ਵਿੱਚ ਨਹੀਂ। ਅੱਛਾ ਉਹ ਚ ਮਸਾਲਾ ਨਹੀਂ।
ਲਓ ਜੀ ਇਹ ਪੇਟੀ ਆਜ਼ਾਦ ਸਾਹਿਬ ਲਾ ਕੇ ਦਿਖਾਉਣ ਲੱਗੇ ਆ ਆਪਣੇ ਹੱਥਾਂ ਦੇ ਨਾਲ। ਹਾਂਜੀ ਹਾਂਜੀ ਤੇ ਆਜ਼ਾਦ ਸਾਹਿਬ ਦਾ ਤੁਸੀਂ ਦੇਖ ਲਿਆ ਹੋਣਾ, ਉਹਨਾਂ ਨੇ ਜਦੋਂ ਕਿਹਾ ਸੀ ਨਾ ਵੀ ਮੇਰੀ ਤੀਸਰੀ ਪੁਸ਼ਤ ਆ ਹਾਂਜੀ ਅੰਬਾਂ ਦੇ ਕੰਮ 'ਚ, ਤੇ ਉਸ ਪੂਰੀ ਫਿਲਮ 'ਚ ਉਹਨੇ ਸਾਬਤ ਕੀਤਾ ਵੀ ਵਾਕਈ ਤੀਸਰੀ ਪੁਸ਼ਤ ਆ। ਹਾਂਜੀ ਹਾਂਜੀ ਤੇ ਗੱਲਾਂ ਧਿਆਨ ਨਾਲ ਸੁਣੀਆਂ ਹੋਈਆਂ ਬਜ਼ੁਰਗਾਂ ਦੀਆਂ। ਮੁੰਡਾ ਅੰਬਾਂ ਨੂੰ ਪੜ੍ਹਨਾ ਜਾਣਦਾ, ਹਾਂਜੀ ਇੱਕ ਤਾਂ ਹੁੰਦਾ ਨਾ ਸਿਰਫ ਪਛਾਣ, ਇਹ ਅੰਬਾਂ ਦੇ ਬੂਟਿਆਂ ਨੂੰ ਪੜ੍ਹ ਕੇ ਸੁਣਾਉਂਦਾ ਵੀ ਇਹ ਬੂਟਾ ਕੀ ਆ, ਇਹਦੇ ਤੇ ਕੀ ਲਿਖਿਆ, ਇਹ ਅੰਬ ਕੀ ਕਹਿੰਦਾ ਬੂਟਾ। ਅੱਛਾ ਇਹ ਗਿਣਤੀ ਦਾ ਕੋਈ ਹਿਸਾਬ ਨਹੀਂ ਨਹੀਂ? ਨਹੀਂ ਇਹਦੇ ਚ ਭਾਈ ਅੰਜਮ ਗਿਣਤੀ ਦਾ ਨਹੀਂ ਹਿਸਾਬ, ਜਿਸ ਤਰ੍ਹਾਂ ਮਾਸ਼ਾਅੱਲਾ ਇਹਦਾ ਜਿੱਡਾ ਸਾਈਜ਼ ਹੈ ਖੁਦ ਬਖੁਦ ਹੀ ਗਿਣਤੀ ਹੋ ਜਾਂਦੀ ਹੈ। ਹਾਂ ਲੰਗੜਾ ਨਾ ਜੀ ਇਹ ਥੋੜਾ ਜ਼ਿਆਦਾ ਲੱਗੇਗਾ ਪੇਟੀ 'ਚ, ਅੱਛਾ ਜੀ। ਇਹਦਾ ਸਾਈਜ਼ ਵੱਡਾ ਆ, ਇਹ ਘੱਟ ਲੱਗੇਗਾ। ਅੱਛਾ ਜੀ। ਵਾਹ ਬਈ ਵਾਹ, ਸੁਭਾਨ ਅੱਲਾਹ। ਇਹ ਕਿੰਨਾ ਕੁ ਟਾਈਮ ਹੁੰਦਾ ਜੀ ਇਸ ਪੇਟੀ ਨੂੰ ਬੰਦ ਕਰਨ ਤੋਂ ਬਾਅਦ ਇਹਦੇ ਕੋਲ? ਇਹਦੇ ਕੋਲ ਇਹ ਜਿਸ ਤਰ੍ਹਾਂ ਮੈਂ ਤੁਹਾਨੂੰ ਅੱਗੇ ਭਾਈ ਅੰਜਮ ਦੱਸਿਆ ਸੀ ਵੀ ਜਿਹੜਾ ਨਾ ਉਹ ਟਬਕੇ ਦਾ ਆ, ਅੱਛਾ ਜੀ। ਉਹ ਆਪਣੇ ਘਰ ਲੈ ਜਾਂਦਾ ਤੇ ਕਰ ਵੀ ਪਟਾਕੇ ਮਾਰਨ ਲੱਗ ਪਏਗਾ। ਹਾਂਜੀ ਹਾਂਜੀ, ਇਹਦਾ ਦੱਸੋ। ਜਿਹੜਾ ਪਹਿਲੀ ਆ ਇਹ ਅਗਰ 8 ਦਿਨ ਵੀ ਆਪਣੇ ਘਰ ਪਿਆ ਰਵੇ ਤੇ ਖਰਾਬ ਨਹੀਂ ਹੋਏਗਾ, ਜਿਵੇਂ ਉਹ ਬੁੱਢੇ ਬਾਬੇ ਦੇ ਮੂੰਹ ਤੇ ਝੁੱਲੀਆਂ ਆ ਜਾਂਦੀਆਂ ਨੇ, ਹਾਂ ਹਾਂ ਹਾਂ, ਇਹਦੇ ਵੀ ਉਸ ਤਰ੍ਹਾਂ ਹੀ ਇਹ ਇਸ ਤਰ੍ਹਾਂ ਇਕੱਠਾ ਹੁੰਦਾ ਜਾਏਗਾ, ਹਾਂ। ਖਰਾਬ ਨਹੀਂ ਜਲਦੀ ਲੰਬੀ ਹੋਏਗਾ। ਉਮਰ ਆ ਜੀ ਇਹਦੀ। ਹਾਂਜੀ ਹਾਂਜੀ। ਹਾਂਜੀ ਇਹ ਜਿਹੜਾ ਨਾ ਸਿੰਧੜੀ ਜੀ ਇਹ ਤਕਰੀਬਨ ਜ਼ਿਆਦਾ 8 ਕਿਲੋ ਵਾਲੀ ਭਰਤੀ ਜਾਂਦਾ ਹੈ ਜੀ। ਅੱਛਾ 8 ਕਿਲੋ ਦੀ ਫਰਕ। ਹਾਂਜੀ ਤੇ ਇਹ ਤੁਸੀਂ ਜੀ ਹੁਣ ਭਰ ਲਈ, ਹਾਂਜੀ ਇਹ ਹਾਂਜੀ ਇਦਾਂ ਬੰਦ ਕਰ ਲਓਗੇ ਹੈ? ਜੀ ਬਿਲਕੁਲ। ਇਹ ਦੇਖੋ ਇਸ ਤੋਂ ਬਾਅਦ ਇਹ ਬੰਦ ਕਰਕੇ ਅਸੀਂ ਇਹਨੂੰ ਸਵੇਰ ਮੰਡੀ ਭੇਜ ਦਿੰਦੇ। ਅੱਛਾ। ਵਾਹ ਬਈ। ਲਓ ਜੀ। ਅੱਛਾ ਅਖਬਾਰ ਅੰਗਰੇਜ਼ੀ ਹੀ ਲੱਗਦਾ ਅੰਬ ਨੂੰ ਜਾਂ ਹਾਂਜੀ ਉਰਦੂ ਵੀ ਨਹੀਂ ਅਖਬਾਰ ਉਹਦੀ ਵਜ੍ਹਾ ਮੈਂ ਤੁਹਾਨੂੰ ਦੱਸਦਾ ਜੀ। ਇਹ ਹੁਣ ਆ ਦੇਖੋ ਅਖਬਾਰ ਆਪਣੇ ਇਹ ਪੈਰਾਂ ਥੱਲੇ ਆਂਦੀ ਪਈ ਆ। ਅੱਛਾ। ਅਗਰ ਆਪਾਂ ਉਰਦੂ ਅਖਬਾਰ ਇਸਤੇਮਾਲ ਕਰਾਂਗੇ ਨਾ ਉਹਦੇ ਤੇ ਆਪਣੇ ਅੱਲਾਹ ਪਾਕ ਦਾ ਨਾਮ, ਮੁਹੰਮਦ ਦਾ ਨਾਮ, ਸਾਰੇ ਨਾਮ ਆਉਣਗੇ ਤੇ ਉਹ ਇਸ ਤਰ੍ਹਾਂ ਰੁਲਣੀ ਜਿਸ ਤਰ੍ਹਾਂ ਆ ਇਹਨਾਂ ਦੀ ਚੀਨੀਆਂ ਦੀ ਰੁਲੀ ਪਈ ਆ। ਇਸੇ ਵਜ੍ਹਾ ਤੋਂ ਅਸੀਂ ਉਹ ਯੂਜ਼ ਨਹੀਂ ਕਰਦੇ ਅਖਬਾਰ ਜਿਹਦੇ ਤੇ ਸਾਡੇ ਪਿਆਰੇ ਨਬੀ ਦਾ ਨਾਮ ਹੋਵੇ, ਸਾਡੇ ਸੋਹਣੇ ਰੱਬ ਦਾ ਨਾਮ ਹੋਵੇ। ਦੇਖੋ ਨਿੱਕੇ ਜੀ ਗੱਲ ਪਿੱਛੇ ਉਹਦੀ ਨੀਅਤ ਏਡੀ ਵੱਡੀ ਆ ਵੀ ਉਹ ਵੀ ਉਹਦੇ ਵਾਸਤੇ ਸਵਾਬ ਦਾ ਬਾਇਸ ਹੈ। ਹਾਂਜੀ ਅਲਹਮਦੁਲਿਲਾ। ਹਾਲਾਂਕਿ ਨੀਅਤ ਉਹ- ਕੈਸੀ? ਹਾਂਜੀ ਉਹ ਸਸਤੀ ਆ ਹਾਲਾਂਕਿ ਇਹਦੇ ਨਾਲੋਂ ਹਾਂ। ਉਰਦੂ ਅਖਬਾਰ, ਲੇਕਿਨ ਅਸੀਂ ਨਹੀਂ ਯੂਜ਼ ਕਰਦੇ ਇਸੇ ਵਜ੍ਹਾ ਤੋਂ ਨਹੀਂ ਕਰਦੇ ਉਹ। ਅੱਛਾ ਬੜੀ ਮਿਹਰਬਾਨੀ ਜੀ, ਜਿਉਂਦੇ ਵਾਸਤੇ ਰਹੋ। ਤੇ ਇਹ ਪੇਟੀ ਦਾ ਹੁਣ ਤੁਹਾਨੂੰ ਤਾਂ ਅਸੀਂ ਪੁੱਛਣਾ ਸੀ ਆਮਦਨ ਦਾ, ਪਰ ਉਹ ਬੂਟਿਆਂ ਨੂੰ ਕਿਸੇ ਨੂੰ ਫਲ ਬਹੁਤਾ ਕਿਸੇ ਨੂੰ ਥੋੜਾ। ਕੋਈ ਗੱਲ ਨਹੀਂ, ਤੁਸੀਂ ਪਿਛਲੇ ਸਾਲ ਦੇ ਹਿਸਾਬ ਨਾਲ ਪੁੱਛ ਲਓ। ਦੱਸ ਦਿਓ ਅਸੀਂ ਇਸ ਟਾਈਮ ਇਹ ਪੇਟੀ ਕਿੰਨੇ ਦੀ ਹੈ? ਇਸ ਟਾਈਮ ਇਹ ਜਿਹੜਾ ਸਿੰਧੜੀ ਹੈ ਨਾ ਜੀ ਇਹ 1500 ਤੋਂ 1600 ਰੁਪਏ ਦਾ ਵਿਕਦਾ ਪਿਆ ਜਿਹੜਾ। ਤੇ ਜਿਹੜਾ ਦੂਸਰਾ ਸੀ ਇਹ ਲੰਗੜਾ ਹੈ ਜੀ ਇਹ ਤਕਰੀਬਨ 950 1000 ਰੁਪਏ ਦਾ ਇਹ ਵਿਕਦਾ ਪਿਆ। ਇਸ ਤਰ੍ਹਾਂ ਕਿ ਆਪਾਂ ਇਹ ਦੇਖੋ ਨਾ ਵਿੱਚ ਹੋਰ ਵੀ ਵੈਰਾਈਟੀ ਲੱਗੀ ਹੋਈ ਆ। ਅੱਛਾ ਤੁਸੀਂ ਇਹਨੂੰ ਲਾ ਲਓ ਵੀ ਸਹਾਰਨੀ। ਹਾਂ ਸਾਰਨੀ। ਸਹਾਰਨੀ ਇਹ ਵਿਕਦਾ, ਇਹ ਵੀ ਲੰਗੜੇ ਦੇ ਮੁਕਾਬਲੇ ਤੇ ਤਕਰੀਬਨ 1000 1100 1900 950 ਮੰਡੀ ਜਿਸ ਤਰ੍ਹਾਂ ਜਿੱਥੇ ਲੱਗੀ ਫੱਬੀ ਆ ਜੀ। ਸਾਰਨੀ ਤਾਂ ਸਾਰਿਆਂ ਤੋਂ ਪਹਿਲਾਂ ਨਹੀਂ ਆਂਦਾ? ਗੇਤੀ ਵੈਰਾਈਟੀ ਮੈਂ ਤੁਹਾਨੂੰ ਅੱਗੇ ਦੱਸਿਆ, ਲਫੰਜੋ ਸਹਾਰਨੀ ਇਹ ਦੋਨੋਂ ਗੇਤੀਆਂ ਵੈਰਾਈਟੀਆਂ। ਸਹਾਰਨੀ ਦੀ ਭੈਣ ਹੀ ਆ ਲਫੰਜੋ ਹਿਸਾਬ ਨਾਲ। ਅੱਛਾ ਤੇ ਜਿਹੜਾ ਗੁਲਾਬ ਸੀ ਉਸ ਗੁਲਾਬ ਖਾਸ ਉਹਦਾ ਰੇਟ ਦੱਸੋ। ਉਹਦਾ ਰੇਟ ਤਕਰੀਬਨ 750 600 800। ਅੱਛਾ ਰੇਟ ਘੱਟ ਆ ਉਹਦਾ। ਹਾਂਜੀ ਉਹਦਾ ਰੇਟ ਘੱਟ ਆ ਕਿਉਂਕਿ ਸ਼ੂਗਰ ਫ੍ਰੀ ਹੈ ਨਾ, ਤੇ ਹਰ ਬੰਦੇ ਨੂੰ ਸ਼ੂਗਰ ਤੇ ਨਹੀਂ ਹੈਗੀ ਜਿਹਨੇ ਖਾਣਾ ਆ। ਤੇ ਤੁਸੀਂ ਕੋਈ ਬੂਟੇ ਦਾ ਸਾਨੂੰ ਹੁਣ ਦੱਸੋਗੇ ਜਾਂ ਤੁਸੀਂ ਪੂਰੇ ਬਾਗ ਦਾ ਦੱਸੋਗੇ? ਮਸਲਨ ਇੱਥੇ ਜਿਹੜਾ ਆਮਦਨ ਦਾ ਹਿਸਾਬ? ਇਹਦੀ ਆਮਦਨ ਦਾ ਮੈਂ ਭਾਈ ਅੰਜਮ ਤੁਹਾਨੂੰ ਦੱਸਦਾ। ਜਿਸ ਤਰ੍ਹਾਂ ਕਿ ਤੁਸੀਂ ਲਾ ਲਓ ਵੀ ਇਹ ਜਿਹੜਾ ਪੌਦਾ ਨਾ ਖੜਾ, ਹਾਂਜੀ ਇਹ ਸਹਾਰਨੀ ਦਾ ਪੌਦਾ ਆ। ਅੱਛਾ ਠੀਕ ਹੈ। ਅਗਰ ਇਹ ਸਾਰਾ ਲੱਗ ਜਾਵੇ ਨਾ ਜੀ ਤਕਰੀਬਨ ਇਹ 80 ਤੋਂ 90 ਪੇਟੀ ਦਾ ਮਾਲਕ ਆ। ਅੱਛਾ ਠੀਕ ਹੈ। ਇੰਨੀ ਪੇਟੀ ਇਹਦੇ ਤੋਂ ਲੱਥੇਗੀ। 80 90 ਪੇਟੀ ਉਹ ਅਗਰ ਆਪਣੀ 1000 ਰੁਪਏ ਦੀ ਵੀ ਵਿਕਦੀ ਇੱਕ ਪੇਟੀ ਹਾਂਜੀ ਤੇ ਉਹ 80000 ਦਾ ਮਾਲ ਆ ਇਸ ਬੂਟੇ ਤੇ। ਠੀਕ ਹੈ ਜੀ। ਇਹ ਨਸਲ ਤੇ ਡਿਪੈਂਡ ਕਰਦਾ ਆ। ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਅੱਗੇ ਆਪਾਂ ਆ ਪੀਲੇ ਕਲਰ ਵਾਲਾ ਅੰਬ ਲਾਇਆ ਆ ਸਿੰਧੜੀ। ਹਾਂਜੀ ਹਾਂਜੀ। ਹੁਣ ਇਹਦੀ ਪੇਟੀ ਉਤਰਨੀ ਆ, ਅਗਰ ਇੱਕ ਪੇਟੀ ਇਹਦੀ 15 1600 ਰੁਪਏ ਦੀ ਆ ਹਾਂ ਤੇ ਉਹ ਜਿਹੜੀ 800 1000 ਰੁਪਏ ਦੀ ਆ ਉਹ ਇਹਦੇ ਮੁਕਾਬਲੇ ਤੇ ਨਹੀਂ ਹੈਗੀ। ਬਸ ਰੱਬ ਤਵੱਕਲੀ ਸੌਦਾ ਜੀ। ਹਾਂਜੀ 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 ਅੱਲਾਹ ਤਵੱਕਲ। ਤੇ ਤੁਸੀਂ ਕਦੀ ਇਦਾਂ ਹੋ ਜਾਂਦਾ ਵੀ ਘਾਟੇ ਪੈ ਰਹੇ ਐਤਕੀ ਅਸੀਂ ਬੜੇ ਲਾਸ 'ਚ ਜਾ ਰਹੇ ਹਾਂ। ਅੱਛਾ ਉਹਦੀ ਵਜ੍ਹਾ ਇਹ ਅੰਬ ਲੱਗਾ ਸੀ ਔਰ ਇਸ ਇਲਾਕੇ 'ਚ ਤਕਰੀਬਨ ਅੰਬ ਵੀ ਮੇਰਾ ਲੱਗਾ ਸੀ। ਬਾਗ ਐਤਕੀ ਜ਼ਿਆਦਾਤਰ ਨਹੀਂ ਖਿਲੇ
ਆ ਸਾਹਮਣੇ ਵਾਲਾ 38 ਕਿੱਲੇ ਆ ਉਹ ਬਿਲਕੁਲ ਖਾਲੀ ਪਿਆ ਆ। ਅੱਛਾ ਬਾਗ ਇਹ ਮੇਰੇ ਵਾਲਾ ਇਹ ਪੱਟੀ ਤਕਰੀਬਨ ਸਾਰਾ ਨਿਕਲਿਆ ਸੀ। ਅੰਬ ਵੀ ਬਹੁਤ ਸੋਹਣਾ ਲੱਗਿਆ ਸੀ। ਜਦੋਂ ਔਲਾ ਪਿਆ ਨਾ ਜੀ, ਗੜਾ ਜਿਹਨੂੰ ਆਪਾਂ ਪੰਜਾਬੀ 'ਚ ਗੜਾ ਕਹਿੰਦੇ ਆ, 4-5 ਦਿਨਾਂ ਦੇ ਵਿੱਚ ਅੰਬ ਸਾਰਾ ਥੱਲੇ ਆ ਗਿਆ। ਐਤਕੀ ਅਸੀਂ ਤਕਰੀਬਨ ਵਾਵਾ ਨੁਕਸਾਨ 'ਚ ਜਾ ਰਹੇ ਹਾਂ। ਆਜ਼ਾਦ ਸਾਹਿਬ, ਅੱਲਾਹ ਤਾਲਾ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ ਆਮੀਨ। ਤੇ ਤੁਹਾਡੀ ਰੋਜ਼ੀ 'ਚ ਬਰਕਤ ਦੇਵੇ। ਤੁਸੀਂ ਬੜੀ ਸਖਾਵਤ ਕੀਤੀ ਹੈ, ਜੋ ਤੁਹਾਨੂੰ ਪਤਾ ਸੀ ਤੁਸੀਂ ਕੋਈ ਓਲਾ ਨਹੀਂ ਰੱਖਿਆ। ਸਾਰੀਆਂ ਗੱਲਾਂ ਸਾਡੇ ਭਰਾਵਾਂ ਤੱਕ ਪਹੁੰਚਾਈਆਂ, ਜ਼ਿਮੀਂਦਾਰਾਂ ਤੱਕ ਵੀ, ਕਿਸੇ ਦੇ ਸੁਣ ਕੇ ਕੋਈ ਇੱਕ ਗੱਲ ਵੀ ਕੰਮ ਆ ਸਕਦੀ ਹੈ। ਜੀ ਭਾਈ, ਜਿਉਂਦੇ ਵਾਸਤੇ ਰਹੋ ਜੀ, ਬੜਾ ਚੰਗਾ ਲੱਗਾ ਤੇ ਅਸੀਂ ਤੁਹਾਨੂੰ ਫਿਰ ਵੀ ਆ ਕੇ ਮਿਲਾਂਗੇ ਇਨਸ਼ਾਅੱਲਾ ਭਾਈ, ਮੋਸਟ ਵੈਲਕਮ ਜਦੋਂ ਮਰਜ਼ੀ। ਸਾਨੂੰ ਇਹ ਨਹੀਂ ਸੀ ਪਤਾ ਵੀ ਸਾਡੇ ਗਾਹਾਂ ਬੰਦਾ ਐਡਾ ਅਹਿਲੇ ਇਲਮ ਬੰਦਾ ਅੰਬਾਂ ਦਾ ਹਾਂਜੀ ਵੀ ਸਾਡੇ ਮੱਥੇ ਲੱਗਣਾ, ਤੇ ਅਸੀਂ ਨਹੀਂ ਤੇ ਪੁੱਛ ਦੱਸ ਕਰਕੇ ਕੋਈ ਔਖੀਆਂ ਗੱਲਾਂ ਵੀ ਤੇਰੇ ਤੋਂ ਪੁੱਛਦੇ। ਜੀ ਭਾਈ ਅੰਜਮ, ਜਿਉਂਦੇ ਰਹੋ। ਜਦੋਂ ਮਰਜ਼ੀ ਜੋ ਮਰਜ਼ੀ ਤੁਸੀਂ ਪੁੱਛੋ। ਬਾਗਾਂ ਦੇ ਬਾਰੇ ਖਾਲੀ ਇਹ ਅੰਬ ਹੀ ਨਹੀਂ, ਹਾਂ ਅਲਹਮਦੁਲਿਲਾ ਸਾਡੇ ਕੋਲ ਆੜੂਆਂ ਦਾ ਬਾਗ ਵੀ ਆ, ਅਮਰੂਦਾਂ ਦਾ ਵੀ ਆ, ਅੰਬਾਂ ਦਾ ਵੀ ਆ, ਮਸੰਮੀ ਮਤਲਬ ਮਾਲਟਾ ਖੱਟਾ ਮਿੱਠਾ ਜੋ ਵੀ ਆ ਇਹ ਸਾਡੇ ਕੋਲ ਸਾਰੇ ਮੌਜੂਦ ਆ। ਲੀਚੀ ਆ, ਹੁਣ ਥੋੜੀ ਦੇਰ ਹੋਈ ਆਪਣੀ ਮਕਾਮੀ ਲੀਚੀ ਤਕਰੀਬਨ ਤੁਸੀਂ ਲਾ ਲਓ ਵੀ ਮੁੱਕ ਗਈ। ਮਹੀਨਾ 20 ਦਿਨ ਮੁੱਕੀ ਆ। ਤੇ ਲੀਚੀ ਦਾ ਵੀ ਆਪਣੇ ਕੋਲ ਇਹਨਾਂ ਸਾਰੇ ਦੀ ਮੁਕੰਮਲ ਆਪਾਂ ਨੂੰ ਮਾਲੂਮਾਤ ਹੈਗੀ ਆਪਾਂ ਨੂੰ। ਹਰ ਚਲੋ ਜੋ ਤੁਸੀਂ ਇਨਸ਼ਾਅੱਲਾ ਪੁੱਛੋਗੇ ਅਸੀਂ ਜਿਹੜੀ ਸ਼ਾਇਦ ਮੌਸਮ ਆਇਆ ਫਿਰ ਉਹ ਆਜ਼ਾਦ ਸਾਹਿਬ ਨਾਲ ਗੱਲ ਇਨਸ਼ਾਅੱਲਾ ਕਰਾਂਗੇ। ਬੜੀ ਮਿਹਰਬਾਨੀ। ਠੀਕ ਹੋ ਗਿਆ ਭਾਈ ਅੰਜਮ। ਜਿਉਂਦੇ ਵਾਸਤੇ ਰਹੋ ਜੀ, ਦੁਆਵਾਂ 'ਚ ਯਾਦ ਰੱਖਿਓ। ਆਜ਼ਾਦ ਸਾਹਿਬ ਨੂੰ ਵੀ ਦੁਆਵਾਂ ਦਿਓ ਜੀ ਵੀ ਅੱਲਾ ਇਹਨਾਂ ਨੂੰ ਬਰਕਤ ਦੇਵੇ। ਸਾਡੇ ਵਾਸਤੇ ਦੁਆਵਾਂ ਕਰੇ ਤਾਂ ਤੁਹਾਨੂੰ ਵੀ ਰੱਬ ਦੇਖਣ ਵਾਲਿਆਂ ਨੂੰ ਵੀ ਜਿੱਥੇ ਰੱਖੇ ਸੁਖੀ ਰੱਖੇ, ਤੰਦਰੁਸਤ ਰੱਖੇ। ਬੜੀ ਮਿਹਰਬਾਨੀ। ਦੱਬ ਲਓ ਬਟਨ। ਜਿਉਂਦੇ ਵਾਸਤੇ।